ਵਿਧਾਨ ਸਭਾ ਦਾ 2 ਰੋਜ਼ਾ ਇਜਲਾਸ ਸੀ ਜਿਹੜਾ ਕਿ ਅੱਜ ਖਤਮ ਹੁੰਦਾ ਨਜ਼ਰ ਆ ਰਿਹਾ। ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਵਿਧਾਨ ਸਭਾ ਤੋਂ ਬਾਹਰ ਦੀਆਂ ਦਿਖਾ ਰਹੇ ਹਾਂ। ਤਾਂ ਇਹਨਾਂ ਦੇ ਜ਼ਰੀਏ ਜਿਹੜਾ ਕੁਝ ਸਾਹਮਣੇ ਆਇਆ ਤਾਂ ਅਸੀਂ MLAs ਜਿਹੜੇ ਕਿ ਆਪੋ ਆਪਣੇ ਗੱਡੀਆਂ ਦੇ ਵਿੱਚ ਸਵਾਰ ਹੁੰਦੇ ਨਜ਼ਰ ਆ ਰਹੇ ਨੇ। ਤਾਂ ਸਾਡੇ ਨਾਲ ਬੀਬੀ ਮਾਨੂ ਕੇ ਮੌਜੂਦ ਰਹਿਣਗੇ ਜੀ। ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। बड़े समय बाद मिले हो, सेहत दसो पहला किवें? ठीक, बिल्कुल ठीक है। वैसे मैं तो रेगूलर सैशन अटेंड करती हाँ जी ਤੇ ਕਰਦੀ ਰਹਿੰਦੀ ਹਾਂ। ਲੋਕਾਂ ਦੀ ਆਵਾਜ਼ ਆ, ਜਗਰਾਉਂ ਦੇ ਲੋਕ ਭੇਜਦੇ ਆ, ਮੈਂ ਉਹਨਾਂ ਦੇ ਮੁੱਦੇ ਚੱਕਦੀ ਹਾਂ। ਬੀਬੀ ਜੀ ਕਿਵੇਂ ਦਾ ਲੱਗ ਰਿਹਾ ਹੁਣ ਜਿਹੜਾ ਪੂਰਾ ਸੈਸ਼ਨ ਚੱਲਿਆ, ਸੈਸ਼ਨ ਦਾ ਇਜਲਾਸ ਦੇਖਿਆ? ਬੜਾ ਪਹਿਲਾਂ ਰੌਲਾ ਰੱਪਾ ਪਾ ਕੇ ਵਿਰੋਧੀ ਧਿਰ ਵੀ ਵਾਕਆਊਟ ਕਰ ਜਾਂਦੀ ਸੀ, ਪਰ ਇਸ ਵਾਰ ਬੜਾ ਸ਼ਾਂਤੀਪੂਰਵਕ ਰਿਹਾ। ਦੇਖੋ, ਪਹਿਲਾਂ ਮੈਨੂੰ ਹੈਰਾਨੀ ਵਾਲੀ ਗੱਲ ਆ, ਵਿਰੋਧੀ ਧਿਰ ਕੋਲੇ ਜਦੋਂ ਤਾਂ ਆਪ ਬੋਲਦੇ ਆ ਉਦੋਂ ਕਹਿੰਦੇ ਸੈਸ਼ਨ ਸਾਰਥਕ ਆ, ਜਦੋਂ ਵਾਕਆਊਟ ਕਰਦੇ ਆ ਉਦੋਂ ਕਹਿੰਦੇ ਪੈਸੇ ਖਰਾਬ ਆ। ਅੱਜ ਮੁੱਖ ਮੰਤਰੀ ਸਾਹਿਬ ਤੇ ਸਪੀਕਰ ਸਾਹਿਬ ਨੇ ਐਡੀ ਦਰਿਆਦਿਲੀ ਨਾਲ ਕਿਹਾ ਵੀ ਜਿਹੜਾ ਮਰਜ਼ੀ ਮੁੱਦਾ ਲੈ ਕੇ ਆਓ, ਜਿਹੜਾ ਮਰਜ਼ੀ ਤੁਸੀਂ ਕੰਮ ਲੈ ਕੇ ਆਓ, ਪੈਸੇ ਦੀ ਵੀ ਕੋਈ ਘਾਟ ਨਹੀਂ, ਤੁਹਾਨੂੰ ਟਾਈਮ ਵੀ ਮਿਲੇਗਾ ਤੇ ਮਿਲ ਵੀ ਰਿਹਾ। ਤੇ ਫਿਰ ਵੀ ਉਹਨਾਂ ਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਵੀ ਸਾਡਾ ਵਾਕਆਊਟ ਕਰਕੇ ਸੈਸ਼ਨ ਦੇ ਵਿੱਚ ਗੁਜ਼ਾਰਾ ਚੱਲਦਾ ਤੇ ਉਹ ਭੱਜ ਜਾਂਦੇ ਆ। ਅਸੀਂ ਕੀ ਕਰ ਸਕਦੇ ਹਾਂ? ਤੁਹਾਡੇ ਉੱਪਰ ਵੀ ਕਾਫੀ ਸਵਾਲ ਖੜੇ ਕਰਦੇ ਰਹੇ ਵਿਰੋਧੀ ਧਿਰ। ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਟਵੀਟ ਕੀਤਾ ਜਾਂਦਾ ਰਿਹਾ, ਪਰ ਇਸ ਵਕਤ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਜੇਲ੍ਹ ਦੇ ਵਿੱਚ ਨੇ, ਉਹਨਾਂ ਦੇ ਵੱਲੋਂ ਵੀ ਕਾਫੀ ਤੁਹਾਨੂੰ ਟਾਰਗੇਟ ਕੀਤਾ ਗਿਆ। ਮੇਰੀ ਗੱਲ ਸੁਣੋ, ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਕਿਉਂ ਟਾਰਗੇਟ ਕੀਤਾ, ਪਰ ਜਿਹੜੀਆਂ ਗੱਲਾਂ ਤੇ ਟਾਰਗੇਟ ਕੀਤਾ ਮੈਂ ਹਰ ਵਾਰੀ ਕਹਿੰਦੀ ਆਓ ਮੇਰੇ ਨਾਲ ਬੈਠ ਕੇ ਗੱਲ ਕਰੋ, ਡਿਸਕਸ ਕਰ ਲਓ, ਠੀਕ ਹੈ। ਸਾਡੇ ਜਿੱਥੇ ਵੀ ਲੋੜ ਪੈਂਦੀ ਹੈ ਮੈਂ ਖੜਾ ਨੂੰ ਤਿਆਰ ਹਾਂ। ਕੋਈ ਵੀ ਇਲਜ਼ਾਮ ਮੇਰੇ ਤੇ ਲੱਗਦਾ ਤਾਂ ਮੈਨੂੰ ਦੱਸੋ, ਜਾਂ ਤਾਂ ਉਹਦੇ ਪ੍ਰੂਫ ਲੈ ਕੇ ਆਓ। ਬੋਲਣਾ ਤਾਂ ਹਰ ਇੱਕ ਨੂੰ ਹੀ ਆਉਂਦਾ, ਆਪਾਂ ਨਹੀਂ ਕੁਛ ਬੋਲਣਾ, ਠੀਕ ਹੈ। ਸ਼ੁਕਰੀਆ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਧਾਨ ਸਭਾ ਤੋਂ ਬਾਹਰ ਦੀ। ਸੁਖਵੀਰ ਮੈਸਰਖਾਨਾ ਬਈ, ਕੋਈ ਨਹੀਂ ਗੱਲ ਖਰਾਬ ਆ ਥੋੜੀ, ਸਿਹਤ ਤਾਂ ਦੱਸ ਜੋ ਕਿਵੇਂ ਆ ਤੁਹਾਡੀ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਇਹਨਾਂ ਦੇ ਵਿੱਚ ਕਾਫੀ ਕੁਛ ਆ ਜਿਹੜਾ ਕਿ ਸਾਂਝਾ ਹੋ ਰਿਹਾ। ਚਰਨਜੀਤ ਸਿੰਘ ਹੈਗੇ ਨੇ, ਡਾਕਟਰ ਨੇ। ਡਾਕਟਰ ਸਾਹਿਬ ਕਿਵੇਂ ਦਾ ਲੱਗਿਆ ਅੱਜ ਸੈਸ਼ਨ, ਕਿਵੇਂ ਦਾ ਰਿਹਾ ਪੂਰਾ? ਬਹੁਤ ਵਧੀਆ ਸੈਸ਼ਨ ਜੀ, ਬੜਾ ਆਰਾਮ ਨਾਲ ਪੀਸਫੁਲੀ ਸੈਸ਼ਨ ਚੱਲਿਆ ਜੀ। ਕਈ ਬਿੱਲ ਪਾਸ ਹੋਏ ਤੇ ਬਾਕੀ ਕੰਮਕਾਰ ਹੋਰ ਜੋ ਇੱਕ ਸੈਸ਼ਨ 'ਚ ਹੁੰਦਾ ਉਹ ਵੀ ਚੱਲਿਆ। ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਟੀਚਰ ਨੇ ਉਹ ਕਹਿੰਦੇ ਅਸੀਂ ਪੱਕੇ ਨਹੀਂ ਹੋਏ। 1158 ਟੀਚਰਾਂ ਨੂੰ ਲੈ ਕੇ ਕਾਫੀ ਚਰਚਾ ਰਹੀ ਆ ਤੁਹਾਡੇ ਇਲਾਕੇ ਦੀ। ਰੋਪੜ ਦੇ ਵਿੱਚ ਟੀਚਰ ਨੇ ਜਿਹੜੇ ਉਹ ਬੈਠੇ ਰਹੇ ਨੇ। ਦੇਖੋ, 1158 ਟੀਚਰਾਂ ਦੇ ਜਿਹੜੀ ਖਾਸ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦਾ ਹਲੇ ਕੋਰਟ 'ਚ ਮੈਟਰ ਚੱਲ ਰਿਹਾ, ਪ੍ਰੀਜੁਡਿਸ ਹੈ। ਇਸ ਕਰਕੇ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਔਰ ਉਹ ਪਿਛਲੀ ਸਰਕਾਰ ਨੇ ਲਾਸਟ ਮੂਮੈਂਟ 'ਤੇ ਜਾ ਕੇ ਕੋਡ ਲੱਗਣ ਤੋਂ, ਇਲੈਕਸ਼ਨ ਕੋਡ ਲੱਗਣ ਤੋਂ ਇੱਕਦਮ ਪਹਿਲਾਂ ਰੱਖੇ ਗਏ ਸੀ। ਉਹਦੇ 'ਚ ਕੁਛ ਜਿਹੜੇ ਧੰਦਲੀ ਹੋਈ ਸੀ, ਇਸ ਕਰਕੇ ਜਿਹੜਾ ਹੈਗਾ ਕੋਰਟ 'ਚੋਂ ਕੇਸ ਹੈ। ਉਸ ਤੋਂ ਬਾਅਦ ਹੁਣ ਕੋਰਟ ਕੀ ਡਿਸਾਈਡ ਕਰਦਾ, ਉਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਦਾ ਪਤਾ ਲੱਗੇਗਾ ਵੀ ਕਿਵੇਂ ਹੈ। ਸੁਸਾਈਡ ਨੋਟਸ ਦੇ ਉੱਪਰ ਨਾਮ ਲਿਖਿਆ ਜਾਣਾ ਮੰਤਰੀ ਦਾ, ਕੈਬਨਿਟ ਦਾ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਤਾਂ ਹੁਣ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਕਿ ਇਹ ਤਾਂ ਹੁਣ ਜੋ ਉਹਨਾਂ ਨੇ ਸੁਸਾਈਡ ਜਿਹਨਾਂ ਨੇ ਕੀਤਾ, ਕਿਸ ਹਾਲਾਤ 'ਚ ਕੀਤਾ, ਇਹ ਕਿਹਾ ਨਹੀਂ ਜਾ ਸਕਦਾ। ਇਹਦੇ ਬਾਰੇ ਮੈਂ ਬਹੁਤਾ ਕਮੈਂਟ ਨਹੀਂ ਕਰਨਾ ਚਾਹੁੰਦਾ। ਬਹੁਤ ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ ਅੱਜ ਦੀਆਂ। ਸਿੰਗਲਾ ਸਾਹਿਬ, ਤਾਂ ਵਿਧਾਨ ਸਭਾ ਤੋਂ ਬਾਹਰ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਤਮਾਮ ਜਿਹੜੇ ਕਿ MLAs ਸੈਸ਼ਨ ਤੋਂ ਬਾਹਰ ਆ ਚੁੱਕੇ ਨੇ ਤੇ ਸੈਸ਼ਨ ਦੀਆਂ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਇੰਦਰਵੀਰ ਸਿੰਘ ਨਿੱਜਰ ਜੀ ਹੋਰੀ ਖੜੇ ਨੇ। ਤਾਂ ਉਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਵਿਜੇ ਸਿੰਗਲਾ ਜੀ ਹੋਰੀ ਖੜੇ ਨੇ। ਤਾਂ ਸੈਸ਼ਨ 2 ਰੋਜ਼ਾ ਸੱਦਿਆ ਗਿਆ। ਕੱਲ੍ਹ ਵੀ ਸੈਸ਼ਨ ਜਿਹੜਾ ਕਿ 2 ਵਜੇ ਸ਼ੁਰੂ ਹੁੰਦਾ ਤੇ ਸ਼ਾਮ ਨੂੰ 5 ਵਜੇ ਜਿਹੜਾ ਕਿ 5:30 ਵਜੇ ਉਹ ਖਤਮ ਕਰ ਦਿੱਤਾ ਜਾਂਦਾ। ਤੇ ਅੱਜ ਵੀ ਜਿਹੜਾ ਸੈਸ਼ਨ ਆ ਸਵੇਰੇ 10 ਵਜੇ ਸ਼ੁਰੂ ਹੁੰਦਾ ਤੇ ਹੁਣ ਸਮਾਂ 12:48 ਦਾ ਹੋਇਆ ਹੈ ਤੇ MLAs ਜਿਹੜੇ ਕਿ ਬਾਹਰ ਆਉਣੇ ਸ਼ੁਰੂ ਹੋ ਗਏ ਨੇ। ਤੇ ਪਰ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਰੱਖ ਰਹੇ ਹਾਂ, ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਇਹਨਾਂ ਲੋਕਾਂ ਦੇ ਨਾਲ, ਇਹਨਾਂ MLAs, ਇਹਨਾਂ ਲੀਡਰਾਂ ਦੇ ਨਾਲ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਜਾਂ ਇਹਨਾਂ ਇਸ ਸੈਸ਼ਨ ਦੇ ਵਿੱਚੋਂ ਨਿਕਲਿਆ ਕੀ ਆ। ਤਾਂ ਨਿਜਰੀ ਪੂਰੇ ਸੈਸ਼ਨ ਦੀ ਤਸਵੀਰ ਜਿਹੜੀ ਕਿ ਵਿਧਾਨ ਸਭਾ ਦੇ ਗਲਾਰਿਆਂ ਦੇ ਵਿੱਚ ਕਈ ਵਾਰ ਸਮਾਂ ਘੱਟ ਮਿਲਦਾ, ਪਰ ਕੈਮਰੇ ਦੇ ਉੱਪਰ ਸਮਾਂ ਜ਼ਿਆਦਾ ਮਿਲ ਜਾਂਦਾ ਹੁੰਦਾ ਗਾ। ਕਿਵੇਂ ਦਾ ਦੇਖਦੇ ਹੋ ਪੂਰੇ ਸੈਸ਼ਨ ਨੂੰ? ਕਿਸਾਨਾਂ ਦੇ ਵੱਲੋਂ ਵੀ ਜਿਹੜਾ ਕਿ ਰੋਸ ਪ੍ਰਦਰਸ਼ਨ ਸੀ ਉਹ ਕੀਤਾ ਜਾ ਰਿਹਾ ਸੀ ਤੇ ਹਾਲਾਂਕਿ ਕਿਸਾਨ ਨੇ ਜਿਹੜੇ ਉਹ ਘਰਾਂ ਨੂੰ ਵਾਪਸ ਹੋ ਗਏ ਨੇ ਜੀ। ਉਹਨਾਂ ਨੇ ਕਿਹਾ ਹੀ ਸੀਗਾ 3 ਦਿਨ ਵਾਸਤੇ ਅਸੀਂ ਧਰਨਾ ਦੇ ਰਹੇ ਹਾਂ, ਸੋ 3 ਦਿਨ ਵਾਸਤੇ ਉਹ ਆਏ
ਔਰ ਉਹ ਬੇਸਿਕਲੀ ਤਾਂ ਸੀਗਾ ਸੈਂਟਰ ਦੇ ਖਿਲਾਫ ਹੀ, ਤੇ ਕਿਉਂਕਿ ਗਵਰਨਰ ਸਾਹਿਬ ਨੇ ਉਹਨਾਂ ਨਾਲ ਮਿਲ ਲਏ ਸੀਗੇ ਤਾਂ ਅੱਛਾ ਕੰਮ ਹੋ ਗਿਆ ਸਾਰਾ। ਕਿਸਾਨ ਆਗੂਆਂ ਦੇ ਨਾਲ ਗੱਲ ਕੀਤੀ, ਉਹ ਕਹਿੰਦੇ ਕਿ ਮੁੱਖ ਮੰਤਰੀ ਦੇ ਟਵੀਟ ਤੋਂ ਬਾਅਦ ਹੀ ਅਸੀਂ ਇਕੱਠੇ ਹੋਏ ਹਾਂ। ਜਿਹੜਾ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਸੀ ਕਿ ਤੁਹਾਡੇ ਨਾਲ ਲੋਕ ਨਹੀਂ ਖੜਨੇ ਕਿਸੇ ਟਾਈਮ। ਨਹੀਂ, ਸੱਚ ਵਾਸਤੇ ਤਾਂ ਚਲੋ ਹਮੇਸ਼ਾ ਲੋਕ ਖੜੇ ਹੁੰਦੇ ਨੇ, ਉਹ ਜੀ ਗੱਲ ਕੋਈ ਨਹੀਂ ਹੈ। ਮੁੱਖ ਮੰਤਰੀ ਸਾਹਿਬ ਨੇ ਕਲੈਰੀਫਾਈ ਵੀ ਕਰਤਾ ਕਿ ਮੇਰਾ ਬਿਲਕੁਲ ਇਹ ਜਿਹਾ ਕੋਈ ਮਕਸਦ ਨਹੀਂ ਸੀ ਹੈਗਾ। ਉਹ ਤਾਂ ਸਿਰਫ ਇਹ ਕਹਿ ਰਿਹਾ ਕਿ ਮੇਰੇ ਕੋ ਅਸੀਂ ਜਦੋਂ ਅਵੇਲੇਬਲ ਹਾਂ, ਸਾਰੇ ਅਵੇਲੇਬਲ ਹਾਂ, ਟਾਈਮ ਤੁਹਾਨੂੰ ਦਿੰਦੇ ਹਾਂ, ਅਤੇ ਸਾਡੇ ਨਾਲ ਗੱਲਬਾਤ ਕਰਵਾ ਕੇ। ਸੋ ਮੁੱਖ ਮੰਤਰੀ ਸਾਹਿਬ ਅਵੇਅਰ ਨੇ ਸਾਰੀ ਗੱਲ ਦੇ। ਅੱਜ ਜੋ ਵਿਧਾਨ ਸਭਾ ਦੇ ਗਲਾਰਿਆਂ ਦੇ ਵਿੱਚ ਮੁੱਦੇ ਚੁੱਕੇ ਗਏ, ਉਹਨਾਂ ਦੇ ਉੱਪਰ ਜਿਹੜੀ ਗੱਲਬਾਤ ਵਿਚਾਰ ਚਰਚਾ ਹੋਈ ਆ, ਕੀ ਲੱਗਦਾ ਵੀ ਇਸ ਦੇ ਉੱਪਰ ਜਿਹੜਾ ਕਿ ਦਾਅਵਾ ਪੇਸ਼ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜਾ ਕਿ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਕਿ ਵਿਧਾਨ ਸਭਾ ਦਾ ਇਸ ਵਾਰ 2 ਰੋਜ਼ਾ ਸੈਸ਼ਨ ਸੀ ਤੇ ਉਸ ਤੋਂ ਬਾਅਦ ਲੰਮਾ ਵੀ ਕੀਤਾ ਜਾ ਸਕਦਾ? ਹਾਂ, ਬਿਲਕੁਲ ਕੀਤਾ ਜਾ ਸਕਦਾ ਜੀ। ਔਰ 2 ਰੋਜ਼ਾ ਸੈਸ਼ਨ ਬਹੁਤ ਅੱਛਾ ਚੱਲਿਆ। ਸਭ ਨੂੰ ਗੱਲ ਕਰਨ ਦਾ ਮੌਕਾ ਮਿਲਿਆ। ਕੱਲ ਤੁਸੀਂ ਉਹ ਟਾਈਮ ਸਾਈਡ 'ਤੇ ਟਾਈਮ ਆਉਂਦਾ ਕਿਹੜੀ ਪਾਰਟੀ ਨੂੰ ਕਿੰਨਾ ਟਾਈਮ ਮਿਲ ਰਿਹਾ। ਇੱਕ ਵੀ ਟਾਈਮ ਸੀ ਉਹ ਕਾਂਗਰਸ ਨੂੰ ਸਾਨੂੰ ਵੱਧ ਟਾਈਮ, ਆਪ ਨੂੰ ਵੱਧ ਟਾਈਮ ਮਿਲ ਗਿਆ ਸੀਗਾ। ਔਰ ਅਖੀਰ ਜਾ ਕੇ ਨੀਅਰਲੀ ਉਹਨਾਂ ਕੁ ਟਾਈਮ ਜਿੰਨਾ ਆਪ ਦੇ ਵਿਧਾਇਕਾਂ ਨੂੰ ਮਿਲਿਆ, ਉਹਨਾਂ ਹੀ ਕਾਂਗਰਸ ਦੇ ਵਿਧਾਇਕਾਂ ਨੂੰ ਮਿਲਿਆ। ਸੋ ਬੜਾ ਅੱਛਾ ਰਜਾਮੰਦੀ ਨਾਲ ਬੜੇ ਬਿੱਲ ਵੀ ਜਿਹੜੇ ਪਾਸ ਹੋਏ ਨੇ ਸਾਰੇ ਉਹ ਰਜਾਮੰਦੀ ਨਾਲ ਪਾਸ ਹੋਏ ਨੇ, ਸਰਬਸੰਮਤੀ ਨਾਲ ਪਾਸ ਹੋਏ ਨੇ। ਬਹੁਤ ਚੰਗਾ ਸੈਸ਼ਨ ਚੱਲਿਆ। ਥੈਂਕ ਯੂ। ਸ਼ੁਕਰੀਆ। ਤਾਂ ਇਹ ਤਸਵੀਰ ਰਾਣਾ ਜੀ, ਅੱਜ ਦਾ ਸੈਸ਼ਨ ਕਿਵੇਂ ਰਿਹਾ? ਕੱਲ ਦਾ ਕਹਿ ਰਹੇ ਸੀ ਕਿ ਬਹੁਤ ਵਧੀਆ ਸ਼ਾਂਤੀਪੂਰਵਕ ਰਿਹਾ। ਅੱਜ ਦੇ ਸੈਸ਼ਨ ਦੇ ਵਿੱਚੋਂ ਕੀ ਕੁਝ ਨਿਕਲਿਆ, ਕੀ ਕੁਝ ਜਿਹੜਾ ਕਿ ਬਿਆਨ ਹੋਇਆ? ਬਾਜਵਾ ਸਾਹਿਬ ਆਉਂਦੇ ਕਰਨਗੇ ਬਿਆਨ ਜੀ। ਮੈਂ ਦੇਖੋ ਇਹ ਹੱਕ ਉਹਨਾਂ ਦਾ ਹੈ, ਕਿਸੇ ਦਾ ਰਾਈਟ ਨਹੀਂ ਬੋਲਦਾ ਭਾਜੀ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਇਹ ਜੱਫੀਆਂ ਜਿਹੜੀਆਂ ਕਿ ਹਾਂਜੀ ਪੁਰਾਣੀ, ਹਾਂ ਇਹਨਾਂ ਨਾਲ ਪੁਰਾਣੀਆਂ, ਇਹ ਨਾ ਸਮਝੋ ਕਿ ਕੱਲ ਕਰਕੇ ਪਾ ਰਹੇ ਹਾਂ ਅੱਜ ਜੱਫੀ। ਹਾਂ, ਇਸੇ ਕਰਕੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਨੇ ਵੀ ਤੁਹਾਡੇ ਨਾਲ ਥੋੜੀ ਬਹੁਤੀ ਗੱਲਬਾਤ। ਮਤਲਬ ਇਹ ਆ ਹਾਂਜੀ ਕਿ ਸਾਰਿਆਂ ਦੀਆਂ ਜੱਫੀਆਂ ਪੈਣੀਆਂ ਚਾਹੀਦੀਆਂ। ਹਾਂਜੀ ਪੰਜਾਬ ਦੇ ਹਿੱਤ 'ਚ ਆਵਾਜ਼ ਚੱਕਣੀ ਚਾਹੀਦੀ ਆ। ਉਹਨੂੰ ਕਿਸੇ ਨੂੰ ਬੁਰਾ ਨਹੀਂ ਮੰਨਣਾ ਚਾਹੀਦਾ, ਔਰ ਬਗੈਰ ਕਿਸੇ ਗੱਲ ਦੇ ਸਰਕਾਰ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੀਦਾ। ਓਪੋਜੀਸ਼ਨ ਅਗਰ ਕੋਈ ਆਪਣਾ ਸਵਾਲ ਰੱਖਦੀ ਆ ਤੇ ਉਹਨੂੰ ਹੈਲਦੀ ਓਪੋਜੀਸ਼ਨ ਸਮਝ ਕੇ, ਇਹ ਨਹੀਂ ਕਿ 90 ਤੇ 92 ਪੈ ਗਏ ਤੇ CM ਬੋਲ ਰਿਹਾ ਸਾਡੇ ਵਰਗੇ ਉੱਠ ਕੇ ਖੜੇ ਹੋ ਗਏ, CLP ਵਾਲਾ ਬੋਲ ਰਿਹਾ ਉਹ ਖੜੇ ਹੋ ਜਾਣ। ਯਾਰ ਮਾਨ ਮਰਿਆਦਾ ਹੁੰਦੀ ਕੋਈ ਚੀਜ਼। ਮੈਂ ਪਾਰਲੀਮੈਂਟ 'ਚ ਰਿਹਾ, ਮੈਂ ਅਟਲ ਬਿਹਾਰੀ ਵਾਜਪਾਈ ਸਾਹਿਬ, LK ਅਡਵਾਨੀ ਸਾਹਿਬ ਡਿਬੇਟ ਕਰਦੇ ਦੇਖੇ ਆ। ਉਹ ਜ਼ਮਾਨਾ ਹੋਰ ਸੀ। ਫਿਰ ਜਿਵੇਂ ਜਿਵੇਂ ਉਸੇ ਸੈਸ਼ਨ ਦੇ ਵਿੱਚ 2004 ਤੋਂ 9 ਤਾਈਂ 8-9 ਦੇ ਵਿੱਚ ਮੈਂ ਮਾਹੌਲ ਹੀ ਹੋਰ ਵੇਖਿਆ। ਉੱਥੇ ਵੈਲ 'ਚੋਂ ਹੀ ਨਹੀਂ ਨਿਕਲਦੇ ਹੁੰਦੇ ਸੀਗੇ, ਵਿਚ ਵਾਜ਼ ਰੋਂਗ। ਹਾਂਜੀ, ਮਾਨ ਮਰਿਆਦਾ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਬਾਕੀ ਸਾਰਿਆਂ ਦੀ ਮਰਜ਼ੀ ਆ। ਇਸੇ ਕਰਕੇ ਤੁਹਾਡੇ ਨਾਲ ਜਿਹੜੀ ਕਿ ਗੱਲਬਾਤ ਕਰਨੀ ਚਾਹ ਰਹੇ ਸੀ ਕਿ ਜੱਫੀ ਤੋਂ ਯਾਦ ਆ ਗਿਆ, ਮਜੀਠੀਆ ਸਾਹਿਬ ਦੀ ਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਜੱਫੀ ਪਈ ਸੀ ਉਸ ਦੀ ਕਾਫੀ ਚਰਚਾ ਰਹੀ ਸੀ ਇੱਕ ਸਮੇਂ ਦੀ। ਉਹਨਾਂ ਦੀ ਦੁਸ਼ਮਣੀ ਸੀ ਆਪਸ 'ਚ। ਸਾਡੀ ਭਗਵੰਤ ਮਾਨ ਨਾਲ ਕੀ ਦੁਸ਼ਮਣੀ ਬਈ? ਮੇਰੀ ਤਾਂ ਹੈ ਨਹੀਂ ਕੋਈ। ਇਹ ਮੇਰਾ ਰਿਸ਼ਤੇਦਾਰ ਆ। ਇੱਥੇ ਸਭ ਆਪਾਂ ਇੱਕ ਦੂਜੇ ਦੇ ਹੀ ਆ। ਤੇ ਉਹਨਾਂ ਨੇ ਵੀ ਲੜਾਈ ਜੇ ਛੇੜੀ ਤੇ ਗਲਤ ਛੇੜੀ, ਚਲੋ ਹੋ ਜਾਂਦੀ ਕਈ ਦਫਾ। ਸਟੇਕਸ ਹਾਈ ਹੁੰਦੇ, ਟੈਂਪਰਸ ਅਪ ਹੁੰਦੇ ਆ, ਉਸੇ ਵੇਲੇ ਖਤਮ ਹੋਣੀ ਚਾਹੀਦੀ ਆ। ਅਸੀਂ ਪੋਲਿਟਿਕਸ 'ਚ ਆ, ਕੋਈ ਪੁਰਾਣਾ ਇੰਪੀਰੀਅਲਿਜ਼ਮ ਨਹੀਂ ਕਿ ਉਹਦੇ ਹਲਕੇ 'ਤੇ ਮੈਂ ਕਬਜ਼ਾ ਕਰ ਲੈਣਾ, ਉਹਨੇ ਮੇਰੇ 'ਤੇ ਕਰਨਾ। ਲੋਕਾਂ ਨੇ ਵੋਟਾਂ ਪਾਉਣੀਆਂ, ਜਿਹੜਾ ਚੰਗੇ ਕੰਮ ਕਰੂਗਾ ਉਹਨੂੰ ਉਹ ਲੋਕ ਵੋਟ ਪਾ ਦੇਣਗੇ। ਕਹਾਣੀ ਨਿਬੜ ਗਈ। ਕਾਫੀ ਲੰਮਾ ਸਮਾਂ ਹੋਇਆ ਰਾਜਨੀਤੀ ਨੂੰ ਬਦਲਦੀ ਦੇਖਿਆ ਤੁਸੀਂ, ਇਸ ਵਾਰ ਦੀ ਰਾਜਨੀਤੀ ਕਿਵੇਂ ਦੇਖ ਰਹੇ ਹੋ? ਦੇਖੋ ਰਾਜਨੀਤੀ ਕੀ ਆ? ਪੀਪਲਸ ਚੋਇਸ। ਲੋਕ ਜਿਹਨੂੰ ਚੁਣਦੇ ਆ ਉਹ ਰਾਜ ਪਾਕ ਚਾਹੁੰਦਾ, ਤੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ। ਇਹਨਾਂ ਦੇ ਕੀਤੇ ਕੰਮ ਦੇਖ ਕੇ ਫੈਸਲਾ ਕਰਨਗੇ। ਅੱਜ ਕਮੈਂਟ ਕਰੇ ਕੋਈ ਇਹ ਮਾੜੇ ਨੇ ਚੰਗੇ ਨੇ, ਇਹ ਤਾਂ ਦੇਖੋ ਪੋਲੀਟੀਕਲੀ ਕਰਨਾ ਪੈਂਦਾ, ਬਟ ਅਖੀਰ 'ਚ ਨਤਾਰੇ ਤਾਂ ਅਖੀਰ 'ਚ ਹੀ ਹੋਣੇ ਆ। ਕੱਲ ਵੀ ਜਿਹਨ ਦੇ ਵਿੱਚ ਆਇਆ ਖਹਿਰਾ ਸਾਹਿਬ ਦੀ ਜਿਹੜੀ ਕਿ ਖਬਰਸਾਰ ਸਾਹਮਣੇ ਕੋਈ ਆਈ ਹੈ, ਖਹਿਰਾ ਸਾਹਿਬ ਜੇਲ੍ਹ ਦੇ ਅੰਦਰ ਨੇ ਸੁਖਪਾਲ ਸਿੰਘ ਜੀ। ਦੇਖੋ ਮੇਰੇ ਤੋਂ ਤੁਸੀਂ ਉਹ ਗੱਲਾਂ ਪੁੱਛੋ ਜਿਹੜੀਆਂ ਅਸੈਂਬਲੀ ਨਾਲ ਰਿਲੇਟਡ ਹੋਣ, ਜਿਹੜੇ ਪੰਜਾਬ ਦੀ ਡਿਵੈਲਪਮੈਂਟ ਨਾਲ ਰਿਲੇਟਡ ਹੋਣ। ਜਿੱਥੇ ਰਾਣਾ ਕੋਈ ਫਾਇਦਾ ਕਰ ਸਕਦਾ ਉਹ ਗੱਲ ਮੈਨੂੰ ਪੁੱਛੋ। ਪੰਜਾਬ ਦੇ ਕਿਸਾਨ ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਦੇ ਬਾਰੇ ਕੋਈ ਚਰਚਾ ਚੱਲੀ ਅਸੈਂਬਲੀ ਦੇ ਵਿੱਚ? ਇਸ ਵਿਧਾਨ ਸਭਾ ਪੂਰੀ ਚੱਲੀ। ਕਿਸਾਨਾਂ ਦੀ ਗੱਲ ਹੋਈ। ਸਾਡੇ CLP ਦੇ ਲੀਡਰ ਨੇ ਕੱਲ੍ਹ ਕਿਹਾ ਕਿ ਉਹ ਜੋ ਕੁਛ
ਸਮਝੌਤੇ ਹੋਏ ਸੀ ਉਹਨਾਂ ਨੂੰ ਇੰਪਲੀਮੈਂਟ ਕਰਾਇਆ ਜਾਵੇ, ਕਿਸਾਨਾਂ ਨੂੰ ਦੁਬਾਰਾ ਸੜਕਾਂ 'ਤੇ ਬੈਠਣ ਦੀ ਲੋੜ ਨਾ ਪਵੇ। ਔਰ ਮੇਰਾ ਤਾਂ ਜਦੋਂ ਵੀ ਬੋਲਦਾ ਮੈਂ ਤਾਂ ਕਿਸਾਨੀ 'ਤੇ ਬੋਲਦਾ ਜਿੰਨੀ ਕਿ ਮੈਨੂੰ ਆਉਂਦੀ ਆ। ਜੀ ਸ਼ੁਕਰੀਆ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਕਿ ਕੁਝ ਦੇਖਣ ਨੂੰ ਮਿਲ ਰਿਹਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਹਰ ਇੱਕ ਉਸ ਲੀਡਰ ਦੇ ਨਾਲ, ਹਰ ਇੱਕ ਉਸ ਪੋਲੀਟਿਕਸ ਦੇ ਨਾਲ ਗੱਲਬਾਤ ਹੈ ਜਿਹੜੀ ਕਿ ਉਹ ਸਾਂਝੀ ਕੀਤੀ ਜਾਵੇ। ਪਰ ਇਹਨਾਂ ਤਸਵੀਰਾਂ ਦੇ ਜ਼ਰੀਏ ਜਿਹੜਾ ਕਿ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ। ਤਾਂ ਕਾਂਗਰਸ ਦੇ ਜਿਹੜੇ ਕਿ ਪ੍ਰਧਾਨ ਰਾਜਾ ਵੜਿੰਗ ਜੀ ਵੀ ਪਹੁੰਚੇ ਨੇ, ਤ੍ਰਿਪਤਜਿੰਦਰ ਸਿੰਘ ਬਾਜਵਾ ਜਿਹੜੇ ਕਿ ਤਮਾਮ ਜਿਹੜੇ ਕਿ ਲੀਡਰ ਨੇ ਉਹ ਵੀ ਪਹੁੰਚੇ ਹੋਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਵੜਿੰਗ ਸਾਹਿਬ ਦੇਖੋ ਜੀ, ਸੈਸ਼ਨ ਤਾਂ ਕੋਈ ਹੈ ਨਹੀਂ ਸੀ, ਇਹ ਤਾਂ ਮਜ਼ਾਕ ਕੀਤਾ ਗਿਆ ਪੰਜਾਬ ਦੇ ਲੋਕਾਂ ਨੇ। ਇਹ ਕਾਹਦਾ ਸੈਸ਼ਨ ਹੈ? 24 ਘੰਟਿਆਂ ਤੋਂ ਘੱਟ ਦਾ ਸੈਸ਼ਨ, ਜਿਹਦੇ ਪਿੱਛੇ ਇੰਨਾ ਰੌਲਾ ਪਾਇਆ ਸੀ ਕਿ ਸੁਪਰੀਮ ਕੋਰਟ 'ਚ ਜਾਣਾ ਪਿਆ, ਦਿੱਲੀ ਦੇ ਵਕੀਲ ਹਾਇਰ ਕਰਨੇ ਪਏ, 25-25 ਲੱਖ ਰੁਪਈਆ ਲਾਉਣਾ ਪਿਆ। ਕਿ ਆਹ 24 ਘੰਟਿਆਂ ਤੋਂ ਘੱਟ ਜਿਹੜਾ ਸੈਸ਼ਨ ਬੁਲਾਇਆ ਗਿਆ, ਇਸ ਕਰਕੇ ਇਹਨਾਂ ਸਾਰਾ ਤਾਮਝਾਮ ਰਚਿਆ ਗਿਆ। ਔਰ ਮੇਰਾ ਖਿਆਲ ਕਰੋੜ ਰੁਪਇਆ ਇੱਕ ਦਿਨ ਦਾ ਖਰਚਾ ਆਉਂਦਾ ਹੈ। 2 ਦਿਨਾਂ ਤੇ 2 ਕਰੋੜ ਰੁਪਇਆ ਖਰਚਾ ਕਰਤਾ, 25-50 ਲੱਖ ਰੁਪਇਆ ਉੱਥੇ ਦੇ। 2.5 ਕਰੋੜ ਦੇ ਵਿੱਚ ਲੋਕਾਂ ਦੇ ਪੱਲੇ ਕੁਝ ਨਹੀਂ ਪਾਇਆ। ਔਰ ਮੇਰਾ ਖਿਆਲ 3 ਸੈਸ਼ਨ ਬੁਲਾਉਣੇ ਜ਼ਰੂਰੀ ਹੁੰਦੇ ਆ। ਮੌਨਸੂਨ ਸੈਸ਼ਨ ਹੀ ਖਾ ਗਏ ਮਾਂ ਦੇ ਸ਼ੇਰ, ਤੇ ਆਹ ਸੈਸ਼ਨ 24 ਘੰਟਿਆਂ ਤੋਂ ਘੱਟ। ਤੇ ਬਜਟ ਸੈਸ਼ਨ ਸੀਗਾ ਕਿ 5 ਕੇ 6 ਸੀਟਿੰਗ ਸੀ। ਯਾਨੀ ਕਿ ਹੁਣ ਤੱਕ ਦੇ ਆਜ਼ਾਦੀ ਤੋਂ ਬਾਅਦ ਦੇ ਜੋ ਵਿਧਾਨ ਸਭਾ ਬਣੀ ਹੈ, ਪਹਿਲੀ ਵਾਰੀ ਇੰਨਾ ਘੱਟ ਸਮਾਂ ਜਿਹੜਾ ਹੈ ਵਿਧਾਨ ਸਭਾ ਬੁਲਾਏਗੀ। ਕਾਂਗਰਸ ਦੇ ਸਮੇਂ ਜਾਂ ਅਕਾਲੀ ਦਲ ਦੇ ਸਮੇਂ ਵੀ ਸਮਾਂ ਘੱਟ ਹੁੰਦਾ ਸੀ। ਉਦੋਂ ਵੀ ਦੂਜੇ ਸੂਬਿਆਂ ਦੇ ਮੁਤਾਬਕ ਸਾਡੀਆਂ ਜਿਹੜੀਆਂ ਸਿਟਿੰਗਸ ਬਹੁਤ ਘੱਟ ਹੁੰਦੀਆਂ ਸੀ। ਉਦੋਂ ਵੀ ਅਸੀਂ, ਚਾਹੇ ਸਰਕਾਰ ਸਾਡੀ ਸੀ, ਅਸੀਂ ਖੜੇ ਹੋ ਕੇ ਰੌਲਾ ਪਾ ਦਿੰਦੇ ਸੀ ਕਿ ਸੈਸ਼ਨ ਵਧਾਉਣਾ ਚਾਹੀਦਾ। ਲੇਕਿਨ ਇਸ ਦੇ ਬਾਵਜੂਦ ਵੀ ਇਹਨਾਂ ਨੇ ਤਾਂ ਜਮਾਂ ਹੀ ਬਦਲਾਵ ਲਿਆਂਦਾ। ਇਹ ਕਹਿੰਦੇ ਸੀ ਬਦਲਾਵ ਲੈ ਕੇ ਆਵਾਂਗੇ, ਇਹ 24 ਘੰਟਿਆਂ ਦਾ ਸੈਸ਼ਨ ਹੀ ਤੁਹਾਡੇ ਸਾਹਮਣੇ 5 ਬਿੱਲ ਪਾਸ ਲੈ ਕੇ ਆਏ। ਸੋ ਯਾਰ ਗੱਲ ਬਿਲਸ ਦੇ, ਦੇਖੋ ਸਰਕਾਰ ਨੇ ਬਿੱਲ ਆਪਦੇ ਪਾਸ ਕਰਨੇ ਹੁੰਦੇ ਆ, ਉਹਨਾਂ ਨੇ ਆਪਦਾ ਅੱਗੇ ਕੰਮ ਚਲਾਉਣਾ ਹੁੰਦਾ ਹੈ। ਕੋਈ ਇਹਦੇ ਨਾਲ ਕੋਈ ਇਨਕਲਾਬ ਨਹੀਂ। ਲੇਕਿਨ ਜਿਹੜੇ ਬਹੁਤ ਸਾਰੇ ਭਖਦੇ ਮੁੱਦੇ ਸੀ ਉਹਨਾਂ ਤੇ ਚਰਚਾ ਕਰਨ ਦੀ ਲੋੜ ਸੀ। ਡਰੱਗਸ ਇੱਕ ਬਹੁਤ ਵੱਡਾ ਮੁੱਦਾ ਹੈ, ਮਾਈਨਿੰਗ ਇੱਕ ਬਹੁਤ ਵੱਡਾ ਮੁੱਦਾ ਹੈ, ਲਾਅ ਐਂਡ ਆਰਡਰ ਇੱਕ ਬਹੁਤ ਵੱਡਾ ਮੁੱਦਾ ਹੈ, ਸਟਬਲ ਬਰਨਿੰਗ ਇੱਕ ਬਹੁਤ ਵੱਡਾ ਮੁੱਦਾ ਹੈ। ਇਹ तमाम ਮੁੱਦਿਆਂ ਤੇ, ਕਿਸਾਨਾਂ ਦੇ ਮੁੱਦੇ ਤੇ, ਇਹਦੇ ਤੇ ਚਰਚਾ ਹੋਣੀ ਜ਼ਰੂਰੀ ਸੀ, ਜਿਹੜੀ ਇਹ ਨਹੀਂ ਕਰਦੇ। ਔਰ ਤੁਹਾਡੇ ਸਾਹਮਣੇ ਚੀਕਾਂ ਮਾਰ ਕੇ ਅਸੀਂ ਕਹਿੰਦੇ ਹਾਂ। ਫਿਰ ਅਸੀਂ ਲੋਕ ਸਾਨੂੰ ਇਹ ਕਹਿੰਦੇ ਕਿ ਤੁਸੀਂ ਬਹਿੰਦੇ ਨਹੀਂ ਹੋ। 24 ਘੰਟੇ ਦੇ ਸੈਸ਼ਨ ਦੇ ਵਿੱਚ ਜੇ ਇਕੱਲਾ ਕੇਵਲ ਮੂਕ ਪ੍ਰਦਰਸ਼ਕ ਬਣ ਕੇ ਹੀ ਬਹਿਣਾ ਹੈ ਤਾਂ ਫਿਰ ਮੈਨੂੰ ਲੱਗਦਾ ਬਹਿਣ ਦੀ ਲੋੜ ਨਹੀਂ ਹੈ। ਪੰਜਾਬ ਦੇ ਚੁਣੇ ਹੋਏ ਲੋਕ ਸਾਡੇ ਮੂੰਹ ਵੱਲ ਵੇਖ ਰਹੇ ਹੈ ਕਿ ਅੱਜ ਚੁਣਿਆ ਹੋਇਆ ਨੁਮਾਇੰਦਾ ਵਿਧਾਨ ਸਭਾ 'ਚ ਗਿਆ, ਤਿਆਰ ਤਿਉਰ ਹੋ ਕੇ ਅਸੀਂ ਆਉਣੇ ਕਿ ਅੱਜ ਪੰਜਾਬ ਦੀ, ਆਪਦੇ ਹਲਕੇ ਦੀ ਕਿਸੇ ਮੁੱਦੇ ਦੀ ਗੱਲ ਕਰਾਂ। ਲੇਕਿਨ ਜਦੋਂ ਗੱਲ ਨਾ ਕਰਨ ਦਿੱਤੀ ਜਾਵੇ ਤਾਂ ਫਿਰ ਕਿੱਧਰ ਨੂੰ ਕੰਮ ਜਾਏਗਾ। ਸੋ ਅੱਜ ਪੰਜਾਬ ਦੇ ਲੋਕ ਭਲੀ ਭਾਂਤੀ ਜਾਣਦੇ ਹੈ ਕਿ ਆ ਇਸ ਕੰਮ ਵਾਸਤੇ ਸੈਸ਼ਨ ਬੁਲਾਉਣਾ ਚਾਹੁੰਦੇ ਸੀ ਵਾਰ-ਵਾਰ। ਇਹ 2.5 ਕਰੋੜ ਰੁਪਈਆ ਲਾ ਕੇ ਤੇ ਆ 24 ਘੰਟੇ ਦਾ ਸੈਸ਼ਨ ਇਹਨਾਂ ਨੇ ਬੁਲਾਇਆ। ਤਸਵੀਰ ਅਸੀਂ ਤੁਹਾਡੇ ਨਾਲ ਜਿਹੜੀ ਕਿ ਸਾਂਝੀ ਕੀਤੀ ਆ। ਰਾਜਾ ਵੜਿੰਗ ਹੋਰਾਂ ਦੇ ਵੱਲੋਂ ਚਰਚਾ ਕੀਤੀ ਗਈ ਕਿ ਜਿਹੜਾ ਸੈਸ਼ਨ ਆ ਉਸ ਦੇ ਵਿੱਚ 2.5 ਕਰੋੜ ਰੁਪਇਆ ਲੱਗਿਆ। ਵੜਿੰਗ ਸਾਹਿਬ ਵੜਿੰਗ ਸਾਹਿਬ ਮੁਬਾਰਕਾਂ ਹੀ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਪਹਿਲਾਂ ਤਾਂ। ਥੈਂਕ ਯੂ ਬ੍ਰਦਰ, ਥੈਂਕ ਯੂ, ਬਹੁਤ ਮਿਹਰਬਾਨੀ। ਸਾਨੂੰ ਵੀ ਹੁਣੇ ਪਤਾ ਲੱਗਿਆ ਸੀ ਕਿ ਵੜਿੰਗ ਸਾਹਿਬ ਦਾ ਜਨਮ ਦਿਨ ਹੈਗਾ। ਧੰਨਵਾਦ ਭਾਜੀ, ਤੁਸੀਂ ਬਹੁਤ ਮਿਹਰਬਾਨੀ ਤੁਹਾਡਾ। ਬਹੁਤ ਵੜਿੰਗ ਸਾਹਿਬ ਜਿਹੜਾ ਸੈਸ਼ਨ 24 ਘੰਟਿਆਂ ਤੋਂ ਵੀ ਘੱਟ ਦਾ ਜਿਹੜਾ ਕਿ ਸਮਾਂ ਲੱਗ ਰਿਹਾ ਹੈਗਾ, ਇਸ ਦੇ ਵਿੱਚ ਸੱਦਿਆ ਗਿਆ, ਕੀ ਲੱਗਦਾ ਵੀ ਪੰਜਾਬ ਦੇ ਪ੍ਰੋਪਰ ਮੁੱਦਿਆਂ ਦੇ ਉੱਪਰ ਗੱਲ ਹੋ ਗਈ ਹੈ? ਦੇਖੋ ਜੀ, 24 ਘੰਟਿਆਂ ਦੇ ਵਿੱਚ ਪੰਜਾਬ ਦੇ ਕਿੱਦਾਂ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ। ਔਰ ਮੇਰਾ ਖਿਆਲ 24 ਘੰਟਿਆਂ ਤੋਂ ਵੀ ਘੱਟ ਸਮਾਂ ਸੱਦਿਆ ਗਿਆ। 2.5 ਕਰੋੜ ਰੁਪਇਆ ਇਸ ਸੈਸ਼ਨ ਤੇ ਲੱਗ ਗਿਆ ਹੋਣਾ। ਇੱਕ ਦਿਨ ਦਾ ਕਰੋੜ ਰੁਪਏ ਦਾ ਖਰਚਾ, 50 ਲੱਖ ਰੁਪਏ ਦਿੱਲੀ ਵਕੀਲਾਂ ਨੂੰ ਜਿਹੜਾ ਮਨਜ਼ੂਰੀ ਲੈ ਕੇ ਆਏ। ਔਰ ਪੂਰੇ ਸਾਲ ਦੇ ਵਿੱਚ ਬਜਟ ਸੈਸ਼ਨ ਹੋਇਆ, ਉੱਥੇ 5-6 ਸੀਟਿੰਗ ਸੀਗੀਆਂ। ਇਹ ਮੌਨਸੂਨ ਸੈਸ਼ਨ ਖਾ ਗਏ। ਵਿੰਟਰ ਸੈਸ਼ਨ ਜਿਹੜਾ ਹੁੰਦਾ 1 ਸਾਲ ਦੇ ਵਿੱਚ, ਆ ਹੁਣ ਤੁਹਾਡੇ ਸਾਹਮਣੇ ਡੇਢ ਦਿਨ ਦਾ ਜਿਹੜਾ ਇਹਨਾਂ ਨੇ ਬੁਲਾਇਆ, ਜਾਣੀ ਕਿ 24 ਘੰਟਿਆਂ ਤੋਂ ਘੱਟ ਦਾ ਬੁਲਾਇਆ। ਇਹਦੇ ਨਾਲ ਕਿੱਦਾਂ ਪੰਜਾਬ ਦੇ ਅਸੀਂ ਮੁੱਦਿਆਂ ਤੇ ਗੱਲ ਕਰ ਲਾਂਗੇ? 117 ਤੋਂ ਚੁਣੇ ਹੋਏ ਅਸੀਂ MLA ਹਾਂ, 40 ਸਵਾਲ ਲੱਗੇ ਤੇ ਮੇਰਾ ਖਿਆਲ 70 ਬੰਦੇ ਤਾਂ ਸੁੱਚੇ ਮੂੰਹ ਹੀ ਮੁੜ ਗਏ, ਉਹ ਬੋਲੇ ਹੀ ਨਹੀਂ। ਉਹਨਾਂ ਨੇ ਵਾਸੀ ਲੈਂਦੇ ਦਾ ਮੂੰਹ ਖੁੱਲਦਾ ਨਹੀਂ ਦੇਖਿਆ ਹੋਣਾ ਮੈਂ ਕਿਸੇ ਦਾ। ਰੀਜ਼ਨ ਬੀਇੰਗ ਹੈ ਕਿ ਪੰਜਾਬ ਸਰਕਾਰ ਸੰਜੀਦਗੀ ਨਹੀਂ ਦਿਖਾ ਰਹੀ ਪੰਜਾਬ ਦੇ ਮੁੱਦਿਆਂ ਤੇ। ਤੁਸੀਂ ਮੈਨੂੰ ਦੱਸ ਦਿਓ, ਕੋਈ ਹੋਰ ਕਿਸੇ ਚਾਹ ਬਣਾਉਣ ਵਾਲੇ ਮੇਰੇ ਭਰਾ ਨੂੰ ਪੁੱਛ ਲਓ ਕਿ ਪੰਜਾਬ ਦੇ ਮੁੱਦਿਆਂ ਤੇ ਤੁਸੀਂ 24 ਘੰਟਿਆਂ ਤੋਂ ਘੱਟ ਸਮੇਂ 'ਚ ਚਰਚਾ ਕਰ ਸਕਦੇ ਹੋ? ਉਹ ਵੀ ਚਰਚਾ ਦਾ ਸਮਾਂ ਤਾਂ ਮਿਲੇ ਹੀ ਨਹੀਂ। ਸਵਾਲ ਜਵਾਬ, ਫਿਰ 0 ਆਰ,
ਫਿਰ ਧਿਆਨ ਦਿਵਾਓ ਮਤੇ ਤੇ ਤੁਸੀਂ ਕਿਹੜੇ ਸਮੇਂ ਚਰਚਾ ਕਰਨੀ ਹੈ। ਤੁਹਾਨੂੰ ਕਿਸੇ ਮੁੱਦੇ ਤੇ ਡਰੱਗਸ ਦੇ ਮੁੱਦੇ ਤੇ ਘੱਟੋ ਘੱਟ 3 ਦਿਨ ਦੀ ਬਹਿਸ ਹੋਣੀ ਚਾਹੀਦੀ ਹੈ। ਮਾਈਨਿੰਗ ਦੇ ਮੁੱਦੇ ਤੇ ਕੇਵਲ 2 ਦਿਨ ਦੀ ਘੱਟੋ ਘੱਟ ਬਹਿਸ ਹੋਣੀ ਚਾਹੀਦੀ ਹੈ, ਜਿਹਦੇ ਤੇ ਲੋਕ ਆਪਦਾ ਹੱਲ ਦੱਸਣ। ਲਾਅ ਐਂਡ ਆਰਡਰ ਤੇ ਕੋਈ 2 ਦਿਨ ਦੀ ਬਹਿਸ ਹੋਣੀ ਚਾਹੀਦੀ ਹੈ, ਜਿਹਦੇ ਤੇ ਲਾਅ ਐਂਡ ਆਰਡਰ ਦਾ ਅਸੀਂ ਕੋਈ ਪੁਖਤਾ ਇੰਤਜ਼ਾਮਾਤ ਕਰੀਏ। ਕਿਸਾਨਾਂ ਦੇ ਮੁੱਦੇ ਤੇ ਸਾਨੂੰ ਬਹਿਸ ਕਰਨੀ ਚਾਹੀਦੀ। ਹੁਣ ਸਟਬਲ ਬਰਨਿੰਗ 'ਚ ਕੋਈ ਸੁਝਾਅ ਦੇ ਰਿਹਾ ਤੇ ਉਹਨੂੰ ਕਹਿੰਦੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ। ਕਿੱਡਾ ਵੱਡਾ ਪਰਾਲੀ ਦਾ ਮੁੱਦਾ ਹੈ, ਸਾਡੇ ਲੋਕਾਂ ਦੇ ਬੱਚਿਆਂ ਦੇ ਸਾਹ ਨਾਲ ਜੁੜਿਆ ਹੋਇਆ ਮੁੱਦਾ ਹੈ। ਰੋਜ਼ ਮਾਨ ਸਾਹਿਬ ਇਹ ਗੱਲ ਕਹਿੰਦੇ ਹੈ ਕਿ ਸਾਹ ਨਹੀਂ ਆਉਣ ਵਾਲੇ ਬੱਚਿਆਂ ਦੇ ਅਸੀਂ ਦੁਸ਼ਮਣ ਬਣਦੇ ਜਾ ਰਹੇ ਹਾਂ। ਆਓ ਫਿਰ ਚਰਚਾ ਕਰੀਏ। ਅਸੀਂ ਇਹ ਨਹੀਂ ਕਹਿੰਦੇ ਇਹ ਕੋਈ ਮੁੱਦਾ ਕੋਈ ਵਿਅਕਤੀ ਲਿਆਇਆ ਨਹੀਂ, ਲੇਕਿਨ ਜਿੰਨਾ ਚਿਰ ਚਰਚਾ ਨਹੀਂ ਕਰਾਂਗੇ ਉਹਨਾਂ ਚਿਰ ਇਸ ਮੁੱਦੇ ਦਾ ਹੱਲ ਕਿਵੇਂ ਨਿਕਲੂਗਾ। ਤੁਸੀਂ ਸ਼ਹਿਰਾਂ 'ਚ ਗਏ, ਜ਼ਿਲ੍ਹਿਆਂ 'ਚ ਗਏ, ਇੱਕ ਧਰਨੇ ਮੁਜ਼ਾਹਰੇ ਰੋਸ ਕੀਤੇ ਕਿ ਡਰੱਗਸ ਆ ਜਿਹੜੀ ਕਿ ਉਹ ਸਾਡੇ ਜਵਾਕਾਂ ਨੂੰ ਖਾ ਰਹੀ ਆ। ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਮੈਂ ਆਪਦੇ ਬੱਚੇ ਦੇ ਨਾਲ ਇੱਕ ਬੰਦਾ ਛੱਡਿਆ ਹੋਇਆ ਹੈਗਾ, ਪਰ ਉਸ ਦੇ ਉੱਪਰ ਚਰਚਾ ਕਰਨੀ ਬਣਦੀ ਸੀ ਜਿੱਥੇ ਕਿ ਨਹੀਂ ਕਰੀ। ਮੈਂ ਤਾਂ ਤੁਹਾਨੂੰ ਕਿਹਾ ਹੈ ਕਿ ਹਰ ਮੁੱਦੇ ਤੇ ਘੱਟੋ ਘੱਟ 2 ਦਿਨ ਦੀ ਚਰਚਾ ਹੋਣੀ ਚਾਹੀਦੀ ਹੈ ਜੇ ਮੁੱਦੇ ਦਾ ਹੱਲ ਹੋਣਾ। 15 ਮਿੰਟਾਂ ਦੀ ਚਰਚਾ ਦੇ ਨਾਲ ਗੱਲ ਬਣਨੀ ਨਹੀਂ ਹੈ। ਉਹਦੇ ਵਿੱਚ ਤੁਸੀਂ ਬਿੱਲ ਵੀ ਪਾਸ ਕਰ ਲਏ, ਉਹਦੇ ਵਿੱਚ ਤੁਸੀਂ ਆਪਦੇ ਭਾਸ਼ਣ ਵੀ ਦੇਤੇ, ਉਹਦੇ ਵਿੱਚ ਸਰਕਾਰ ਦੇ ਸੋਲੇ ਵੀ ਗਾਤੇ। ਸੋ ਇਹ ਗੱਲ ਕੋਈ ਚੰਗੀ ਨਹੀਂ, ਇਹ ਬੈਡ ਪ੍ਰੈਕਟਿਸ ਹੈ ਔਰ ਸਾਨੂੰ ਜਿਹੜਾ ਆਉਣ ਵਾਲਾ ਸਮਾਂ ਉਹ ਮਾਫ ਨਹੀਂ ਕਰੇਗਾ। ਜੀ ਸ਼ੁਕਰੀਆ। ਤਾਂ ਅਸੀਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਆ। ਉਹਨਾਂ ਦਾ ਕਹਿਣਾ ਕਿ ਜਿਹੜੀ ਚਰਚਾ ਹੈਗੀ ਉਹ ਲੰਮੇ ਸੈਸ਼ਨਾਂ ਦੇ ਥਰੂ ਹੀ ਹੋ ਸਕਦੀ ਹੈ। ਜਿਵੇਂ ਸੱਤਾ ਧਿਰ ਕਹਿੰਦੀ ਰਹੀ ਆ, ਵਿਰੋਧੀ ਧਿਰ ਨੂੰ ਘੇਰਦੀ ਰਹੀ ਆ ਕਿ ਸੈਸ਼ਨ ਆ ਜਿਹੜੇ ਉਹ ਲੰਬੇ ਹੋਣੇ ਚਾਹੀਦੇ ਆ। ਤਾਂ ਇਹ ਤਸਵੀਰ ਅਸੀਂ ਵਿਧਾਨ ਸਭਾ ਦੇ ਬਾਹਰ ਦੀ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਇਹਨਾਂ ਤਸਵੀਰਾਂ ਦੇ ਵਿੱਚ ਕਾਫੀ ਕੁਛ ਹੈ ਜਿਹੜਾ ਕਿ ਉਹ ਬਿਆਨ ਹੋਣ ਵਾਲਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਵਿਧਾਨ ਸਭਾ ਦੇ ਬਾਹਰ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਵਿਰੋਧੀ ਧਿਰ ਦੇ ਲੀਡਰ ਪਹੁੰਚ ਗਏ ਨੇ, ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਪ੍ਰਗਟ ਸਿੰਘ ਜੀ ਪਹੁੰਚੇ ਨੇ, ਪ੍ਰਤਾਪ ਸਿੰਘ ਬਾਜਵਾ ਪਹੁੰਚੇ ਨੇ, ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ ਨੇ। ਤਾਂ ਇਹਨਾਂ ਜਿਹੜੇ ਲੀਡਰ ਨੇ, ਇਹਨਾਂ ਤਮਾਮ ਲੀਡਰਾਂ ਦੇ ਨਾਲ ਥੋੜ੍ਹੀ ਬਹੁਤੀ ਜਿਹੜੀ ਕਿ ਗੱਲਬਾਤ ਆ, ਚਰਚਾ ਹੈਗੀ ਜਿਹੜੀ ਉਹ ਕਰਾਂਗੇ, ਕਿਉਂਕਿ 24 ਘੰਟਿਆਂ ਦਾ ਜਿਹੜਾ ਸੈਸ਼ਨ ਚੱਲਿਆ। ਵੈਸੇ ਕਹਿਣ ਨੂੰ 2 ਰੋਜ਼ਾ ਸੈਸ਼ਨ ਸੀ, ਪਰ 24 ਘੰਟਿਆਂ ਦਾ ਜਿਹੜਾ ਸਮਾਂ ਸੀ ਇਸ ਸੈਸ਼ਨ ਦੇ ਵਿੱਚ ਦੇਖਣ ਨੂੰ ਮਿਲਿਆ। ਕੱਲ੍ਹ 2 ਵਜੇ ਤੋਂ 5:30 ਵਜੇ ਤੱਕ ਤੇ ਅੱਜ 10 ਵਜੇ ਤੋਂ 2:48 ਤੇ ਜਿਹੜੇ ਕਿ ਲੀਡਰ ਸੀ, MLA ਸੀ, ਉਹ ਬਾਹਰ ਆਉਣੇ ਸ਼ੁਰੂ ਹੋ ਗਏ ਸੀ। ਪਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਵਿਧਾਨ ਸਭਾ ਦੇ ਬਾਹਰ ਦੀਆਂ ਹੀ ਸਾਂਝੀਆਂ ਕਰ ਰਹੇ ਹਾਂ ਕਿ ਇਹਨਾਂ ਦੇ ਵਿੱਚੋਂ ਕੀ ਕੁਝ ਨਿਕਲੇਗਾ, ਕੀ ਕੁਝ ਸਾਹਮਣੇ ਆਏਗਾ, ਕੀ ਕੁਝ ਜਿਹੜੇ ਮੁੱਦੇ ਸੀ ਅੱਜ ਉਠਾਏ ਗਏ ਨੇ, ਕਿ ਕਿੰਨਾ ਕੁ ਜਿਹੜਾ ਕਿ ਪੰਜਾਬ ਦਾ ਦਰਦ ਆ ਇਸ ਸੈਸ਼ਨ ਦੇ ਵਿੱਚ ਰੱਖਿਆ ਗਿਆ। ਪਰ ਇਹਨਾਂ ਤਸਵੀਰਾਂ ਦੇ ਵਿੱਚ ਬਹੁਤ ਕੁਝ ਅਜਿਹਾ ਜਿਹੜਾ ਕਿ ਸਾਂਝਾ ਕਰਨ ਵਾਲਾ ਹੈਗਾ। ਪ੍ਰਗਟ ਸਿੰਘ ਜੀ, 24 ਘੰਟਿਆਂ ਤੋਂ ਘੱਟ ਦਾ ਸਮਾਂ ਜਿਹੜਾ ਕਿ 22 ਘੰਟਿਆਂ 'ਚ ਮੁਕਾਤਾ ਇਹਨਾਂ ਨੇ ਸੈਸ਼ਨ। 22 ਘੰਟਿਆਂ 'ਚ ਮੁਕਾਤਾ ਇਹਨੇ ਸੈਸ਼ਨ। ਪੰਜਾਬ ਦੀ ਜਿਹੜੀ ਕਹਾਣੀ ਸੀ ਉਹ ਕੋਈ ਇੱਥੇ ਵਾਰਤਾਲਾਪ ਹੋਈ ਪੰਜਾਬ ਦੇ ਮੁੱਦਿਆਂ ਦੀ? ਮਤਲਬ ਹੀ ਨਹੀਂ ਹੈਗੀ। ਉਹ ਤਾਂ ਭਗਵੰਤ ਮਾਨ ਤਾਂ ਅੱਧੇ ਘੰਟੇ ਲਈ ਮੈਨੂੰ 15-20 ਮਿੰਟ ਲਈ ਆਇਆ, ਆਪਣਾ ਬੋਲ ਕੇ ਚਲੇ ਗਿਆ। ਕਿਸੇ ਕੁਐਸਚਨ ਆਵਰ ਤੇ ਕਿਸੇ ਧਿਆਨ ਦਿਵਾਊ ਮਤੇ ਤੇ ਕਿਸੇ ਕਿਉਂਕਿ ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਅਸੀਂ ਮਾਈਨਿੰਗ ਤੇ ਕਮੇਟੀ ਬਣਾ ਦਿੰਦੇ, ਹਾਊਸ ਕਮੇਟੀ। ਉਹਦੇ ਤੋਂ ਵੀ ਮੁੱਕਰ ਗਿਆ ਸਪੀਕਰ। ਫਿਰ ਐਜੂਕੇਸ਼ਨ ਤੇ ਅਸੀਂ ਕਿਹਾ ਸੀਗਾ ਇੱਕ ਕਮੇਟੀ ਬਣਾ ਦਿਓ ਹਾਊਸ ਦੀ, ਉਹਦੇ ਤੋਂ ਵੀ ਮੁੱਕਰ ਗਿਆ, ਭੱਜ ਹੀ ਗਿਆ। ਮੇਰਾ ਖਿਆਲ ਇੰਨਾ ਮਾੜਾ ਸਪੀਕਰ ਤਾਂ ਮੈਂ ਅੱਜ ਤੱਕ ਕਦੀ ਦੇਖਿਆ ਨਹੀਂ। ਇਹ ਨਹੀਂ ਲੱਗਦਾ ਵੀ ਜਿਵੇਂ ਮੂਹਰੇ ਜਨਤਾ ਬੈਠੀ ਹੈ ਤੇ ਉਹਨੂੰ ਸੰਬੋਧਨ ਕੀਤਾ ਜਾ ਰਿਹਾ ਤੇ ਬੋਲਿਆ ਜਾ ਰਿਹਾ? ਉਹ ਸੁਣਦਾ ਅਸਲੀ ਗੱਲ ਹੈ, ਮਾਦਾ ਹੀ ਹੈ ਨਹੀਂਗਾ। ਸੁਣਨਾ ਇਹ ਚਾਹੁੰਦਾ ਹੀ ਨਹੀਂ ਹੈ। ਅਸਲੀ ਪ੍ਰੋਬਲਮ ਤਾਂ ਇੱਥੇ ਆ ਵੀ ਇਹ ਡੈਮੋਕ੍ਰੇਸੀ ਦੇ ਇਹਨਾਂ ਨੂੰ ਮਾਇਨੇ ਨਹੀਂ ਪਤਾ। ਇਹ ਤਾਂ ਡਿਕਟੇਟਰਸ਼ਿਪ ਹੈਗੀ ਆ। ਔਰ ਇੱਕ ਗੱਲ ਬੜੀ ਕਲੀਅਰ ਆ, ਭਗਵੰਤ ਮਾਨ ਜੀ, ਦਿੱਲੀ ਵਾਲਿਆਂ ਨੇ ਫੋਨ ਬਾਅਦ 'ਚ ਬੰਦ ਕਰ ਲੈਣਾ, ਕਬਰ ਤੁਹਾਡੀ ਪੱਟੀ ਜਾਣੀ ਆ। ਸੁਖਪਾਲ ਸਿੰਘ ਖਹਿਰਾ ਦੀ ਕੋਈ ਖਬਰਸਾਰ ਆਈ ਬਾਹਰ? ਪਤਾ ਨਹੀਂ, ਉਹ ਤਾਂ ਹੁਣ ਰਿਜ਼ਰਵ ਹੈ। ਆਪਾਂ ਕੋਈ ਕੋਰਟ ਤੇ ਤਾਂ ਕੋਈ ਕਮੈਂਟ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਜਿਹੜਾ ਉਹ ਰਿਜ਼ਰਵ ਕੀਤਾ ਆ ਆਰਡਰ ਜਿਹੜਾ ਹੈ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਦੇ ਵਿੱਚ ਕਾਫੀ ਕੁਝ ਹੈ ਜਿਹੜਾ ਕਿ ਸਾਹਮਣੇ ਆ ਰਿਹਾ। ਪਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਵਿਰੋਧੀ ਧਿਰ ਦੇ ਲੀਡਰ ਨੇ, ਤਾਂ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ MLAs ਬਾਹਰ ਆ ਰਹੇ ਨੇ, ਉਵੇਂ ਅਸੀਂ ਤੁਹਾਡੇ ਰੂਬਰੂ ਜਿਹੜੀ ਕਿ ਉਹਨਾਂ ਦੀ ਗੱਲਬਾਤ ਆ, ਵਾਰਤਾਲਾਪ ਆ, ਉਹ ਕਰ ਰਹੇ ਹਾਂ। ਤਾਂ ਇਹ ਤਸਵੀਰ ਜਿਹੜੀ ਕਿ ਹੋਰ ਸਾਂਝੀ ਕਰਾਂਗੇ ਵਿਧਾਨ ਸਭਾ ਦੇ ਬਾਹਰ ਦੀਆਂ ਤਸਵੀਰਾਂ। ਜਿਵੇਂ ਕੱਲ੍ਹ ਦੀ ਗੱਲ ਕਰ ਲਈਏ, ਕੱਲ੍ਹ ਜਿਹੜਾ ਸੈਸ਼ਨ ਸੀ ਉਹ 2 ਵਜੇ ਤੋਂ ਲੈ ਕੇ 5:30 ਵਜੇ ਤੱਕ ਚੱਲਿਆ ਤੇ ਅੱਜ ਜਿਹੜਾ ਸੈਸ਼ਨ ਆ 10 ਵਜੇ ਤੋਂ ਲੈ ਕੇ 12:48 ਤੱਕ ਜਿਹੜਾ ਕਿ ਉਹ ਸੈਸ਼ਨ ਚੱਲਿਆ। ਤਾਂ 22 ਘੰਟਿਆਂ ਦਾ ਜਿਹੜਾ ਸਮਾਂ ਸੀ ਉਹ ਦਿੱਤਾ ਗਿਆ ਸੈਸ਼ਨ ਦੇ ਵਿੱਚ। ਪਰ ਅਸੀਂ ਗੱਲ ਕਰਨੀ ਚਾਹਾਂਗੇ
ਜਿਹੜੇ ਨੇ ਸਰਕਾਰ ਪਿੱਠ ਤਪਾਉਂਦੀ ਨਜ਼ਰ ਆਈ। ਯਾਰ ਤੁਸੀਂ ਇਹ ਪਹਿਲਾਂ ਮੈਨੂੰ ਸਾਡੇ ਕੋਲ ਸਵਾਲ ਤੁਸੀਂ ਮੈਨੂੰ ਪੁੱਛੋ, ਮੈਂ ਤੁਹਾਨੂੰ ਪੁੱਛਦਾ ਤੁਹਾਨੂੰ ਕਿਵੇਂ ਦਾ ਅੱਜ ਸੈਸ਼ਨ ਲੱਗਾ? ਕਦੀ ਇੰਨਾ ਸ਼ਾਰਟ ਸੈਸ਼ਨ ਅੱਜ ਤੱਕ ਤੁਸੀਂ ਆਪਣੀ ਜ਼ਿੰਦਗੀ 'ਚ ਵੇਖਿਆ? ਇਹਦਾ ਚੱਲ ਤੂੰ ਤਾਂ ਮੇਰੇ ਕੋਲ ਇੱਕ ਅੱਧਾ ਹੀ ਵੇਖਿਆ ਹੋਣਾ, ਠੀਕ ਹੈ ਨਾ, ਬਾਕੀਆਂ ਵੇਖੇ ਨੇ। ਤੁਸੀਂ ਮੈਨੂੰ ਦੱਸ ਦਿਓ ਕਿ ਇੰਨਾ ਸ਼ਾਰਟ ਸੈਸ਼ਨ ਕਿਸੇ ਨੇ ਨਹੀਂ ਵੇਖਿਆ। ਔਰ ਬੜੀ ਬਦਕਿਸਮਤੀ ਆ, ਪੰਜਾਬ ਦੇ ਮਸਲੇ ਉਹਨਾਂ ਨੂੰ ਅਸੀਂ ਉਠਾ ਨਹੀਂ ਸਕੇ। ਮੈਨੂੰ ਅੱਜ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਯਾਦ ਹੈ। ਮੈਂ 2013 'ਚ ਬੈਠਾ ਸੀ ਤੇ ਉਦੋਂ ਅਸੀਂ ਤੁਹਾਨੂੰ ਪਤਾ ਬਹੁਤ ਅਗੇਂਸਟ ਬੋਲਦੇ ਸੀ ਜੀ। ਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਬੁਲਾ ਕੇ, ਮੈਨੂੰ ਕਹਿੰਦੇ ਆਫਿਸ 'ਚ ਆਈ। ਮੈਂ ਉਹਨਾਂ ਦੇ ਮੈਂ ਕਿਹਾ ਪਤਾ ਨਹੀਂ ਕੀ ਕੰਮ ਹੈ, ਗਿਆ ਔਰ ਬੜੇ ਦੂਰ ਅੰਦੇਸ਼ੀ ਵਾਲਾ ਚੀਫ ਮਿਨਿਸਟਰ ਸੀਗੇ। ਮੈਨੂੰ ਕਹਿੰਦੇ ਕਾਕਾ ਜਿੰਨਾ ਆਪਾਂ ਬੋਲ ਜਾਂਦੇ ਆ ਕੀ ਇਹ ਪੰਜਾਬ ਲਈ ਠੀਕ ਹੈ? ਮੈਂ ਜੀ ਨਹੀਂ ਠੀਕ। ਮੈਂ ਜੀ ਪਹਿਲਾਂ ਆਪਣੇ ਬੰਦਿਆਂ ਨੂੰ ਨੱਥ ਪਾਓ। ਕਹਿੰਦੇ ਕਿ ਚਲੋ ਉਹਨਾਂ ਨੂੰ ਤਾਂ ਨਹੀਂ ਮੈਂ ਕਹਿਣਾ, ਕਹਿੰਦੇ ਤੇਰੇ ਪਿਤਾ ਜੀ ਮੇਰੇ ਨਾਲ ਐਮਐਲਏ ਹੁੰਦੇ ਸੀ, ਅਸੀਂ ਡਿਸਕਸ਼ਨ ਕਰਦੇ ਸੀ ਔਰ ਇੰਨੀ ਹੈਲਦੀ ਡਿਸਕਸ਼ਨ ਹੁੰਦੀ ਸੀ ਕਿ ਕਈ ਵਾਰੀ ਕਹਿੰਦੇ ਕਿ ਸਾਨੂੰ ਰਾਤ 12-12 ਵੱਜ ਜਾਂਦੇ ਸੀ, ਇੱਕ ਐਮਐਲਏ 1.5-2 ਘੰਟੇ ਲੈਕਚਰ ਦਿੰਦਾ ਸੀ। ਚਾਹੇ ਕਹਿੰਦੇ ਉਸ ਵੇਲੇ ਗਿਆਨੀ ਜੈਲ ਸਿੰਘ ਸੀ, ਚਾਹੇ ਕਹਿੰਦੇ ਉਸ ਵੇਲੇ ਕੋਈ ਹੋਰ ਚੀਫ ਮਿਨਿਸਟਰ ਸੀ ਜਾਂ ਕੋਈ ਹੋਰ ਚੀਫ ਮਿਨਿਸਟਰ ਸੀ। ਕਹਿੰਦੇ 2-2 ਘੰਟੇ ਇੱਕ ਐਮਐਲਏ ਆਪਣੇ ਇਲਾਕੇ ਦੀ ਨਹੀਂ ਪੂਰੇ ਪੰਜਾਬ ਦੀ ਡਿਸਕਸ਼ਨ ਕਰਦਾ ਸੀ। ਤੇ ਕਹਿੰਦੇ ਜਾ ਕੇ ਜਿਹੜੀ ਲਾਇਬ੍ਰੇਰੀ 'ਚ ਆ ਉਹਦੇ 'ਚੋਂ ਉਹਨਾਂ ਦੇ ਨੋਟਸ ਪੜ੍ਹੋ, ਕੋਈ ਤੁਹਾਨੂੰ ਅਕਲ ਆਵੇ। ਮੈਂ ਕਿਹਾ ਬਾਦਲ ਸਾਹਿਬ ਇੱਕ ਚੀਜ਼ ਤੇ ਤੁਸੀਂ ਕਰੋ, ਪੁਰਾਣਾ ਚੀਫ ਮਿਨਿਸਟਰ ਕੋਈ ਵੀ ਉੱਥੇ ਕਦੀ ਉਹਨੇ ਬੈਠੇ ਰਨਿੰਗ ਕਮੈਂਟਰੀ ਨਹੀਂ ਸੀ ਕੀਤੀ। ਇਹ ਤਾਂ ਤੁਸੀਂ ਵੇਖਦੇ ਰਹੇ ਹੋ ਨਾ, ਕਦੀ ਇੱਦਾਂ ਦੀ ਹੋਸ਼ੀ ਜਵਾਬ ਮਜ਼ਾਕ, ਹਾਂ ਹਲਕੇ ਫੁਲਕੇ ਮਜ਼ਾਕ ਹੁੰਦੇ ਸੀ, ਬੋਲਦੇ ਹਾਂ ਅਸੀਂ ਵੀ ਬੈਠਿਆਂ ਕਰਦੇ ਰਹਿਣਾ ਉਹਨਾਂ। ਪਰ ਜਿੱਦਾਂ ਦੀ ਇਹ ਚੀਜ਼ ਆ ਗਈ ਆ ਇਹ ਪੰਜਾਬ ਲਈ ਕੋਈ ਬਹੁਤ ਠੀਕ ਨਹੀਂ ਗੀ, ਨੁਕਸਾਨਦੇਹ ਆ। ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਪਏਗਾ, ਕਹਿਣਾ ਕਿ ਮੈਂ ਹੀ ਇਮਾਨਦਾਰ ਹਾਂ। ਤੇ ਯਾਰ ਜੇ ਤੂੰ ਇਕੱਲਾ ਹੀ ਇਮਾਨਦਾਰ ਆ ਤੇ ਅੱਗੇ ਬੈਠੇ ਆ, ਫੜ ਕੇ ਤੈਨੂੰ ਰੋਕਿਆ ਕਿੰਨੇ ਆ? ਫੜ ਕੇ ਅੰਦਰ ਦੇ ਤੇ ਸਾਡੀਆਂ ਪ੍ਰਾਪਰਟੀਆਂ ਨਸ਼ਰ ਕਰ। ਜਿਹੜਾ ਆਫੀਸਰ ਬਣਾਏਗਾ ਕੇਸ ਉਹਨੂੰ ਕਹਿ ਕੇ ਪਹਿਲਾਂ ਅਸੀਂ ਅਰੈਸਟ ਵੀ ਦੇਵਾਂਗੇ, ਪਬਲਿਕ ਦੇ ਵਿੱਚ ਪ੍ਰਾਪਰਟੀ ਜਾਣੀ ਚਾਹੀਦੀ ਆ। ਤੇ ਬਾਅਦ 'ਚ ਇੱਕ ਚੀਜ਼ ਵੀ ਕਹਿਣੀ ਚਾਹੁੰਦਾ ਮੈਂ ਕਿ ਡੰਡਾ ਦੇ ਕੇ ਉਹ ਪ੍ਰਾਪਰਟੀ ਲਵਾਂਗੇ ਵੀ, ਭਾਵੇਂ ਬੇਨਾਮੀ ਆ ਮੰਨਾਂਗੇ ਸਾਡੀ ਆ, ਕੋਰਟ 'ਚ ਕਹਾਂਗੇ ਸਾਡੀ ਆ, ਪਰ ਨਾਲ ਕਹਾਂਗੇ ਵਿਜੀਲੈਂਸ ਜਿਹੜੀ ਪ੍ਰਾਪਰਟੀ ਆ ਇਹਨੂੰ ਨਸ਼ਰ ਕਰੇ ਤੇ ਮੈਨੂੰ ਜਿਹੜੀ ਸਜ਼ਾ ਦੇਣੀ ਆ, ਸਾਨੂੰ ਸਜ਼ਾ ਦੇਣੀ ਉਹ ਸਜ਼ਾ ਦਿੱਤੀ ਜਾਵੇ ਤੇ ਇਹ ਪ੍ਰਾਪਰਟੀਆਂ ਸਾਨੂੰ ਵਾਪਸ ਕੀਤੇ ਜਾਣ, ਸਾਨੂੰ ਪੈਨਲਟੀ ਲਾਈ ਜਾਏ। ਇਹ ਤਾਂ ਗੱਲ ਬਣਦੀ ਆ ਕਿ ਨਹੀਂ? ਤੇ ਜੇ ਉੱਥੇ ਬੈਠੇ ਕਿ ਜੇ ਤੁਸੀਂ ਕਰਪਟ ਯਾਰ ਸਾਰੀ ਜ਼ਿੰਦਗੀ ਸਾਡੇ ਪਰਿਵਾਰਾਂ ਦੀ ਪੋਲਿਟਿਕਸ 'ਚ ਨਿਕਲ ਗਈ ਆ। ਤੇ ਚੀਫ ਮਿਨਿਸਟਰ ਕਹਿੰਦਾ ਮੈਂ ਬੈਠਾ ਆਪਣੇ ਘਰ ਪਿੱਛੇ ਕੰਧ ਸੀਗੀ ਤੇ ਮੈਂ ਕਹਿਣਾ ਚਾਹੁੰਦਾ ਸਰਦਾਰਾ ਇਹ ਮੇਰੀ ਕੰਧ ਵੀ ਉਹੀ ਆ ਜਿਹੜੇ ਮੇਰੇ ਦਾਦੇ ਨੇ ਬਣਾਈ ਸੀ, ਉਹ ਮੈਂ ਨਹੀਂ ਬਣਾਈ, ਮੇਰੀ ਵੀ ਉਹੀ ਕੰਧ ਆ। ਤੇ ਇਸ ਕਰਕੇ ਜਦੋਂ ਵੀ ਬੋਲਣਾ ਚਾਹੀਦਾ ਚੀਫ ਮਿਨਿਸਟਰ ਨੂੰ ਕੋਈ ਤਮੀਜ਼ ਨਾਲ ਗੱਲ ਕਰਨੀ ਚਾਹੀਦੀ। ਜਿਹੜੇ 5 ਬਿੱਲ ਪੇਸ਼ ਕੀਤੇ ਗਏ ਰੰਧਾਵਾ ਕਿਹੜੇ ਬਿੱਲ ਨੇ? ਕੋਈ ਬਹਿਸ ਹੀ ਨਹੀਂ, ਕੋਈ ਪਤਾ ਹੀ ਨਹੀਂ। ਤਾਂ ਇਹ ਤਸਵੀਰ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਕਿਹਾ ਕਿ ਜੇਕਰ ਅਸੀਂ ਗਲਤ ਹਾਂ, ਜੇਕਰ ਸਾਡੇ ਉੱਪਰ ਕੋਈ ਜਾਂਚ ਦੀ ਗੱਲ ਕਰਦੇ ਹੋ ਤਾਂ ਉਸ ਦੀ ਜਾਂਚ ਕਰੋ। ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਵਿਧਾਨ ਸਭਾ ਦੀ ਤਸਵੀਰ ਹੈ। ਤਾਂ ਉਸ ਤੋਂ ਬਾਅਦ ਜਿਹੜਾ ਕਿ MLAs ਜਾਂ ਮੰਤਰੀ ਨੇ ਜਿਹੜੇ ਮਿਲ ਰਹੇ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਕਾਫੀ ਕੁਝ ਆ ਜਿਹੜਾ ਕਿ ਸਾਂਝਾ ਕਰਨ ਦੀ ਜਿਹੜੀ ਕਿ ਗੱਲ ਹੈ ਉਹ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਕੁਝ ਕੁ ਲੀਡਰ ਜਿਹੜੇ ਕਿ ਇੱਥੇ ਰਹਿ ਗਏ ਨੇ ਤੇ ਕੁਝ ਕੁ ਜਿਹੜੇ ਕਿ ਚਲੇ ਗਏ ਨੇ। ਤਾਂ ਅਸੀਂ ਤੁਹਾਡੇ ਨਾਲ ਇਸੇ ਪੱਖ ਤੋਂ ਜਿਹੜੀਆਂ ਕਿ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਸਾਡੀਆਂ ਪ੍ਰਾਪਰਟੀਆਂ ਕੋਈ ਇੱਦਾਂ ਬਣਾਈਆਂ ਗਈਆਂ ਨੇ ਤਾਂ ਉਹਨਾਂ ਦੀ ਜਾਂਚ ਜਿਹੜੀ ਉਹ ਕਰਵਾਈ ਜਾਵੇ। ਪਰ ਦੂਸਰੇ ਪਾਸੇ
ਇਹ ਤਸਵੀਰ ਅਸੀਂ ਤੁਹਾਡੇ ਨਾਲ ਵੀ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹਨਾਂ ਮੰਤਰੀਆਂ ਇਹਨਾਂ MLAs ਦੇ ਨਾਲ ਜਿਹੜੀ ਕਿ ਗੱਲਬਾਤ ਆ ਉਹ ਕਰਾਂਗੇ। ਵੀਰਾਂ ਨੇ ਇਹ ਸਾਂਝੀਆਂ ਕਰ ਰਹੇ ਹਾਂ। ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਕਿ ਸਾਡੇ ਨਾਲ ਮੌਜੂਦ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਦਾ ਰਿਹਾ ਸੈਸ਼ਨ? ਵਿਰੋਧੀ ਤੇ ਰਹੇ ਕਹਿੰਦੇ ਨਜ਼ਰ ਆਉਂਦੇ ਨੇ ਕਿ 22 ਘੰਟਿਆਂ ਦਾ ਸੈਸ਼ਨ ਸੀ ਜਿਹੜਾ ਕਿ ਨਿਬੇੜਤਾ, ਕੋਈ ਮੁੱਦਾ ਨਹੀਂ ਖੜਾ ਹੋਇਆ, ਕੋਈ ਚੁੱਕਿਆ ਨਹੀਂ ਗਿਆ, ਕੋਈ ਸਾਨੂੰ ਨਹੀਂ ਬੋਲਣ ਦਾ ਸਮਾਂ ਮਿਲਿਆ। ਦੇਖੋ ਕੁਐਸਚਨ ਹੌਰ 'ਚ ਵੀ ਜਿਹਦੇ ਕੁਐਸਚਨ ਲੱਗੇ ਹੋਏ ਸਾਰਿਆਂ ਨੇ ਬੋਲੇ ਨੇ, ਔਰ ਉਹਦੇ ਨਾਲ ਹੀ ਜਿਹੜਾ ਜ਼ੀਰੋ ਹੌਰ 'ਚ ਉਹ 'ਚ ਵੀ ਬੋਲੇ ਨੇ। ਬੋਲਣ ਦਾ ਸਮਾਂ ਤਾਂ ਮਿਲਿਆ, ਪਰ ਜਦੋਂ ਬਿੱਲ ਪਾਸ ਹੋਣ ਦੀ, ਜਦੋਂ ਪੰਜਾਬ ਦੇ ਲੋਕਾਂ ਦੀ ਗੱਲ ਆਈ, ਉਦੋਂ ਉੱਠ ਕੇ ਚਲੇ ਗਏ, ਜਿਹਦੇ ਨਾਲ ਕਿਤੇ ਨਾ ਕਿਤੇ ਇਹ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਸੋਚ ਫਿਕਰ ਹੈ ਨਹੀਂ ਹੈ। ਸੋ ਅਸੀਂ, ਸਾਡੇ ਮੁੱਖ ਮੰਤਰੀ ਸਾਹਿਬ, ਉਹ ਪੰਜਾਬ ਦੇ ਭਲੇ ਲਈ, ਪੰਜਾਬ ਦੇ ਹਿੱਤ ਲਈ ਹਮੇਸ਼ਾ ਗੱਲ ਕਰਦੇ ਵੀ ਰਹੇ ਨੇ, ਉਹ ਕਰਦੇ ਵੀ ਰਹੇ ਨੇ। ਵਿਰੋਧੀ ਧਿਰ ਕਹਿੰਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਆਉਂਦੇ ਨੇ 15-20 ਮਿੰਟ ਬੋਲ ਕੇ ਚਲੇ ਜਾਂਦੇ ਨੇ, ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਹੈਗਾ। ਕੌਣ ਨਹੀਂ ਸੁਣਦਾ ਜੀ? ਸਾਰੇ ਸੁਣਦੇ ਨੇ। ਅੱਜ ਵੀ ਪੂਰਾ ਟਾਈਮ ਦਿੱਤਾ ਗਿਆ, ਕੱਲ੍ਹ ਵੀ ਪੂਰਾ ਟਾਈਮ ਦਿੱਤਾ ਗਿਆ, ਸਭ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ, ਪਰ ਉਹਨਾਂ 'ਚ ਆਪਸ ਵਿੱਚ ਸੋਥਾ ਨਹੀਂ ਹੈ। ਕਦੇ ਪ੍ਰਧਾਨ ਜੀ ਉੱਠ ਖੜ੍ਹਦੇ ਨੇ, ਕਦੇ ਆਪੋਜੀਸ਼ਨ ਲੀਡਰ ਉੱਠ ਖੜ੍ਹਦਾ, ਇੱਕੋ ਸਮੇਂ 'ਚ ਉੱਠ ਖੜ੍ਹਦੇ ਨੇ। ਸਾਡੇ ਵੱਲੋਂ ਕੋਈ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ। ਜਿਹਨੂੰ ਸਮਾਂ ਮਿਲਿਆ ਉਹਨੂੰ ਸਮਾਂ ਦਿੱਤਾ ਵੀ ਗਿਆ ਔਰ ਬੋਲੇ ਵੀ ਨੇ। ਆਮ ਆਦਮੀ ਪਾਰਟੀ ਆਪ ਕਹਿੰਦੀ ਰਹੀ ਕਿ ਸੈਸ਼ਨ ਲੰਬੇ ਹੋਣੇ ਚਾਹੀਦੇ, ਪਰ ਅੱਜ 22 ਘੰਟਿਆਂ ਦੇ ਵਿੱਚ ਹੀ ਨਿਬੜ ਗਿਆ ਸੈਸ਼ਨ। ਦੇਖੋ ਸਰ, ਵੱਡੀ ਓਪੋਜੀਸ਼ਨ ਨੂੰ ਪ੍ਰੋਬਲਮ ਕਿੱਥੇ ਆ ਰਹੀ ਹੈ ਨਾ, ਆਮ ਆਦਮੀ ਪਾਰਟੀ ਦੇ 92 MLA ਨੇ, ਉਹਦੇ ਹਿਸਾਬ ਨਾਲ ਹੀ ਟਾਈਮ ਦੀ ਜਿਹੜੀ ਡਿਵਾਈਡੇਸ਼ਨ ਹੋਣੀ ਹੈ, ਉਹਦੇ ਹਿਸਾਬ ਨਾਲ ਹੀ। ਕਿਉਂ ਜ਼ਿਆਦਾ MLA ਨੇ ਤਾਂ ਉਹਨਾਂ ਨੂੰ ਸਮਾਂ ਜ਼ਿਆਦਾ ਮਿਲੂਗਾ, ਸੋ ਉਹਦੇ ਅਕੋਰਡਿੰਗ ਸਮਾਂ ਓਪੋਜੀਸ਼ਨ ਨੂੰ ਵੀ ਦਿੱਤਾ ਜਾਂਦਾ। ਕੀ ਲੱਗਦਾ ਵੀ 2.5 ਕਰੋੜ ਦਾ ਮੁੱਲ ਪੈ ਗਿਆ ਜੋ ਪੰਜਾਬ ਦਾ 2.5 ਕਰੋੜ ਰੁਪਇਆ ਲੱਗਿਆ ਇਸ ਸੈਸ਼ਨ ਤੇ? ਜੋੜਾ ਮਾਜਰਾ ਜੀ, ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ। ਇਹ ਤਸਵੀਰ ਵੀ ਵਿਧਾਨ ਸਭਾ ਦੇ ਬਾਹਰ ਦੀ ਆ। ਅਜਿਹੀਆਂ ਤਸਵੀਰਾਂ ਬਹੁਤ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਲੰਬੇ ਕਾਫਲੇ ਗੱਡੀਆਂ ਦੇ ਖੜੇ ਨੇ। ਇਹ ਉਹੀ ਗੱਡੀਆਂ ਨੇ ਜਿਹੜੀਆਂ ਲੋਕਾਂ ਨੇ ਇਹਨਾਂ ਨੂੰ ਦਵਾਈਆਂ ਨੇ, ਲੀਡਰਾਂ ਨੂੰ, MLAs ਨੂੰ, ਤੇ ਇਹਨਾਂ ਦੇ ਵਿੱਚ ਬੈਠ ਕੇ ਸਵਾਰ ਹੁੰਦੇ ਨੇ, ਜਾਂਦੇ ਨੇ ਘਰਾਂ ਨੂੰ, ਤੇ ਫਿਰ ਜਿਹੜੇ ਕਿ ਸੈਸ਼ਨਾਂ ਦੇ ਵਿੱਚ ਜੋ ਵਿਰੋਧੀ ਧਿਰਾਂ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲਾਉਂਦੀਆਂ ਨੇ ਉਹ ਵੀ ਸਾਹਮਣੇ ਆਉਂਦੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਜਿਹੀਆਂ ਗੱਲਾਂ ਹੋਰ ਵੀ ਅਸੀਂ ਕਰਾਂਗੇ। ਪੰਜਾਬ ਵਿਧਾਨ ਸਭਾ ਦਾ ਇਜਲਾਸ ਆ ਜਿਹੜਾ 2 ਰੋਜ਼ਾ ਖਤਮ ਹੋਇਆ, ਤਾਂ ਸਾਡੇ ਨਾਲ ਗੁਰਪ੍ਰੀਤ ਸਿੰਘ ਬਣਾ ਵਾਲੀ ਮੌਜੂਦ ਨੇ। ਬਣਾ ਵਾਲੀ ਸਾਹਿਬ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਾਫੀ ਕੰਮ ਕਰਿਆ ਹੜ੍ਹਾਂ ਦੇ ਵਿੱਚ, ਕਾਫੀ ਨਜ਼ਰ ਆਏ ਕਿ ਜਿੱਥੇ ਵੀ ਪਿੰਡ ਦੇ ਵਿੱਚ ਭੀੜ ਪੈਂਦੀ ਸੀ ਉੱਥੇ ਗੁਰਪ੍ਰੀਤ ਸਿੰਘ ਬਣਾ ਵਾਲੀ ਪਹੁੰਚ ਜਾਂਦੇ ਸੀ। ਹੁਣ ਕੀ ਹਾਲਾਤ ਨੇ ਉੱਧਰਲੇ? ਦੇਖੋ, ਜਿਹੜਾ ਕੁਦਰਤੀ ਦੀ ਕਰੋਪੀ ਸੀ ਬਹੁਤ ਵੱਡੀ ਸੀਗੀ, ਪਰ ਲੋਕਾਂ ਦੇ ਸਹਿਯੋਗ ਨਾਲ, ਸਰਕਾਰ ਦੇ ਸਹਿਯੋਗ ਨਾਲ ਅਸੀਂ ਹਾਲਾਤਾਂ 'ਤੇ ਕਾਬੂ ਪਾ ਕੇ ਵੀ ਰੱਖਿਆ। ਭਾਵੇਂ ਨੁਕਸਾਨ ਹੋਇਆ, ਪਰ ਜਿਸ ਹਿਸਾਬ ਨਾਲ ਪਾਣੀ ਆਇਆ ਸੀ ਜਾਂ ਪਿਛਲਾ ਰਿਕਾਰਡ ਸੀਗਾ 16-17 ਫੁੱਟ ਦਾ, 26 ਫੁੱਟ 'ਤੇ ਜਾ ਕੇ ਵੀ ਉਹ ਨੁਕਸਾਨ ਘੱਟ ਹੋਇਆ। ਅਸੀਂ ਜਿਹੜੀ ਰੇਤ ਭਰੀ ਸੀਗੀ ਉਹ ਵੀ ਬਿਲਕੁਲ ਰੇਤ ਨਿਕਲ ਗਈ। ਜਿੱਥੇ ਸਰਕਾਰ ਨੇ ਸਹਿਯੋਗ ਦਿੱਤਾ ਉੱਥੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਗਾ। ਸੰਤ ਮਹਾਂਪੁਰਸ਼ਾਂ ਨੇ ਦਿੱਤਾ, NRI ਭਰਾਵਾਂ ਨੇ ਦਿੱਤਾ। ਤਾਂ ਲਗਭਗ ਜਿਹੜੀ ਫਸਲ ਸੀਗੀ, ਫਸਲ ਤਾਂ ਉਹਨਾਂ ਦੀ ਜਾ ਕੇ ਦੇਖੋਗੇ ਕਿ ਅੱਗੇ ਨਾਲੋਂ ਵੀ ਜ਼ਿਆਦਾ ਨਿਕਲੀ ਆ ਪਾਣੀ ਦੇ ਕਰਕੇ, ਪਾਣੀ ਥੱਲੇ ਸੁਧਾਰ ਹੋ ਜਾਂਦਾ। ਪਰ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਗਾ ਵਿੱਚ, ਘਰਾਂ ਦੀ ਜਿਹੜੀ ਭਰਪਾਈ ਆ ਗਈ, ਉਹ ਅਸੀਂ ਕਹਿ ਸਕਦੇ ਹਾਂ, ਮੈਂ ਆਪਾਂ ਮੰਨਣ ਨੂੰ ਤਿਆਰ ਹਾਂ ਕਿ ਭਾਵੇਂ ਸਰਕਾਰ ਨੇ ਵੀ ਸਹਾਇਤਾ ਦਿੱਤੀ ਆ ਅਸੀਂ, ਪਰ ਇੱਕ ਵਾਰੀ ਜ਼ਿੰਦਗੀ 'ਚ ਘਰ ਇੱਕ ਵਾਰੀ ਬਣਦਾ। ਕਈ ਘਰਾਂ ਦਾ ਨੁਕਸਾਨ ਹੋਇਆ, ਉਹਦੀ ਅਸੀਂ ਉਨੀ, ਮੈਂ ਆਪ ਮੰਨਦਾ ਵੀ ਭਰਪਾਈ ਨਹੀਂ ਕਰ ਸਕੇ ਜਿੰਨੀ ਕੁ ਉਹਨਾਂ ਦਾ ਨੁਕਸਾਨ ਹੋਇਆਗਾ। ਕੋਸ਼ਿਸ਼ ਬਹੁਤ ਕੀਤੀ ਆ। ਜਿਹੜਾ ਉਹ ਦੌਰ ਸੀ ਜਾਂ ਉਹ ਦਿਨ ਸੀਗੇ ਜਿਹੜੇ ਅੱਜ ਵੀ ਚੇਤੇ ਆਉਂਦੇ ਨੇ, ਰਾਤ ਨੂੰ ਕਈ ਵਾਰ ਪਿਆਂ ਨੂੰ ਸੁਪਨੇ ਆਉਂਦੇ ਹੋਣੇ ਨੇ ਵੀ ਆਹ ਦਿਨ ਸੀ ਜਿਹੜੇ, ਇਹ ਤਾਂ ਅਰਦਾਸ ਕਰਦੇ ਆ ਕਿ ਦੁਬਾਰਾ ਆਉਣ ਨਾ। ਬਿਲਕੁਲ ਜੀ, ਦੇਖੋ ਐਡਾ ਵੱਡਾ ਜਿਹੜਾ ਸੀਗਾ ਨਾ ਕੁਦਰਤ ਦੀ ਕਰੋਪੀ ਜਾਂ ਇੰਨਾ ਪਾਣੀ ਜ਼ਿੰਦਗੀ 'ਚ ਕਦੇ ਨਹੀਂ ਆਇਆ ਸੀ। ਸਾਡੇ ਉੱਥੇ ਪੁਰਾਣਾ ਭਗਵਾਨਪੁਰ ਹੀਂਗ ਨੇ ਪੁਲ ਆ, ਤੁਸੀਂ ਵੀ ਹੜ੍ਹਾਂ ਦੌਰਾਨ ਕਵਰ ਕੀਤਾ, ਤਾਂ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਉਹ ਪੁਲ ਦੇ ਪਾਣੀ ਬਿਲਕੁਲ ਨਾਲ ਤਾਂ ਕੀ ਲੱਗਣਾ, 5 ਫੁੱਟ 6 ਫੁੱਟ ਥੱਲੇ ਚੱਲਿਆ ਸੀ, ਤੇ ਐਤਕੀ ਉਸ ਪੁਲ ਤੋਂ ਵੀ 2 ਫੁੱਟ ਪਾਣੀ ਉੱਪਰ ਚੱਲਿਆ। ਪਰ ਉਹਦੇ ਨਾਲ ਇੱਕ ਹੋਰ ਗੱਲ ਹੋ ਗਈ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਵਾਲਾ, ਕਿ ਕੁਛ ਨਾਲ ਲੱਗਦੇ ਕਿਸਾਨਾਂ ਨੇ ਉਹ ਬੰਨ੍ਹਣ ਵੀ ਖੋਰ ਲਿਆ ਸੀਗਾ ਵੀ ਕਿਹੜਾ ਪਾਣੀ ਆਉਂਦਾ ਗਾ, ਉਹਨੂੰ ਦਰਿਆ ਨੂੰ ਨਾਲੀ ਕਹਿਣ ਲੱਗ ਗਏ। ਸਾਡੇ ਵਾਲੇ ਪਾਸੇ ਤਾਂ ਤੁਸੀਂ ਵੇਖੋਗੇ ਨਾਲੀ ਕਹਿੰਦੇ ਆ, ਪਰ ਕੁਦਰਤ ਨੇ ਦੱਸਤਾ ਵੀ ਇਹ ਦਰਿਆ ਹੀ ਆ। ਤਾਂ ਅਸੀਂ ਹੁਣ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਲੈਵਲ 'ਤੇ, ਇੱਕ ਤਾਂ ਉਹ ਦਰਿਆ ਜਿਹੜਾ ਗਾ ਨਾਲ ਲੋਕਾਂ ਦੀ ਜ਼ਮੀਨ ਵੀ ਖੁਰ ਕੇ ਲੈ ਗਿਆ। ਕਿਸੇ ਦਾ ਕਿੱਲਾ, ਕਿਸੇ ਦਾ 1.5 ਕਿੱਲਾ ਦਰਿਆ ਦੇ ਵਿੱਚ ਆ, ਤੇ ਕਿਸੇ ਥਾਂ 'ਤੇ ਦਰਿਆ ਨੇ ਆਪਦੀ ਜ਼ਮੀਨ ਛੱਡਤੀ, ਜਾਣੀ ਕਿ ਹੋਰ ਜਗ੍ਹਾ ਚਲਾ ਗਿਆ। ਤਾਂ ਇੱਕ ਤਾਂ ਅਸੀਂ ਜਿਹੜੀ ਮੈਂ ਨਿਸ਼ਾਨਦੇਹੀ ਕਰਵਾ ਰਹੇ ਹਾਂ ਅਸੀਂ, ਕਿ ਜਿਹੜੀ ਦੀ ਜ਼ਮੀਨ ਵਿੱਚ ਆਈ ਆ ਉਹਨੂੰ ਜਾਂ ਤਾਂ ਉਹਦੀ ਜਿਹੜੀ ਹੈਗੀ ਜ਼ਮੀਨ ਨੂੰ ਅਕਵਾਇਰ ਕਰਕੇ ਪੰਜਾਬ ਸਰਕਾਰ ਉਹਨਾਂ ਨੂੰ ਪੈਸੇ ਦੇਵੇ,
ਜਾਂ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਵੇ। ਜਿਹੜੀ ਦਰਿਆ ਦੀ ਸਾਈਡ ਤੇ ਰਹਿ ਗਈ ਉਹ ਜਿਹੜੇ ਲੋਕ ਬਾਹਰ ਆ ਤੇ ਉਹਨਾਂ ਤੋਂ ਅਸੀਂ ਮੁਆਵਜ਼ਾ ਲਈਏ। ਤੇ ਇੱਕ ਜਿਹੜੀ ਇਹ ਹੈਗੀ ਆ ਮਕਰੋੜ ਸਾਹਿਬ ਤੱਕ ਤੁਸੀਂ ਵੇਖੋਗੇ ਚੈਨਲਾਈਜ਼ ਹੋ ਕੇ ਆ ਗਿਆ, ਤਾਂ ਉੱਥੇ ਘੱਟੋ ਘੱਟ 600 ਫੁੱਟ ਕਰੀਬ ਆ। ਤੇ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਹਰਿਆਣੇ ਨੇ ਸਟੇ ਲੈ ਲਈ ਸੀਗੀ, ਕੇਸ ਚੱਲਦਾ ਗਾ। ਜੇ ਚੈਨਲਾਈਜ਼ ਹੋ ਜਾਏ ਐਤਕੀ ਤਾਂ ਨੁਕਸਾਨ ਇਹਨਾਂ ਦਾ ਹਰਿਆਣੇ ਦਾ ਵੀ ਬਹੁਤ ਕਰਿਆ ਨਾ। ਜੇ ਉਸੇ ਤਰ੍ਹਾਂ ਜਿਵੇਂ ਪਿੱਛੋਂ ਚੱਲ ਕੇ ਮਕਰੋੜ ਸਾਹਿਬ ਤੱਕ ਆ ਗਿਆ, ਹੁਣ ਮਕਰੋੜ ਸਾਹਿਬ ਕੋਲੋਂ 600 ਫੁੱਟ ਦੇ ਵਿੱਚੋਂ ਅੱਗੇ ਜਾ ਕੇ 198 ਫੁੱਟ ਰਹਿ ਗਿਆ, ਤੇ 198 ਫੁੱਟ 600 ਫੁੱਟ ਦਾ ਪਾਣੀ ਕਿਵੇਂ ਚੱਲੂਗਾ? ਤੇ ਜੇ 600 ਫੁੱਟ ਹੀ ਹੋ ਜਾਏ ਦੋਨੇ ਪਾਸੇ, ਜਿਵੇਂ ਪਹਿਲਾਂ ਜ਼ਮੀਨ ਅਕਵਾਇਰ ਕਰੀਏ, ਜਿਹੜੇ ਪਾਸੇ ਹਰਿਆਣਾ ਲੱਗਦਾ ਹਰਿਆਣਾ ਆਪਣੀ ਸਾਈਡ ਜ਼ਮੀਨ ਅਕਵਾਇਰ ਕਰ ਲੇ, ਪੰਜਾਬ ਆਪਣੀ ਸਾਈਡ, ਜਿੱਥੇ ਇੱਕੋ ਸਟੇਟ ਲੱਗਦਾ ਉਹ ਦੋਨੋਂ ਸਾਈਡ ਕਰ ਲੇ। ਤਾਂ ਜੇ ਚੈਨਲਾਈਜ਼ ਹੋ ਜੇ ਤਾਂ ਜਿਹੜਾ ਇਹ ਨੁਕਸਾਨ ਘਟ ਸਕਦਾ। ਦੂਸਰਾ ਮੈਂ ਜਿਹੜੀ ਕਹਿਣਾ ਚਾਹਣਾਗਾ ਇਹਦੇ ਵਿੱਚ ਕਿ ਇਸ ਪਾਣੀ ਨੂੰ ਹੁਣ ਸਟੋਰ ਵੀ ਕਰਨ ਦੀ ਵਿਵਸਥਾ ਬਣਾਈ ਜਾਵੇ। ਕੋਈ ਨਿੱਕੇ ਨਿੱਕੇ ਚੈਨਲ, ਫਲੱਡ ਚੈਨਲ ਬਣਾ ਕੇ, ਗੇਟ ਬਣਾ ਕੇ ਰੋਕਿਆ ਜਾਵੇ। ਜਦੋਂ ਹੜ੍ਹ ਆਉਂਦਾ ਉਦੋਂ ਖੋਲ੍ਹ ਦਿੱਤੇ ਜਾਣ, ਤੇ ਨਹੀਂ ਇਸ ਪਾਣੀ ਨੂੰ ਅਸੀਂ ਸਿੰਚਾਈ ਲਈ ਵੀ ਵਰਤ ਸਕੀਏ। ਨਹੀਂ ਤਾਂ ਇਹ ਹੁੰਦਾਗਾ ਕਿ ਵੈਸੇ ਪਾਣੀ ਵੇਸਟੇਜ ਜਾਂਦਾ ਤੇ ਸਾਨੂੰ ਡੋਬ ਜਾਂਦਾ। ਇਸ ਅਜਲਾਸ ਦੇ ਵਿੱਚ ਕੋਈ ਇਹਦੇ ਤੇ ਉੱਪਰ ਚਰਚਾ ਕਰਨੀ ਬਣਦੀ ਸੀ, ਜਿਹੜੀ ਕਿ ਪੰਜਾਬ ਨੇ ਮਾਰ ਚੱਲੀ ਇਸ ਹੜ੍ਹਾਂ ਦੇ ਵਿੱਚੋਂ ਦੀ ਗੁਜ਼ਰਿਆ ਪੰਜਾਬ? ਅਸੀਂ ਜਿਹੜੀ ਸਾਡੀ ਘੱਗਰ, ਮੈਂ ਹੀ ਕੁਐਸਚਨ ਕੀਤਾ ਸੀਗਾ, ਸਾਡੀ ਘੱਗਰ ਤੇ ਬੁੱਢਾ ਦਰਿਆ ਕਮੇਟੀ ਬਣੀ ਹੋਈ ਆ, ਉਸ ਦੇ ਵਿੱਚ ਇਹ ਬੜੇ ਵੱਡੇ ਪੱਧਰ ਤੇ ਡਿਸਕਸ਼ਨ ਹੋ ਰਹੀ ਆ। ਜਿਹੜੀ ਸਾਡੀ ਕਮੇਟੀ ਸੁਝਾਅ ਦੇ ਰਹੀ ਆ ਕਿ ਇਸ ਨੂੰ ਕਰੋ। ਹੁਣ ਤਾਂ ਤੁਸੀਂ ਕਹੋਗੇ ਕਿ ਪਹਿਲੀ ਵਾਰੀ ਹੋਇਆ ਕਿ ਹਰਿਆਣਾ ਵੀ ਮੰਨਦਾ ਕਿ ਅਸੀਂ ਜਿਹੜਾ ਸੁਪਰੀਮ ਕੋਰਟ ਕੇਸ ਚੱਲਦਾ ਗਾ ਜਿਹੜਾ ਉਹ ਅਸੀਂ ਵਾਪਸ ਲੈਣ ਨੂੰ ਤਿਆਰ ਆ, ਕਿਉਂਕਿ ਐਤਕੀ ਹਰਿਆਣੇ ਦੇ ਪਿੰਡਾਂ ਦਾ ਵੀ ਬਹੁਤ ਨੁਕਸਾਨ ਹੋਇਆ। ਦੂਜਾ ਮੈਂ ਤੁਹਾਡੇ ਜ਼ਰੀਏ ਹੋਰ ਵੀ ਕਹਿਣਾ ਚਾਹਣਾ ਕਿ ਇਸੇ ਤਰ੍ਹਾਂ ਚਾਂਦਪੁਰੇ ਵਾਲਾ ਬੰਨ੍ਹ ਆ, ਤੁਸੀਂ ਵੇਖਿਆ ਹੋਣਾ ਬੁਢਲਾਡੇ ਕੋਲੇ, ਉਹ ਚਾਂਦਪੁਰੇ ਵਾਲਾ ਬੰਨ੍ਹ ਜਦੋਂ ਟੁੱਟਦਾ, ਉਹ ਹੈ ਵੈਸੇ ਜ਼ਮੀਨ ਹਰਿਆਣੇ ਦੀ ਆ, ਪਰ ਟੁੱਟ ਕੇ ਨੁਕਸਾਨ ਪੰਜਾਬ ਦਾ ਕਰਦਾ। ਤਾਂ ਸਾਨੂੰ ਉਸ ਬੰਨ੍ਹ ਨੂੰ ਚੌੜਾ ਕਰਨ ਦੀ ਜਾਂ ਉਹਨੂੰ ਬੰਨ੍ਹਣ ਦੀ ਪਰਮਿਸ਼ਨ ਨਹੀਂ, ਤੇ ਜਦੋਂ ਟੁੱਟ ਜਾਂਦਾ ਅਸੀਂ ਉੱਥੇ ਜਾ ਨਹੀਂ ਸਕਦੇ, ਜਿਸ ਵਾਰ ਇਸ ਵਾਰੀ ਵੀ ਹੋਇਆ। ਅਸੀਂ ਨਹੀਂ ਕਹਿੰਦੇ ਕਿ ਹਰਿਆਣਾ ਜਾਣ ਕੇ ਕਰਦਾ, ਪਰ ਅਸੀਂ ਕਹਿੰਦੇ ਕਿ ਉਹ ਜਗ੍ਹਾ ਜਿਹੜੀ ਜਿੱਥੋਂ ਦੀ ਦਰਿਆ ਲੰਘਦਾ ਗਾ ਉਨੀ ਕਿ ਜੇ ਪੰਜਾਬ ਨੂੰ ਦੇ ਦਿੱਤੀ ਜਾਵੇ। ਅਸੀਂ ਮੀਟਿੰਗ 'ਚ ਵੀ ਮੁੱਦਾ ਉਠਾਇਆ ਗਾ, ਅਕਵਾਇਰ ਕਰਕੇ ਅਸੀਂ ਆਪਦਾ ਬੰਨ੍ਹ ਮਜ਼ਬੂਤ ਕਰ ਲਈਏ, ਕਿਉਂਕਿ ਨੁਕਸਾਨ ਉਹ ਪੰਜਾਬ ਦੇ ਘੱਟੋ ਘੱਟ ਇੱਧਰਲੇ 25-30 ਪਿੰਡਾਂ ਦਾ ਕਰਦਾ, ਜੋ ਇਸ ਵਾਰੀ ਵੀ ਹੋਇਆ। ਕੀ ਲੱਗਦਾ ਨਹੀਂ ਹੈਗਾ ਕਿ 22 ਘੰਟਿਆਂ ਦਾ ਸਮਾਂ ਸੀ ਇੱਕ ਅਜਲਾਸ ਦਾ, ਜਿਹੜਾ ਕੱਲ੍ਹ 2 ਵਜੇ ਸ਼ੁਰੂ ਹੋਇਆ ਤੇ 5:30 ਵਜੇ ਖਤਮ ਹੋ ਗਿਆ, ਅੱਜ 10 ਵਜੇ ਸ਼ੁਰੂ ਹੋਇਆ ਤੇ 2:30 ਵਜੇ ਖਤਮ ਹੋ ਗਿਆ ਅਜਲਾਸ? ਉਸ ਦੇ ਵਿੱਚ ਅਜਿਹੇ ਮੁੱਦੇ ਸੀ ਜਿਹੜੇ ਬਾਕੀ ਸੁਹਿਰਦ ਸੀ, ਉਹਨਾਂ ਦੇ ਉੱਪਰ ਚਰਚਾ ਕਰਨੀ ਬਣਦੀ ਸੀ, ਉਹਨਾਂ ਨੂੰ ਸਮਾਂ ਦੇਣਾ ਬਣਦਾ ਸੀ। ਦੇਖੋ, ਭਾਵੇਂ ਅੱਜ ਕੁਐਸਚਨ ਆਵਰ ਸੀ, ਭਾਵੇਂ 0 ਆਵਰ ਸੀ, ਮੈਂ ਕਹਿ ਸਕਦਾ ਕਿ ਘੱਟੋ ਘੱਟ ਹਰੇਕ ਵਿਧਾਇਕ ਨੇ ਆਪਦੇ ਏਰੀਏ ਦੀ ਸਮੱਸਿਆ ਰੱਖੀ। ਖਾਸ ਕਰਕੇ ਤੁਹਾਨੂੰ ਇਹ ਅਪਰੀਸ਼ੀਏਟ ਕਰਨਾ ਬਣਦਾ ਕਿ ਭਾਵੇਂ ਸਰਕਾਰ ਦੇ 92 ਵਿਧਾਇਕ ਆ, ਪਰ ਸਰਕਾਰ ਦੇ ਵਿਧਾਇਕ ਵੀ ਆਪਦੇ ਹਲਕੇ ਦੀ ਸਮੱਸਿਆ ਵਿਧਾਨ ਸਭਾ 'ਚ ਰੱਖਦੇ ਆ। ਜਿਹੜੀ ਵੀ ਕੋਈ ਉਹਨਾਂ ਨੂੰ ਲੱਗਦਾ ਕਿ ਫੌਰੀ ਹੱਲ ਹੋ ਸਕਦਾ, ਜਾਂ ਧਿਆਨ ਦਿਵਾਊ ਮਤਿਆਂ ਵੱਲ ਵੀ ਤੁਸੀਂ ਵੇਖੋਗੇ, ਜ਼ਿਆਦਾ ਜਿਹੜੇ ਧਿਆਨ ਦਿਵਾਊ ਮਤੇ ਵੀ ਸੀਗੇ ਉਹ ਵੀ ਸਰਕਾਰ ਵਾਲੇ ਪਾਸਿਓਂ ਵਿਧਾਇਕਾਂ ਨੇ ਲਿਆਂਦੇ ਸੀਗੇ। ਡਿਸਕਸ਼ਨ ਚੰਗੀ ਆ, ਹਰੇਕ ਸਬਜੈਕਟ 'ਤੇ ਹੋਈ ਆ, ਤੇ ਜਿਵੇਂ ਜੇ ਹੋਰ ਵੀ ਲੰਮਾ ਚੱਲਦਾ ਤਾਂ ਇਸ ਤੋਂ ਵੀ ਵਧੀਆ। ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰੋਗੇ ਕਿ ਰਿਪੇਰੀਆਂ ਲਾ 'ਤੇ ਗੱਲ ਹੋ ਸਕੇ ਇਸ ਸੈਸ਼ਨਾਂ ਦੇ ਦੌਰਾਨ? ਬਿਲਕੁਲ, ਜੋ ਪੰਜਾਬ ਦੇ ਨਾਲ ਸੰਬੰਧਿਤ ਮੁੱਦੇ ਆ, ਚਾਹੇ ਕੋਈ ਵੀ ਮਸਲਾ ਹੈਗਾ, ਪਰ ਮੈਂ ਇੱਕ ਗੱਲ ਕਹਿਣੀ ਚਾਹਣਾਗਾ, ਚਾਹੇ ਚੰਡੀਗੜ੍ਹ ਦਾ ਮਸਲਾ, ਭਾਵੇਂ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ, ਚਾਹੇ ਸਾਡੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਸਾਡੀ ਮੈਂਬਰੀ ਖਤਮ ਕਰਨ ਦਾ ਮਸਲਾ ਹੈਗਾ, ਚਾਹੇ ਸਤਲੁਜ ਜਮਨਾ ਲਿੰਕ ਨਹਿਰ ਦਾ ਜਾਂ SYL ਦਾ ਜਿਵੇਂ ਕਹਿੰਦੇ ਤੁਸੀਂ ਕਹਿੰਦੇ ਮਸਲਾ ਹੈਗਾ, ਇਹਨਾਂ 'ਤੇ ਮੈਂ ਕਹਿੰਦਾ ਡਿਸਕਸ਼ਨ ਹੋਣੀ ਚਾਹੀਦੀ ਹੈ। ਜਿਹੜੇ ਲੋਕ ਜ਼ਿੰਮੇਵਾਰ ਆ ਉਹਨਾਂ ਦੀ ਜ਼ਿੰਮੇਵਾਰੀ ਫਿਕਸ ਕਰਕੇ ਅੱਗੇ ਤੋਂ ਅਜਿਹੀਆਂ ਗਲਤੀਆਂ ਨਾ ਹੋਣ ਜਿਹੜੀਆਂ ਪੰਜਾਬ ਭੁਗਤ ਰਿਹਾ, ਇਹ 'ਤੇ ਡਿਸਕਸ਼ਨ ਹੋਵੇ ਤਾਂ ਪੰਜਾਬ ਲਈ ਤੇ ਸਾਰਿਆਂ ਲਈ ਬਿਹਤਰ ਹੋਵੇਗਾ। ਜੀ, ਬਹੁਤ ਬਹੁਤ ਸ਼ੁਕਰੀਆ। ਤਾਂ ਇਸ ਵਕਤ ਅਸੀਂ ਗੁਰਪ੍ਰੀਤ ਸਿੰਘ ਬਣਾਵਾਲੀ ਦੇ ਨਾਲ ਜਿਹੜੀ ਕਿ ਵਿਚਾਰ ਚਰਚਾ ਸੀ ਉਹ ਕਰ ਰਹੇ ਸੀ, ਤੇ ਇਹ ਚਰਚਾਵਾਂ ਨੇ ਜਿਹੜੀਆਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਪੰਜਾਬ ਦੇ ਵਿੱਚ ਉਹ ਦੌਰ ਚੱਲਿਆ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਪੁੱਤਾਂ ਨੂੰ, ਧੀਆਂ ਨੂੰ ਬਾਹਰ ਭੇਜਣਾ ਸ਼ੁਰੂ ਕਰ ਦਿੱਤਾ ਕਿ ਪੰਜਾਬ ਸੇਫ ਨਹੀਂ ਰਿਹਾ, ਪੰਜਾਬ ਦੇ ਹਾਲਾਤ ਸਹੀ ਨਹੀਂ ਹੈਗੇ, ਪੰਜਾਬ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟ ਲਿਆ, ਪੰਜਾਬ ਦੇ ਲੀਡਰਾਂ ਨੇ ਪੰਜਾਬ ਨੂੰ ਖਾ ਲਿਆ। ਅਜਿਹੀਆਂ ਗੱਲਾਂ ਜਿਹੜੀਆਂ ਸੀ ਉਹ ਸੱਥਾਂ ਦੇ ਵਿੱਚ ਸੁਣਨ ਨੂੰ ਮਿਲਦੀਆਂ ਰਹੀਆਂ। ਪਰ ਅਸੀਂ ਇੱਕ ਉਸ ਪੱਖ ਤੋਂ ਵੀ ਜਾਣਨਾ ਚਾਹਾਂਗੇ ਜਿਹੜਾ ਪੱਖ ਪੰਜਾਬ ਦੇ ਪੁੱਤਾਂ ਨੂੰ ਬਾਹਰ ਗਿਆਂ ਨੂੰ ਵੀ ਖਾ ਰਿਹਾ, ਪੰਜਾਬ ਦੀਆਂ ਧੀਆਂ ਨੂੰ ਬਾਹਰ ਗਈਆਂ ਨੂੰ ਵੀ ਲੁੱਟ ਰਿਹਾ। ਤਾਂ ਸਾਡੇ ਨਾਲ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਜੀ ਮੌਜੂਦ ਨੇ। ਸਰ, ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਬੜੇ ਸਮੇਂ ਬਾਅਦ ਮਿਲੇ ਹੋ, ਸਿਹਤ ਦੱਸੋ ਕਿਵੇਂ? ਠੀਕ? ਬਹੁਤ ਵਧੀਆ ਜੀ, ਮੌਜਾਂ। ਤੁਸੀਂ ਟੂਰ ਕੱਢ ਕੇ ਆਏ ਹੋ ਬਾਹਰ ਕੰਟਰੀ ਦਾ, ਕੈਨੇਡਾ ਦਾ, ਤਾਂ ਉੱਥੇ ਹਾਲਾਤ ਕੀ ਨੇ ਇੱਧਰ ਦੇ ਸਟੂਡੈਂਟਾਂ ਦੇ? ਇਹ ਪੱਖ ਤੋਂ ਜਾਣਨਾ ਬੜਾ ਜ਼ਰੂਰੀ ਹੈ, ਬੜਾ ਅਹਿਮ ਹੋ ਜਾਂਦਾ ਹੈ। ਦੇਖੋ, ਜਦੋਂ
ਪਿਛਲੇ ਸਮੇਂ ਤੋਂ ਇਹ ਖਬਰਾਂ ਨਿੱਤ ਦਿਨ ਸਾਨੂੰ ਸੁਣਨ ਨੂੰ ਮਿਲ ਰਹੀਆਂ ਸੀ ਜੀ ਵੀ ਫਲਾਣੇ ਪਿੰਡ ਦਾ ਮੁੰਡਾ, ਫਲਾਣੇ ਪਿੰਡ ਦੀ ਕੁੜੀ ਸਟੂਡੈਂਟ ਵੀਜ਼ੇ ਤੇ ਕੈਨੇਡਾ ਗਈ, ਉਹਨੂੰ 3 ਮਹੀਨੇ ਹੋਏ, ਉਹਨੂੰ 8 ਮਹੀਨੇ ਹੋਏ ਤੇ ਹਾਰਟ ਅਟੈਕ ਹੋ ਗਿਆ ਤੇ ਉਹਦੀ ਡੈਥ ਹੋ ਗਈ ਜੀ ਤੇ ਪੰਜਾਬ 'ਚ ਇੱਕ ਕੰਪਨੀ ਜੀ ਛਿੜ ਗਈ ਸੀ। ਅਸੀਂ ਵੀ ਇੱਥੋਂ ਬਹੁਤ ਖਬਰਾਂ ਕਰ ਰਹੇ ਸੀ, ਪਰ ਮੈਨੂੰ ਕੈਨੇਡਾ ਲੰਬਾ ਮੈਂ ਟੂਰ ਲਾ ਕੇ ਆਇਆ, 3.5 ਮਹੀਨੇ ਲਾ ਕੇ ਆਇਆ ਜੀ। ਉੱਥੇ ਵੱਡੇ ਪੱਧਰ ਤੇ ਸੰਸਥਾਵਾਂ 'ਚ ਜਾ ਕੇ ਵਿਚਰਨ ਦਾ ਮੌਕਾ ਮਿਲਿਆ, ਸਮਾਜ 'ਚ ਵਿਚਰਨ ਦਾ ਮੌਕਾ ਮਿਲਿਆ ਜੀ। ਅੱਜ ਜੋ ਕੈਨੇਡਾ ਦੀ ਸਥਿਤੀ ਹੈ ਉਹਨੂੰ ਦੇਖ ਕੇ ਇਸ ਗੱਲੋਂ ਡਰ ਲੱਗਦਾ ਵੀ ਹੁਣ ਜਿਹੜੇ ਬੱਚੇ ਸਟੂਡੈਂਟ ਵੀਜ਼ੇ ਤੇ ਉੱਥੇ ਜਾਣਗੇ ਉਹ ਆਪਣੇ ਆਪ ਨੂੰ ਕਿਵੇਂ ਸਰਵਾਈਵ ਕਰਨ। ਬਹੁਤ ਵੱਡੇ ਸਵਾਲ ਨੇ ਉੱਥੇ। ਜਿਹੜੇ ਹੁਣ ਵੀ ਬੱਚੇ ਨੇ, ਸਟੂਡੈਂਟ ਨੇ ਜੀ, ਉਹਨਾਂ ਨੂੰ ਜੌਬ ਲੱਭਣ 'ਚ ਬਹੁਤ ਮੁਸ਼ਕਲਾਂ ਆ ਰਹੀਆਂ। ਜੇ ਇਹ ਕਹਿ ਲਿਆ ਜਾਵੇ ਵੀ ਜਿਹੜੇ ਹੁਣ ਬੱਚੇ ਜਾਣਗੇ, ਜੋ ਮੈਂ ਸਥਿਤੀ ਦੇਖ ਕੇ ਆਇਆ ਜੀ, ਸ਼ਾਇਦ 100 ਵਿੱਚੋਂ 15-20 ਬੱਚੇ ਹੀ ਜੌਬ ਜਿਹੜਾ ਆ ਉਹ ਲੈਣ 'ਚ ਕਾਮਯਾਬ ਹੋਣ। ਔਰ ਦੂਸਰੀ ਗੱਲ, ਉੱਥੇ ਮਹਿੰਗਾਈ ਬਹੁਤ ਜ਼ਿਆਦਾ ਹੈ। ਤਰ੍ਹਾਂ ਕਰਦੇ ਚੰਗੇ ਭਲੇ ਪਰਿਵਾਰ ਵੀ, ਸਹਿੰਦੇ ਪਰਿਵਾਰ ਵੀ ਜਿਹੜੇ ਕਹਿੰਦੇ ਯਾਰ ਮਹਿੰਗਾਈ ਬਹੁਤ ਹੈ। ਉਹ ਤੀਸਰੀ ਗੱਲ, ਕਿਉਂਕਿ ਇੱਕ ਤੇ ਸਟੂਡੈਂਟ ਬਹੁਤ ਚੱਲ ਗਏ, ਇਕੱਲੇ ਪੰਜਾਬ ਤੋਂ ਨਹੀਂ ਜਾਂਦੇ, ਇੰਡੀਆ ਤੋਂ ਨਹੀਂ ਜਾਂਦੇ, ਕਈ ਕੰਟਰੀਆਂ ਤੋਂ ਜਾਂਦੇ ਨੇ ਇੰਟਰਨੈਸ਼ਨਲ ਸਟੂਡੈਂਟ ਉੱਥੇ ਹਰ ਸਾਲ ਜੀ। ਉੱਥੇ ਬੇਸਮੈਂਟਾਂ 'ਚ ਉਹਨਾਂ ਕਿਰਾਏ ਤੇ ਰਹਿਣਾ ਹੁੰਦਾ। ਬੇਸਮੈਂਟਾਂ ਦੀ ਡਿਮਾਂਡ ਵੱਧ ਗਈ, ਬੇਸਮੈਂਟਾਂ ਤੇ ਉਨੀਆਂ ਹੀ ਆ, ਕਿੰਨੀ ਕੁ ਨਵੇਂ ਘਰ ਬਣੇ ਹੋਣਗੇ, ਬੇਸਮੈਂਟਾਂ ਬੜੀਆਂ ਮਹਿੰਗੀਆਂ ਹੋ ਗਈਆਂ। ਜੌਬ ਦੀ ਅਣਹੋਂਦ, ਮਹਿੰਗਾਈ ਵਧਣ ਤੇ ਬੇਸਮੈਂਟਾਂ ਦੇ ਕਿਰਾਏ ਵਧਣ ਕਾਰਨ ਉੱਥੇ ਜਿਹੜੇ ਹੁਣ ਸਾਡੇ ਸਟੂਡੈਂਟ ਜਾਂਦੇ ਨੇ ਉਹਨਾਂ ਦੀ ਬਹੁਤ ਬਦਤਰ ਹਾਲਤ ਹੈ। ਸਰ, ਇੱਕ ਚਰਚਾਵਾਂ ਇਹ ਵੀ ਚੱਲੀਆਂ ਨੇ ਕਿ ਜਦੋਂ ਸਟੂਡੈਂਟ ਜਿਹੜੀਆਂ ਖਾਸ ਕਰਕੇ ਕੁੜੀਆਂ ਨਾਲ ਸੰਬੰਧਿਤ ਚਰਚਾਵਾਂ ਨੇ ਕਿ ਬਾਹਰ ਜਾਂਦੀਆਂ ਨੇ, ਉੱਥੇ ਜਾ ਕੇ ਇੱਧਰੋਂ ਮੈਰਿਜ ਕਰਾਉਂਦੀਆਂ ਨੇ, ਉੱਥੇ ਜਾ ਕੇ ਮੁੱਕਰ ਜਾਂਦੀਆਂ ਨੇ, ਉਹਨਾਂ ਦੀ ਕੋਈ ਮਜਬੂਰੀ ਬਣਦੀ ਹੈ ਜਾਂ ਫਿਰ ਉਹ ਉਮਰੀ ਜਿਹੀ ਹੁੰਦੀ ਹੈ? ਦੇਖੋ, ਜਿਹੜੇ ਇੱਦਾਂ ਦੇ ਜੋੜ ਹੁੰਦੇ ਨੇ ਵੀ ਮੁੰਡਾ ਸਿੱਧੇ ਸ਼ਬਦਾਂ 'ਚ ਨਲਾਇਕ ਹੈ ਹਨਾ, ਉਹ ਆਈਲੈਟਸ ਨਹੀਂ ਕਰ ਸਕਦਾ ਜੀ, ਫਿਰ ਉਹ ਕੁੜੀ ਇੰਟੈਲੀਜੈਂਟ ਲੱਭਦੇ ਨੇ ਜਿਹੜੀ ਆਈਲੈਟਸ ਕਰ ਸਕਦੀ ਹੈ, ਪਰ ਉਹਦੇ ਪੇਰੈਂਟਸ ਉਹਨੂੰ ਪੈਸੇ ਨਹੀਂ ਦੇ ਸਕਦੇ, ਪੈਸੇ ਹੈ ਨਹੀਂ, ਬਾਹਰ ਨਹੀਂ ਭੇਜ ਸਕਦੇ। ਮਜਬੂਰੀਆਂ ਹੋ ਗਈਆਂ। ਬਿਲਕੁਲ। ਮੁੰਡੇ ਦੀ ਮਜਬੂਰੀ ਇਹ ਹੋ ਗਈ ਵੀ ਉਹਨੂੰ ਕੁੜੀ ਆਈਲੈਟਸ ਕਰਨ ਵਾਲੀ ਚਾਹੀਦੀ ਹੈ, ਕੁੜੀ ਦੀ ਮਜਬੂਰੀ ਇਹ ਹੋ ਗਈ ਵੀ ਉਹਨੂੰ ਪੈਸੇ ਵਾਲਾ ਮੁੰਡਾ ਚਾਹੀਦਾ। ਕੈਨੇਡਾ ਜਾਣ ਲਈ ਇਹ ਦੋ ਜੋੜ ਹੋ ਗਏ, ਇੱਕ ਪਾਸੇ ਅਮੀਰੀ, ਇੱਕ ਪਾਸੇ ਗਰੀਬੀ ਜੀ। ਠੀਕ ਹੈ ਜੀ। ਮੁੰਡੇ ਕੁੜੀ ਨੇ ਹੋਰ ਕੁਝ ਨਹੀਂ ਦੇਖਿਆ, ਉਦੋਂ ਇੱਕੋ ਸੀ ਵੀ ਕੈਨੇਡਾ ਦੇ ਜਹਾਜ਼ ਤੇ ਕਿਵੇਂ ਚੜ੍ਹੀਏ। ਜਦੋਂ ਫਿਰ ਕੁੜੀ ਚੱਲ ਜਾਂਦੀ ਹੈ ਉੱਥੇ ਜਾ ਕੇ ਪਹਿਲਾਂ ਤੇ ਉਹ ਸੋਚਦੀ ਹੈ ਵੀ ਮੈਂ ਕੀਤਾ ਕੀ ਹੈ, ਵੀ ਮੇਰਾ ਤੇ ਜੋੜ ਹੀ ਨਹੀਂ, ਏਜ ਦਾ ਫਰਕ ਹੈ, ਜਾਂ ਉਹ ਪਰਸਨੈਲਿਟੀ ਮੈਨੂੰ ਭਾਉਂਦੀ ਨਹੀਂ ਗਈ, ਜਾਂ ਜੋ ਮੇਰੀ ਡ੍ਰੀਮ ਸੀ ਵੀ ਮੇਰਾ ਹਸਬੈਂਡ ਕਿੱਦਾਂ ਦਾ ਹੋਵੇ ਉੱਦਾਂ ਦਾ ਨਹੀਂਗਾ। ਬਿਲਕੁਲ। ਫਿਰ ਕਿਤੇ ਨਾ ਕਿਤੇ ਉੱਥੇ ਜਾ ਕੇ ਉਹਦੇ ਅੰਦਰੋਂ ਉਹ ਆਪਣਾ ਰਾਈਟਸ ਜਿਹੜਾ ਆ ਉਹ ਕਹਿੰਦਾ ਵੀ ਤੂੰ ਕੀ ਲੈਣਾ, ਉਹ ਨਾ ਕਰ ਦਿੰਦੀ ਹੈ। ਜੇ ਉਹ ਮੁੰਡੇ ਨੂੰ ਬੁਲਾ ਵੀ ਲਵੇ ਮੂੰਹ ਰੱਖਣ ਲਈ, ਜਦੋਂ ਫਿਰ ਉੱਥੇ ਦੋਨਾਂ ਨੇ ਮਿਲਣਾ, ਪਤੀ ਪਤਨੀ ਬਣਨਾ, ਤੇ ਫਿਰ ਉਹ 20 ਵਾਰੀ ਸੋਚੇਗੀ ਉੱਥੇ ਲਿਜਾ ਕੇ। ਸੋ ਜਿਹੜੇ ਇਹ ਬੇਜੋੜ ਸਮਝੌਤੇ ਨੇ, ਸੌਦੇਬਾਜ਼ੀ ਹੈ, ਸੌਦੇਬਾਜ਼ੀਆਂ ਨਾਲ ਮਨ ਨਹੀਂ ਮਿਲ ਸਕਦੇ। ਬਿਲਕੁਲ। ਤੇ ਪਤੀ ਪਤਨੀ ਦਾ ਰਿਸ਼ਤਾ ਤੇ ਮਨ ਮਿਲਣ ਦਾ ਆ। ਸੋ ਇਹ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਵਿਆਹ ਟੁੱਟਦੇ ਨੇ, ਜਾਂ ਕੁੜੀ ਵਿਦੇਸ਼ ਜਾ ਕੇ ਮੂੰਹ ਫੇਰ ਲੈਂਦੀ ਹੈ ਵੀ ਮੈਂ ਤੇ ਹੁਣ ਬੁਲਾਉਣਾ ਹੀ ਨਹੀਂ। ਮਾਪਿਆਂ ਨੇ ਇੱਧਰੋਂ ਆਪਣੇ ਪੁੱਤਾਂ ਨੂੰ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਨਸ਼ਾ ਬਹੁਤ ਆ, ਮਾਪਿਆਂ ਨੇ ਇਹ ਕਹਿ ਕੇ ਬਾਹਰ ਭੇਜਿਆ ਕਿ ਇੱਥੇ ਗੈਂਗਵਾਰ ਬਹੁਤ ਆ, ਇੱਥੇ ਸਾਡੇ ਪੁੱਤ ਕਿਸੇ ਗੈਂਗ ਦੇ ਹਿੱਸੇ ਨਾ ਆ ਜਾਣ, ਜਾਂ ਕਿਸੇ ਦੀ ਗੋਲੀ ਦਾ ਸ਼ਿਕਾਰ ਨਾ ਹੋ ਜਾਣ, ਤੇ ਜਾਂ ਫਿਰ ਕਿਸੇ ਸਿਰਿੰਜ ਲੱਗੀ ਹੱਥ ਦੇ ਵਿੱਚ ਨਾ ਮਿਲ ਜੇ। ਉਧਰ ਇਹ ਹਾਲਾਤਾਂ ਤੋਂ ਕੋਈ ਬਚਾਅ ਹੈ? ਬਹੁਤ ਜਾਇਜ਼ ਸਵਾਲ ਹੈ। ਇੱਦਾਂ ਦੀਆਂ ਗੱਲਾਂ ਵੀ ਕਈ ਸਾਹਮਣੇ ਆਈਆਂ ਵੀ ਇੱਥੇ ਕਿਸੇ ਪਰਿਵਾਰ ਦਾ ਬੱਚਾ ਨਸ਼ੇ ਨੂੰ ਲੱਗ ਗਿਆ। ਹੁਣ ਮਾਪੇ ਹਰ ਯਤਨ ਕਰਦੇ ਨੇ ਨਸ਼ੇ ਤੋਂ ਖਹਿੜਾ ਛਡਾਉਣ ਦੀ। ਉਹਨਾਂ 'ਚ ਇੱਕ ਯਤਨ ਇਹ ਵੀ ਹੁੰਦਾ ਵੀ ਇਹਨੂੰ ਵਿਦੇਸ਼ ਭੇਜ ਦਈਏ। ਫਾਰ ਐਗਜ਼ਾਮਪਲ, ਕੋਈ ਬੱਚਾ ਕਿਸੇ ਨੇ ਆਪਣਾ ਜਿਹੜਾ ਨਸ਼ੇ ਦਾ ਐਡਿਕਟ ਹੋ ਗਿਆ ਉਹਨੂੰ ਕੈਨੇਡਾ ਭੇਜਤਾ, ਉਹ
ਇੱਕ ਵਹਿਮ ਜਿਹਾ ਹੋ ਜਾਂਦਾ, ਮਾਪੇ ਅੱਖਾਂ ਵੀ ਬੀਟ ਲੈਂਦੇ ਨੇ ਵੀ ਸ਼ਾਇਦ ਕੈਨੇਡਾ ਜਾ ਕੇ ਠੀਕ ਹੋ ਜਾਏ। ਉੱਥੇ ਹਰਜਿੰਦਰ ਨਸ਼ਾ ਜਿਹੜਾ ਖੁੱਲਾ ਮਿਲਦਾ, ਪਿਓਰ ਮਿਲਦਾ ਵੀ ਪਿਓਰ ਹੈ। ਜਦੋਂ ਇੱਥੋਂ ਜਾਊਗਾ ਬੱਚਾ, ਜੇ ਉਹਨੂੰ ਨਸ਼ਾ ਨਾ ਮਿਲਿਆ ਤਾਂ ਵੀ ਉਹ ਮੌਤ ਵਾਲੇ ਮੂੰਹ 'ਚ ਜਾਊਗਾ। ਜੇ ਨਸ਼ਾ ਲੈਣ ਲੱਗ ਪਿਆ ਤੇ ਨਸ਼ਾ ਜਿਹੜਾ ਮਿਕਦਾਰ ਕਿਤੇ ਵੱਧ ਲੈ ਲਈ ਤੇ ਓਵਰਡੋਜ਼ ਨਾਲ ਮੌਤ ਹੋ ਗਈ। ਮੈਨੂੰ ਉੱਥੇ ਗਿਆਨੀ ਨਰਿੰਦਰ ਸਿੰਘ ਜੀ ਨੇ ਜੀ, ਉਹ ਗੁਰੂ ਨਾਨਕ ਫੂਡ ਬੈਂਕ ਚਲਾਉਂਦੇ ਨੇ, ਬੜਾ ਵੱਡਾ ਕਾਰਜ ਕਰਦੇ ਨੇ। ਗੁਰੂ ਨਾਨਕ ਫੂਡ ਬੈਂਕ ਦਾ ਕਨਸੈਪਟ ਇਹ ਹੈ ਵੀ ਜਿਹੜਾ ਵੀ ਸਟੂਡੈਂਟ, ਜਿਹੜਾ ਵੀ ਇਮੀਗ੍ਰੈਂਟ ਕਿਸੇ ਵੀ ਕੰਟਰੀ ਦਾ, ਇਕੱਲੇ ਪੰਜਾਬ ਦਾ ਨਹੀਂ, ਕੈਨੇਡਾ ਲੈਂਡ ਕਰਦਾ ਤੇ ਉਹ ਇਹ ਕਹਿੰਦਾ ਵੀ ਮੇਰੇ ਕੋਲ ਖਾਣ ਦੀ ਰੋਟੀ ਨਹੀਂ ਤੇ ਬੈਂਕ ਜਾਵੇ, ਉਹ ਉਹਨਾਂ ਨੂੰ ਰਾਸ਼ਨ ਦਾ ਪੈਕ ਦਿੰਦੇ ਨੇ, ਬਿਸਤਰਾ ਵੀ ਦਿੰਦੇ ਨੇ। ਜਿੰਨਾ ਚਿਰ ਉਹ ਰੋਟੀ ਕਮਾਉਣ ਜੋਗਾ ਨਹੀਂ ਹੁੰਦਾ, ਉਹ ਰਜਿਸਟਰਡ ਕਰ ਲੈਂਦੇ, ਇਹਨਾਂ ਨੂੰ ਹਰ ਮਹੀਨੇ ਰਾਸ਼ਨ ਦਿੰਦੇ ਨੇ। ਨਾਲ ਉਹ ਦੂਸਰਾ ਇਹ ਕਰਦੇ ਨੇ ਵੀ ਜਿਹੜੇ ਬੱਚੇ ਉੱਥੇ ਜਿਨ੍ਹਾਂ ਦੀ ਮੌਤ ਹੋ ਜਾਂਦੀ ਹੈ, ਉਹਨਾਂ ਦੇ ਦੇਹਾਂ ਵਾਪਸ ਦੇਣ ਦਾ ਕਾਰਜ ਵੀ ਕਰਦੇ ਨੇ। ਗਿਆਨੀ ਨਰਿੰਦਰ ਸਿੰਘ ਉਹਨਾਂ ਨੇ ਦੱਸਿਆ ਵੀ ਜਿਹੜੇ ਬੱਚੇ ਅਸੀਂ ਭੇਜੇ, ਜਦੋਂ ਉਹਨਾਂ ਦੀ ਪੋਸਟਮਾਰਟਮ ਦੀ ਰਿਪੋਰਟ ਸਾਡੇ ਕੋਲ ਆਈ, ਪਹਿਲਾਂ ਤਾਂ ਇਹ ਵੀ ਹਾਰਟ ਅਟੈਕ ਹੋਇਆ, ਦੋਨਾਂ ਵਿੱਚੋਂ ਕੁਝ ਓਵਰਡੋਜ਼ ਕਾਰਨ ਕੁਝ ਦੀ ਮੌਤ ਹੋਈ ਸੀ। ਫਿਰ ਹਾਰਟ ਅਟੈਕ ਕਹਿ ਦਿੰਦੇ ਆ, ਸ਼ਰਮੋ ਸ਼ਰਮ ਵੀ ਇਹ ਬੱਚੇ ਦੇ ਬਾਰੇ ਇਹ ਕੀ ਕਹੀਏ। ਸੋ ਜਿਹੜੇ ਇਹ ਕੇਸ ਹੈ, ਦਾ ਮਤਲਬ ਇਹ ਹੈ ਵੀ ਉਹ ਓਵਰਡੋਜ਼ ਕਰਕੇ ਵੀ ਮੌਤਾਂ ਜਿਹੜੀਆਂ ਨੇ ਹੋ ਰਹੀਆਂ ਨੇ। ਹੁਣ ਗੈਂਗਸਟਰ ਦੀ ਗੱਲ ਕੀਤੀ, ਅਕਸਰ ਉੱਥੇ ਖਬਰਾਂ ਸੁਣੀ ਦੀਆਂ, ਕੈਨੇਡਾ ਗੋਲੀ ਚੱਲ ਗਈ, ਬਿਲਕੁਲ ਇੱਥੇ ਗੋਲੀ ਚੱਲ ਗਈ, ਗੈਂਗਵਾਰ ਹੋ ਗਏ। ਪਹਿਲੋਂ ਅਪਰਾਧ ਨਾਲ ਜੁੜਿਆ ਸੀ, ਪਿਛਲੇ ਸਮੇਂ ਐਡਮਿੰਟਨ ਤੇ ਚਲੀ, ਇੱਕ ਛੋਟਾ ਜਿਹਾ ਬੱਚਾ ਵੀ ਪਿਓ ਦੇ ਨਾਲ ਮਰ ਗਿਆ। ਇਹ ਆਮ ਘਟਨਾਵਾਂ ਨੇ। ਉਹ ਕਈ ਵਾਰੀ ਤਾਂ ਇੰਜ ਲੱਗਦਾ ਵੀ ਗੈਂਗਸਟਰ ਵਾਰ ਜਿਹੜਾ ਪੰਜਾਬ 'ਚ, ਇੰਡੀਆ 'ਚ ਘੱਟ ਆ, ਕੈਨੇਡਾ 'ਚ ਜ਼ਿਆਦਾ। ਔਰ ਇੱਕ ਹੋਰ ਗੱਲ, ਕੈਨੇਡਾ 'ਚ ਜਿਵੇਂ ਪੰਜਾਬ 'ਚ ਆ, ਕੈਨੇਡਾ 'ਚ ਵੀ ਹੁਣ ਗੈਂਗਸਟਰ ਫਰੌਤੀਆਂ ਮੰਗਦੇ ਨੇ। ਔਰ ਉੱਥੇ 90% ਕੇਸ ਇਦਾਂ ਦੇ ਨੇ ਜਿਨ੍ਹਾਂ ਕੋਲੋਂ ਫਰੌਤੀਆਂ ਮੰਗੀਆਂ ਜਾਂਦੀਆਂ, ਉਹ ਦੱਸਦੇ ਨਹੀਂ ਕਿ ਡਰਦੇ ਮਾਰੇ ਪੁਲਿਸ ਨੂੰ। ਬੜਾ ਪ੍ਰੋਸੈਸ ਲੰਬਾ ਚੌੜਾ ਉੱਥੇ। ਉਹ ਜਾਂ ਤੇ ਸਮਝੌਤਾ ਕਰ ਲੈਂਦੇ ਨੇ ਜਾਂ ਕਿਤੇ ਗੁਪਤ ਰਹਿ ਕੇ ਤੇ ਆਪਣਾ ਟਾਈਮ ਪਾਸ ਕਰਦੇ ਨੇ। ਸੋ ਇਹ ਕਹਿਣਾ ਵੀ ਪੰਜਾਬ 'ਚੋਂ ਅਸੀਂ ਡਰੱਗ ਤੋਂ ਡਰਦੇ ਹਾਂ, ਗੈਂਗਸਟਰ ਤੋਂ ਡਰਦੇ ਹਾਂ, ਬੱਚਿਆਂ ਨੂੰ ਬਾਹਰ ਭੇਜਦੇ ਹਾਂ ਤੇ ਬੱਚੇ ਮਾਪੇ ਸਾਵਧਾਨ ਹੋ ਜਾਣ, ਉੱਥੇ ਵੀ ਇਹ ਪੂਰੀ ਤਰ੍ਹਾਂ ਦੰਦਨਾ ਰਹੇ ਨੇ ਇਹ ਦੋਨੋਂ ਮੁੱਦੇ। ਆਪਾਂ ਜਿਹੜੀ ਜਗ੍ਹਾ ਤੇ ਖੜੇ ਆਂ, ਇਹ ਪੰਜਾਬ ਵਿਧਾਨ ਸਭਾ, ਹਰਿਆਣਾ ਵਿਧਾਨ ਸਭਾ ਗੀ। ਇਸ ਜਗ੍ਹਾ ਤੇ ਲੀਡਰ ਚੁਣ ਕੇ ਭੇਜੇ ਜਾਂਦੇ ਨੇ ਪੰਜਾਬ ਦੇ ਵੱਲੋਂ, ਤੇ ਲੀਡਰਾਂ ਤੋਂ ਬੜੀ ਆਸ ਹੁੰਦੀ ਆ ਪੰਜਾਬ ਦੇ ਲੋਕਾਂ ਨੂੰ। ਕੀ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਲੋਕ ਨੇ ਜਿਹੜੇ ਇਹਨਾਂ ਲੀਡਰਾਂ ਤੋਂ ਆਸ ਰੱਖਣ? ਜਾਂ ਦੇਖੋ, ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜਦੋਂ ਸੀਐਮ ਬਣੇ ਸੀ, ਉਦੋਂ ਵੀ, ਹੁਣ ਵੀ ਉਹ ਇਹ ਗੱਲ ਕਹਿੰਦੇ ਨੇ ਵੀ ਮੈਂ ਇੱਦਾਂ ਦਾ ਮਾਹੌਲ ਬਣਾਉਣਾ ਚਾਹੁੰਦਾ ਵੀ ਜਿਹੜੇ NRI ਨੇ ਉਹ ਵੀ ਕਿਤੇ ਇਹ ਇੱਛਾ ਜ਼ਾਹਰ ਕਰਨ ਵੀ ਇਹ ਤਾਂ ਯਾਰ ਹੁਣ ਆਪਣੇ ਵਤਨ, ਆਪਣੇ ਪੰਜਾਬ 'ਚ ਰਹੀਏ। ਕਾਮਨਾ ਕਰਦੇ ਹਾਂ ਵੀ ਇਹ ਯਤਨ ਕਾਮਯਾਬ ਹੋਣ, ਪੰਜਾਬ ਦਾ ਮਾਹੌਲ ਵਧੀਆ ਭਰਿਆ ਹੋਵੇ, ਪੰਜਾਬ ਸੋਕੇ ਤੋਂ ਬਚੇ, ਪੰਜਾਬ ਦਾ ਪਾਣੀ ਵਧੀਆ ਹੋਵੇ, ਪੰਜਾਬ ਦੀ ਹਵਾ ਵਧੀਆ ਹੋਵੇ, ਪੰਜਾਬ ਡਰੱਗ, ਨਸ਼ਿਆਂ ਤੇ ਕਹਿ ਲਈਏ ਆਪਾਂ ਕਰਜ਼ਿਆਂ ਤੋਂ ਬਚੇ। ਪਰ ਫਿਲਹਾਲ ਤਾਂ ਇਦਾਂ ਦੀ ਗੱਲ ਲੱਗਦੀ ਨਹੀਂ। ਪਰ ਇੱਕ ਗੱਲ ਜਿਹੜੀ ਹੈ, ਮੈਂ ਉੱਥੇ ਕੁਝ ਸਟੂਡੈਂਟਾਂ ਨਾਲ ਵੀ ਇੰਟਰਵਿਊ ਕੀਤੀ ਸੀ, ਕਈ ਸੰਸਥਾਵਾਂ 'ਚ ਮੈਂ ਵਿਚਰਿਆ, ਇੰਟਰਵਿਊ ਕੀਤੀ। ਉੱਥੇ ਹੁਣ ਇਹ ਗੱਲ ਚੱਲ ਪਈ ਹੈ ਵੀ ਯਾਰ ਕੈਨੇਡਾ ਕੀ ਰੱਖਿਆ, ਵਾਪਸ ਚੱਲੀਏ। ਔਰ ਕੁਝ ਸਟੂਡੈਂਟ, ਇਹ ਨਹੀਂ ਵੱਡੇ ਪੱਧਰ 'ਤੇ, ਕੁਝ ਸਟੂਡੈਂਟ ਉੱਥੋਂ ਦਾ ਮਾਹੌਲ ਦੇਖ ਕੇ ਵੀ ਇੰਨੀ ਹਾਰਡ ਵਰਕ ਕਰਨਾ ਪੈਂਦਾ, ਇੰਨੀ ਲੇਬਰ ਕਰਨੀ ਪੈਂਦੀ, ਤਾਂ ਵੀ ਸਾਡੇ ਪੱਲੇ ਕੱਖ ਨਹੀਂ ਪੈਂਦਾ, ਉਹ ਵਾਪਸ ਆ ਰਹੇ ਨੇ। ਇੱਕ ਇੱਦਾਂ ਦਾ ਮਾਹੌਲ ਚੱਲ ਪਿਆ। ਔਰ ਪੰਜਾਬ 'ਚ ਵੀ, ਪੰਜਾਬ 'ਚ ਮਾਪੇ ਵੀ ਹੁਣ ਅੱਗੇ ਤੋਂ ਹੁੰਦੇ ਅੱਖਾਂ ਮੀਟ ਕੇ ਬਸ ਏਜੰਟ ਨੂੰ ਪੈਸੇ ਦਿਓ, ਥੈਲੀ ਦਿਓ ਤੇ ਬਾਹਰ ਭੇਜੋ। ਹੁਣ ਇਹ ਰਿਵਿਊ ਕਰਨ ਲੱਗ ਪਏ, ਸੋਚਣ ਲੱਗ ਪਏ ਨੇ ਵੀ ਮਹਿੰਗਾਈ, ਜੋਬ ਨਹੀਂ ਮਿਲਦਾ, ਡਰੱਗ ਉੱਥੇ ਬਹੁਤ ਹੈ, ਔਰ ਗੈਂਗਸਟਰ ਦਾ ਉੱਥੇ ਬੜਾ ਖੌਫ ਆ। ਇਹਨੂੰ ਦੇਖਦਿਆਂ ਹੁਣ ਕਿਤੇ ਪੰਜਾਬ 'ਚ ਵੀ ਰਿਵਿਊ ਕੀਤਾ ਜਾ ਰਿਹਾ ਵੀ ਸਾਨੂੰ ਬੱਚੇ ਨੂੰ ਭੇਜਣਾ ਚਾਹੀਦਾ ਕਿ ਨਹੀਂ ਭੇਜਣਾ ਚਾਹੀਦਾ। ਜਿਵੇਂ ਭੱਜੋ ਭੱਜੀ ਦੀ ਦੌੜ ਚੱਲੀ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਸਾਡੇ NRIs ਨੇ ਉਹ ਬੈਠੇ ਨੇ ਤੇ ਉੱਥੇ ਆਪਦਾ ਸੈਟਅਪ ਜਿਹੜਾ ਕਿ ਕਰਨਾ ਚਾਹੁੰਦੇ ਨੇ, ਉਧਰਲੇ ਸਿਸਟਮ ਦਾ ਕੋਈ ਫਰਕ ਹੈ ਇੱਧਰਲੇ ਸਿਸਟਮ ਨਾਲ? ਦੇਖੋ, ਮੈਂ ਉੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿਧਾਨ ਸਭਾ ਦੇ ਸਪੀਕਰ ਨੇ ਰਾਜ ਚੌਹਾਨ, ਉਹਨਾਂ ਨਾਲ ਮੈਂ ਇੰਟਰਵਿਊ ਕੀਤੀ। ਇੰਨਾ ਇੰਪ੍ਰੈਸ ਹੋਇਆ ਮੈਂ ਉਹਨਾਂ ਨੂੰ ਕਿਹਾ ਵੀ ਇੰਟਰਵਿਊ ਕਰਨੀ, ਕਹਿੰਦੇ ਤਰਲੋਚਨ ਫਲਾਣੇ ਰੈਸਟੋਰੈਂਟ 'ਚ ਫਲਾਣੇ ਦਿਨ ਇੰਨੇ ਵਜੇ ਆ ਜਾਓ।
ਆਪਾਂ ਲੰਚ ਕਰਾਂਗੇ, ਬਾਅਦ 'ਚ ਇੰਟਰਵਿਊ ਕਰ ਲਾਂਗੇ। ਮੈਂ ਆਪਣੇ ਦੋਸਤ ਨੂੰ ਨਾਲ ਲੈ ਕੇ ਚੱਲ ਗਿਆ ਕਿਉਂਕਿ ਮੈਂ ਤਾਂ ਗੱਡੀ ਚਲਾ ਨਹੀਂ ਸਕਦਾ ਵੀ ਉੱਥੇ ਜਾਵਾਂਗੇ। ਉੱਥੇ ਪਹਿਲਾਂ ਇੱਕ ਪਾਰਕ ਆਇਡੈਂਟੀਫਾਈ ਕਰ ਲਿਆ ਜਿਵੇਂ ਆਪਾਂ ਇੱਥੇ ਕਰ ਰਹੇ ਹਾਂ ਵੀ ਉੱਥੇ ਲਿਜਾ ਕੇ ਤੇ ਇਹਨਾਂ ਦੀ ਇੰਟਰਵਿਊ ਕਰ ਲਾਂਗੇ। ਲੰਚ ਕੀਤਾ ਤੇ ਉਹਨਾਂ ਨੂੰ ਕਿਹਾ ਵੀ ਚੌਹਾਨ ਜੀ ਆ ਜਾਓ, ਆਪਾਂ ਹੁਣ ਇੰਟਰਵਿਊ ਫਲਾਣੇ ਕਰਦੇ ਹਾਂ ਉੱਥੇ ਪਾਰਕ 'ਚ। ਉਹ ਕਹਿੰਦੇ ਮੇਰੇ ਨਾਲ ਹੀ ਆ ਜਾਓ। ਮੈਂ ਪੁੱਛਿਆ ਤੁਹਾਡਾ ਡਰਾਈਵਰ ਕਿੱਥੇ ਹੈ? ਕਹਿੰਦੇ ਰਾਜ ਚੌਹਾਨ ਹੀ ਡਰਾਈਵਰ ਹੈ। ਫਿਰ ਮੈਂ ਪੁੱਛਿਆ ਤੁਹਾਡਾ ਸਿਕਿਉਰਿਟੀ ਗਾਰਡ ਕੌਣ ਹੈ? ਕਹਿੰਦੇ ਰਾਜ ਚੌਹਾਨ ਹੀ ਸਿਕਿਉਰਿਟੀ ਗਾਰਡ ਹੈ। ਫਿਰ ਉਹਨਾਂ ਨੇ ਇੱਥੋਂ ਤੱਕ ਦੱਸਿਆ, ਕਹਿੰਦਾ ਗੱਡੀ ਵੀ ਮੇਰੀ ਹੈ ਤੇ ਉਹ ਅਸੀਂ ਕੀਤੀ ਸੀ ਵੈਂਕੂਵਰ ਇੰਟਰਵਿਊ ਕੀਤੀ ਸੀ ਤੇ ਬ੍ਰਿਟਿਸ਼ ਕੋਲੰਬੀਆ ਦੀ ਜਿਹੜੀ ਵਿਧਾਨ ਸਭਾ ਹੈ ਵਿਕਟੋਰੀਆ ਹੈ ਜੀ। ਤੇ ਮੈਂ ਕਿਹਾ ਉੱਥੇ ਤੁਹਾਨੂੰ ਬੰਗਲਾ ਮਿਲਿਆ ਹੋਊਗਾ ਜਦੋਂ ਤੁਸੀਂ ਵਿਧਾਨ ਸਭਾ ਚੱਲਦੀ? ਕਹਿੰਦੇ ਨਹੀਂ, ਹੋਟਲ ਦੇ ਕਮਰੇ 'ਚ ਕਿਰਾਇਆ ਮੈਨੂੰ ਦਿੰਦੇ, ਮੈਂ ਉੱਥੇ ਰਹਿਣਾ ਤੇ ਮੈਨੂੰ ਆਉਣ ਜਾਣ ਦਾ ਕਿਰਾਇਆ ਦਿੰਦੇ ਤੇ ਮੈਂ ਵਾਪਸ ਆ ਜਾਂਦਾ। ਤੇ ਇੰਨੇ ਸਿੰਪਲ ਬੰਦੇ। ਹਾਂ, ਉਹਨਾਂ ਮਜ਼ਾਕ 'ਚ ਕਿਹਾ ਵੀ ਕਈ ਵਾਰੀ ਇੱਥੋਂ ਦੇ ਸਿਆਸਤਦਾਨ ਹੱਸਦੇ ਹੁੰਦੇ ਆ ਵੀ ਜੇ ਸਿਆਸਤਦਾਨ ਹੀ ਬਣਨਾ ਤੇ ਸਾਨੂੰ ਪੰਜਾਬ ਇੰਡੀਆ 'ਚ ਬਣਨਾ ਚਾਹੀਦਾ, ਇੱਥੇ ਤੇ ਕੋਈ ਸਾਨੂੰ ਪਛਾਣਦਾ ਹੀ ਨਹੀਂ। ਇੱਥੇ ਉਹੀ ਗੱਲ ਕਰ ਰਹੇ ਸੀ। ਇੱਥੇ ਆ ਦੇਖੋ ਕਿਵੇਂ ਗੱਡੀਆਂ, ਇੱਥੇ ਆਪਾਂ ਜਿਹੜੀ ਜਗ੍ਹਾ ਤੇ ਖੜੇ ਸੀ ਇੱਥੇ ਗੱਡੀਆਂ ਖੜੀਆਂ ਸੀ ਤੇ ਹੁਣ ਤਾਂ ਖਾਲੀ ਹੋ ਗਈਆਂ। ਤੇ ਉਹੀ ਸਕਾਟ ਜਿਪਸੀਆਂ, ਇਹਨਾਂ ਖਤਰਾ ਕੀ ਆ ਲੀਡਰਾਂ ਨੂੰ, ਪੰਜਾਬ ਵਾਲਿਆਂ ਨੂੰ? ਜਦੋਂ ਤੁਸੀਂ ਗੱਲ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਤਾਂ ਅਸੀਂ ਉਹੀ ਡਰਾਈਵਰ, ਉਹੀ ਸਕਿਉਰਟੀ, ਉਹੀ MLAs, ਉਹਨਾਂ ਦੇ ਨਾਲ ਹੀ ਅਸੀਂ ਗੱਲ ਕਰਕੇ ਆਏ ਹਾਂ। ਗੱਲ ਕੀ ਉੱਥੇ ਤੇ ਹੈਰਾਨ ਜਿਹਾ ਹੋਈਦਾ। ਕਈ ਵਾਰੀ ਸਾਨੂੰ ਲੱਗਦਾ ਵੀ ਇਹ ਸਾਨੂੰ ਗਲਤੀ ਨਹੀਂ ਲੱਗ ਰਹੀ। ਗੋਲ ਗੱਪਿਆਂ ਦੀ ਦੁਕਾਨ ਤੇ ਮੈਂ ਤੇ ਮੇਰੇ ਦੋਸਤ ਬੈਠੇ ਤੇ ਉੱਥੇ ਇੱਕ ਮੰਤਰੀ ਆਇਆ ਕੈਨੇਡਾ ਦਾ, ਲਾਈਨ 'ਚ ਲੱਗਾ। ਗੋਲ ਗੱਪਿਆਂ ਦੀ ਦੁਕਾਨ ਦੇ ਮਾਲਕ ਨੇ ਵੀ ਉਹਨੂੰ ਅਬਲਾਈਜ਼ ਨਹੀਂ ਕੀਤਾ ਵੀ ਮੈਂ ਲਾਈਨ ਤੋਂ ਕੱਟ ਕੇ ਤੇ ਇਹਨੂੰ ਗੋਲ ਗੱਪੇ ਦੇ ਦਾਂ। ਇੱਦਾਂ ਦਾ ਜਿੱਥੇ ਸਿਸਟਮ ਹੋਵੇ, ਨਾ ਹੀ ਉਹਨੇ ਮੰਤਰੀ ਨੇ ਕੋਸ਼ਿਸ਼ ਕੀਤੀ ਵੀ ਮੈਂ ਲਾਈਨ ਕੱਟ ਕੇ ਤੇ ਉੱਥੋਂ ਲੈਣਾ। ਤੇ ਸਿਸਟਮ ਬੜਾ ਸਪਸ਼ਟ ਹੈ। ਸੁਖ ਧਾਲੀਵਾਲ ਇੱਕ ਸਮਾਗਮ 'ਚ ਆਉਂਦੇ ਨੇ, MP ਨੇ, ਕਈ ਵਾਰੀ MP ਬਣੇ ਨੇ, ਆਪ ਕਾਰ ਚਲਾ ਕੇ ਆ ਰਹੇ ਨੇ, ਆਪ ਕਾਰ ਚਲਾ ਕੇ ਜਾ ਰਹੇ ਨੇ। ਕੋਈ ਸਿਸਟਮ ਬੜਾ ਸਾਫ਼ ਤੇ ਸਪਸ਼ਟ ਹੈ। ਹੁਣ ਇੱਥੋਂ ਦੀ ਜੇ ਤੁਸੀਂ ਗੱਲ ਕਰਦੇ ਜੇ, ਇੱਕ ਟ੍ਰੈਡੀਸ਼ਨ, ਇੱਕ ਰੀਤ ਬਣ ਗਈ ਹੈ ਵੀ ਖਤਰਾ ਬਹੁਤ ਹੈ, ਇਹਨੂੰ ਹੁਣ ਕਿਵੇਂ ਦੂਰ ਕੀਤਾ ਜਾਊਗਾ ਵੱਖਰੀ ਗੱਲ ਹੈ। ਪਰ ਕੈਨੇਡਾ ਦੇ ਮੁਕਾਬਲੇ ਤੇ ਇੱਥੇ ਬੱਲੇ ਬੱਲੇ ਹੀ ਹੈ। ਬਿਲਕੁਲ ਉਹੀ ਗੱਲਾਂ ਸੀਗੀਆਂ ਜਿਹੜੀਆਂ ਕਿ ਇੱਕ ਸਟੂਡੈਂਟ ਪੱਖ ਤੋਂ ਕੈਨੇਡਾ ਦੇ ਵਿੱਚ ਸਟੂਡੈਂਟਾਂ ਨੂੰ ਨਹੀਂ ਜਾਣਾ ਚਾਹੀਦਾ, ਪਰ ਦੂਸਰੇ ਪੱਖ ਤੋਂ ਜਿਹੜਾ ਕਿ ਜੇਕਰ ਦੇਖਿਆ ਜਾਵੇ ਸਿਸਟਮ ਹੈ ਉੱਥੇ, ਸਿਸਟਮ ਉੱਥੇ ਜਾ ਕੇ ਜਦੋਂ ਉੱਥੋਂ ਵਾਪਸ ਆਈਦਾ ਨਾ, ਬੜਾ ਕੁਛ ਲੈ ਕੇ ਆਈਦਾ, ਬੰਦੇ ਬਣ ਕੇ ਆਈਦਾ। ਉੱਥੇ ਟ੍ਰੈਫਿਕ ਸਿਸਟਮ, ਹੁਣ ਸੜਕਾਂ ਪੰਜਾਬ ਤੇ ਇੰਡੀਆ ਦੀਆਂ ਵੀ ਉੱਤੋਂ ਕੈਨੇਡਾ ਤੋਂ ਮਾੜੀਆਂ ਨਹੀਂ ਗੀ। ਕਈ ਵਾਰੀ ਮੱਥੇ ਤੇ ਹੱਥ ਮਾਰੀਦਾ, ਸਾਰਾ ਇਨਫਰਾਸਟ੍ਰਕਚਰ ਹੈਗਾ। ਇਹਦਾ ਸੁਖਬੀਰ ਬਾਦਲ ਨੇ ਵੀ ਕਹਤਾ ਸੀ ਚਾਹੇ ਬੰਬ ਛੇੜਦੇ ਫਿਰ ਵੀ ਨਹੀਂ ਟੁੱਟੇ। ਨਹੀਂ, ਚਲੋ ਬੰਬ ਵਾਲੀ ਗੱਲ ਤੇ ਉਹ ਵੀ ਅਸੀਂ ਬੜੀ ਮਜ਼ਬੂਤ ਬਣਾਈ ਹੈ। ਹੁਣ ਤੁਸੀਂ ਹਾਈਵੇ ਚੱਲ ਜੀਏ, ਆਪਾਂ ਕਿਸੇ ਵੀ ਹਾਈਵੇ ਤੇ ਚੜ੍ਹ ਜਾਓ, ਤੁਸੀਂ ਇੱਥੋਂ ਅੰਮ੍ਰਿਤਸਰ ਜਾਣਾ, ਇੱਥੋਂ ਲੁਧਿਆਣੇ ਜਾਣਾ, ਚੱਲ ਜਾਓ, ਲੇਨ ਸਿਸਟਮ ਹੈ। ਉੱਥੇ ਕੀ ਹੈ ਵੀ ਤੁਸੀਂ ਲੇਨ ਆਪਣੀ ਨੂੰ ਕ੍ਰਾਸ ਨਹੀਂ ਕਰ ਸਕਦੇ। ਹਾਂ, ਕਰ ਸਕਦੇ ਜੇ, ਬਕਾਇਦਾ ਦੇ ਕੇ ਤੁਸੀਂ ਹੱਥ ਦੇ ਕੇ ਆਰਾਮ ਨਾਲ ਕਰ ਸਕਦੇ ਜੇ। 100 ਦੀ ਸਪੀਡ ਤੇ ਬਰਾਬਰ 5 ਇੰਚ ਤੋਂ ਫਰਕ ਤੋਂ ਗੱਡੀਆਂ ਜਿਹੜੀਆਂ ਚੱਲ ਰਹੀਆਂ ਨੇ। ਕੋਈ ਸੋਚ ਨਹੀਂ ਸਕਦਾ ਵੀ ਮੈਂ ਕੋਈ ਟ੍ਰੈਫਿਕ ਨਿਯਮ ਦੀ ਉਲੰਘਣਾ ਕਰਾਂ। ਔਰ ਦੂਸਰੀ ਗੱਲ, ਉੱਥੇ ਇੱਕ ਦੂਸਰੇ ਨੂੰ ਹੌਰਨ ਮਾਰਨਾ ਤੇ ਜਿਹੜਾ ਨਾ ਗਾਲ ਸਮਝਿਆ ਜਾਂਦਾ। ਉੱਥੇ ਤੇ ਹੌਰਨ ਕਿਤੇ ਮਹੀਨੇ 'ਚ ਇੱਕ ਅੱਧੀ ਵਾਰੀ ਸੁਣਦੇ ਆ ਨਾ, ਇੱਕਦਮ ਦੇਖੀਦਾ ਵੀ ਇਹਨੇ ਹੌਰਨ ਕਿਉਂ ਮਾਰਿਆ। ਤੇ ਇੱਥੇ ਹੌਰਨ ਤੇ ਹੱਥ ਰੱਖਣ ਦੇ ਬਿਨਾਂ ਗੱਡੀ ਪਾਂ ਵਾਲੇ ਲਾਏ ਹੋਇਆ, ਪ੍ਰੈਸ਼ਰ ਚੱਲਦੀ ਨਹੀਂ ਗੀ। ਸਿਸਟਮ ਬੜਾ ਵਧੀਆ, ਗੋਰਿਆਂ ਤੋਂ ਬੜਾ ਸਿੱਖਣ ਨੂੰ ਮਿਲਦਾ। ਸਾਫ਼ ਦਿਲ ਨੇ, ਇੰਨਾ ਰਿਗਾਰਡ ਕਰਦੇ ਨੇ, ਛੋਟੀਆਂ ਗੱਲਾਂ ਨੇ। ਮੈਂ ਕਿਸੇ ਸ਼ਾਪ 'ਚ ਵੜ ਰਿਹਾ, ਮਾਲ 'ਚ ਵੜ ਰਿਹਾ ਤੇ ਮੇਰੇ ਅੱਗੇ ਜੇ ਗੋਰਾ ਆ, ਉਹਨੇ ਦਰਵਾਜ਼ਾ ਖੋਲ੍ਹਿਆ ਤੇ ਉਹਨੇ ਨੇ ਵੀ ਦਰਵਾਜ਼ਾ ਖੋਲ੍ਹ ਕੇ ਅੰਦਰ ਵੜ ਕੇ ਤੇ ਫਟਾਕ ਛੱਡ ਕੇ ਚੱਲ ਜਾਣਾ, ਉਹਨੇ ਮੇਰੀ ਵੇਟ ਕਰਨੀ ਪਲੀਜ਼। ਸੋ ਇੱਦਾਂ ਦਾ ਇੱਕ ਸਹਿਜ ਭਰਿਆ ਸਿਸਟਮ ਹੈ। ਦੂਜਾ, ਉੱਥੇ ਜੋਬ ਬੜੇ ਕਲੀਅਰ ਨੇ। ਹੁਣ ਵੈਸੇ ਕਈ ਵਾਰੀ ਕਿਹਾ ਜਾਂਦਾ ਵੀ ਜੇ ਪੰਜਾਬੀਆਂ ਕੇ ਜੋਬ ਪੰਜਾਬੀ ਕਰਨ ਨੂੰ ਤਿਆਰ ਨਹੀਂ ਗੇ, ਵੀ ਉਹ ਕਿਤੇ ਨਾ ਕਿਤੇ ਤੁਹਾਡਾ ਹੱਕ ਖੋਹਣ ਦਾ ਯਤਨ ਕਰਦੇ ਨੇ। ਪਰ ਓਵਰਆਲ ਸਿਸਟਮ ਜਿਹੜਾ ਬਹੁਤ ਵਧੀਆ। ਤਾਂ ਇਹ ਤਸਵੀਰਾਂ ਜਿਹੜੀਆਂ ਕਿ ਅਸੀਂ ਪਹਿਲਾਂ ਤੁਹਾਨੂੰ ਵਿਧਾਨ ਸਭਾ ਤੋਂ ਬਾਹਰ ਦੀਆਂ ਦਿਖਾਈਆਂ ਨੇ, ਪਰ ਅਚਾਨਕ ਸਾਨੂੰ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਜੀ ਮਿਲ ਗਏ ਸੀ, ਤਾਂ ਅਸੀਂ ਉਹਨਾਂ ਦੇ ਨਾਲ ਜਿਹੜੀ ਕਿ ਚਰਚਾ ਕੀਤੀ ਹੈ। ਕੈਨੇਡਾ ਜਾਣਾ, ਉਹਨਾਂ ਨੇ ਗੱਲਾਂ ਸੁਣ ਕੇ ਜ਼ਰੂਰ ਜਾਣਾ ਇੱਕ ਵਾਰ ਜਿਹੜੀਆਂ ਅਸੀਂ ਅੱਜ ਕੀਤੀਆਂ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਲਗਾਤਾਰ ਅਜਿਹੀਆਂ ਵਾਰਤਾਲਾਪਾਂ ਹੁੰਦੀਆਂ ਰਹਿਣਗੀਆਂ।
ਵਿਧਾਨ ਸਭਾ ਦਾ 2 ਰੋਜ਼ਾ ਇਜਲਾਸ ਸੀ ਜਿਹੜਾ ਕਿ ਅੱਜ ਖਤਮ ਹੁੰਦਾ ਨਜ਼ਰ ਆ ਰਿਹਾ। ਤਾਂ ਇਹ ਤਸਵੀਰਾਂ ਅਸੀਂ ਤੁਹਾਨੂੰ ਵਿਧਾਨ ਸਭਾ ਤੋਂ ਬਾਹਰ ਦੀਆਂ ਦਿਖਾ ਰਹੇ ਹਾਂ। ਤਾਂ ਇਹਨਾਂ ਦੇ ਜ਼ਰੀਏ ਜਿਹੜਾ ਕੁਝ ਸਾਹਮਣੇ ਆਇਆ, ਤਾਂ ਅਸੀਂ MLAs ਜਿਹੜੇ ਕਿ ਆਪੋ ਆਪਣੇ ਗੱਡੀਆਂ ਦੇ ਵਿੱਚ ਸਵਾਰ ਹੁੰਦੇ ਨਜ਼ਰ ਆ ਰਹੇ ਨੇ। ਤਾਂ ਸਾਡੇ ਨਾਲ ਬੀਬੀ ਮਾਨੂ ਕੇ ਮੌਜੂਦ ਰਹਿਣਗੇ ਜੀ। ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬੜੇ ਸਮੇਂ ਬਾਅਦ ਮਿਲੇ ਹੋ, ਸਿਹਤ ਦੱਸੋ ਪਹਿਲਾਂ ਕਿਵੇਂ? ਠੀਕ, ਬਿਲਕੁਲ ਠੀਕ ਹੈ। ਵੈਸੇ ਮੈਂ ਤਾਂ ਰੈਗੂਲਰ ਸੈਸ਼ਨ ਅਟੈਂਡ ਕਰਦੀ ਹਾਂ ਜੀ ਤੇ ਕਰਦੀ ਰਹਿੰਦੀ ਹਾਂ। ਲੋਕਾਂ ਦੀ ਆਵਾਜ਼ ਆ, ਜਗਰਾਉਂ ਦੇ ਲੋਕ ਭੇਜਦੇ ਆ, ਮੈਂ ਉਹਨਾਂ ਦੇ ਮੁੱਦੇ ਚੱਕਦੀ ਹਾਂ। ਬੀਬੀ ਕਿਵੇਂ ਦਾ ਲੱਗ ਰਿਹਾ ਹੁਣ ਜਿਹੜਾ ਪੂਰਾ ਸੈਸ਼ਨ ਚੱਲਿਆ, ਸੈਸ਼ਨ ਦਾ ਇਜਲਾਸ ਦੇਖਿਆ? ਬੜਾ ਪਹਿਲਾਂ ਰੌਲਾ ਰੱਪਾ ਪਾ ਕੇ ਵਿਰੋਧੀ ਧਿਰ ਵੀ ਵਾਕਆਊਟ ਕਰ ਜਾਂਦੀ ਸੀ, ਪਰ ਇਸ ਵਾਰ ਬੜਾ ਸ਼ਾਂਤੀਪੂਰਵਕ ਰਿਹਾ। ਦੇਖੋ, ਪਹਿਲਾਂ ਮੈਨੂੰ ਹੈਰਾਨੀ ਵਾਲੀ ਗੱਲ ਆ, ਵਿਰੋਧੀ ਧਿਰ ਕੋਲੇ ਜਦੋਂ ਤਾਂ ਆਪ ਬੋਲਦੇ ਆ ਉਦੋਂ ਕਹਿੰਦੇ ਸੈਸ਼ਨ ਸਾਰਥਕ ਆ, ਜਦੋਂ ਵਾਕਆਊਟ ਕਰਦੇ ਆ ਉਦੋਂ ਕਹਿੰਦੇ ਪੈਸੇ ਖਰਾਬ ਆ। ਅੱਜ ਮੁੱਖ ਮੰਤਰੀ ਸਾਹਿਬ ਤੇ ਸਪੀਕਰ ਸਾਹਿਬ ਨੇ ਐਡੀ ਦਰਿਆਦਿਲੀ ਨਾਲ ਕਿਹਾ ਵੀ ਜਿਹੜਾ ਮਰਜ਼ੀ ਮੁੱਦਾ ਲੈ ਕੇ ਆਓ, ਜਿਹੜਾ ਮਰਜ਼ੀ ਤੁਸੀਂ ਕੰਮ ਲੈ ਕੇ ਆਓ, ਪੈਸੇ ਦੀ ਵੀ ਕੋਈ ਘਾਟ ਨਹੀਂ, ਤੁਹਾਨੂੰ ਟਾਈਮ ਵੀ ਮਿਲੇਗਾ ਤੇ ਮਿਲ ਵੀ ਰਿਹਾ। ਤੇ ਫਿਰ ਵੀ ਉਹਨਾਂ ਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਵੀ ਸਾਡਾ ਵਾਕਆਊਟ ਕਰਕੇ ਸੈਸ਼ਨ ਦੇ ਵਿੱਚ ਗੁਜ਼ਾਰਾ ਚੱਲਦਾ ਤੇ ਉਹ ਭੱਜ ਜਾਂਦੇ। ਅਸੀਂ ਕੀ ਕਰ ਸਕਦੇ? ਤੁਹਾਡੇ ਉੱਪਰ ਵੀ ਕਾਫੀ ਸਵਾਲ ਖੜੇ ਕਰਦੇ ਰਹੇ ਵਿਰੋਧੀ ਧਿਰ। ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਟਵੀਟ ਕੀਤਾ ਜਾਂਦਾ ਰਿਹਾ, ਪਰ ਇਸ ਵਕਤ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਜੇਲ੍ਹ ਦੇ ਵਿੱਚ ਨੇ, ਉਹਨਾਂ ਦੇ ਵੱਲੋਂ ਵੀ ਕਾਫੀ ਤੁਹਾਨੂੰ ਟਾਰਗੇਟ ਕੀਤਾ ਗਿਆ। ਮੇਰੀ ਗੱਲ ਸੁਣੋ, ਮੈਨੂੰ ਨਹੀਂ ਪਤਾ ਉਹਨਾਂ ਨੇ ਮੈਨੂੰ ਕਿਉਂ ਟਾਰਗੇਟ ਕੀਤਾ, ਪਰ ਜਿਹੜੀਆਂ ਗੱਲਾਂ ਤੇ ਟਾਰਗੇਟ ਕੀਤਾ, ਮੈਂ ਹਰ ਵਾਰੀ ਕਹਿੰਦੀ ਆ, ਆਓ ਮੇਰੇ ਨਾਲ ਬੈਠ ਕੇ ਗੱਲ ਕਰੋ, ਡਿਸਕਸ ਕਰ ਲਓ, ਠੀਕ ਹੈ? ਸਾਡੇ ਜਿੱਥੇ ਵੀ ਲੋੜ ਪੈਂਦੀ ਹੈ ਮੈਂ ਖੜਾ ਨੂੰ ਤਿਆਰ ਹਾਂ। ਕੋਈ ਵੀ ਇਲਜ਼ਾਮ ਮੇਰੇ ਤੇ ਲੱਗਦਾ ਤਾਂ ਮੈਨੂੰ ਦੱਸੋ, ਜਾਂ ਤਾਂ ਉਹਦੇ ਪ੍ਰੂਫ ਲੈ ਕੇ ਆਓ। ਬੋਲਣਾ ਤਾਂ ਹਰ ਇੱਕ ਨੂੰ ਹੀ ਆਉਂਦਾ, ਆਪਾਂ ਨਹੀਂ ਕੁਝ ਬੋਲਣਾ, ਠੀਕ ਹੈ? ਸ਼ੁਕਰੀਆ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਵਿਧਾਨ ਸਭਾ ਤੋਂ ਬਾਹਰ ਦੀ। ਸੁਖਵੀਰ ਮੈਸਰਖਾਨਾ ਬਈ, ਕੋਈ ਨਹੀਂ ਗੱਲ ਖਰਾਬ ਆ ਥੋੜੀ, ਸਿਹਤ ਤਾਂ ਦੱਸ ਦਿਓ ਕਿਵੇਂ ਆ ਤੁਹਾਡੀ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਇਹਨਾਂ ਦੇ ਵਿੱਚ ਕਾਫੀ ਕੁਛ ਆ ਜਿਹੜਾ ਕਿ ਸਾਂਝਾ ਹੋ ਰਿਹਾ। ਚਰਨਜੀਤ ਸਿੰਘ ਹੈਗੇ ਨੇ, ਡਾਕਟਰ ਨੇ। ਡਾਕਟਰ ਸਾਹਿਬ, ਕਿਵੇਂ ਦਾ ਲੱਗਿਆ ਅੱਜ ਸੈਸ਼ਨ, ਕਿਵੇਂ ਦਾ ਰਿਹਾ ਪੂਰਾ? ਬਹੁਤ ਵਧੀਆ ਸੈਸ਼ਨ ਜੀ, ਬੜਾ ਆਰਾਮ ਨਾਲ ਪੀਸਫੁਲੀ ਸੈਸ਼ਨ ਚੱਲਿਆ ਜੀ। ਕਈ ਬਿੱਲ ਪਾਸ ਹੋਏ ਤੇ ਬਾਕੀ ਕੰਮਕਾਰ ਹੋਰ ਜੋ ਇੱਕ ਸੈਸ਼ਨ 'ਚ ਹੁੰਦਾ ਉਹ ਵੀ ਚੱਲਿਆ। ਤੁਹਾਡੇ ਇਲਾਕੇ ਦੇ ਵਿੱਚ ਜਿਹੜੇ ਟੀਚਰ ਨੇ ਉਹ ਕਹਿੰਦੇ ਅਸੀਂ ਪੱਕੇ ਨਹੀਂ ਹੋਏ। 1158 ਟੀਚਰਾਂ ਨੂੰ ਲੈ ਕੇ ਕਾਫੀ ਚਰਚਾ ਰਹੀ ਆ ਤੁਹਾਡੇ ਇਲਾਕੇ ਦੀ। ਰੋਪੜ ਦੇ ਵਿੱਚ ਟੀਚਰ ਨੇ ਜਿਹੜੇ ਉਹ ਬੈਠੇ ਰਹੇ ਨੇ। ਦੇਖੋ, 1158 ਟੀਚਰਾਂ ਦੇ ਜਿਹੜੀ ਖਾਸ ਤੁਸੀਂ ਗੱਲ ਕਰ ਰਹੇ ਹੋ, ਉਹਨਾਂ ਦਾ ਹਲੇ ਕੋਰਟ 'ਚ ਮੈਟਰ ਚੱਲ ਰਿਹਾ, ਪ੍ਰੀਜੁਡਿਸ ਹੈ, ਇਸ ਕਰਕੇ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਔਰ ਉਹ ਪਿਛਲੀ ਸਰਕਾਰ ਨੇ ਲਾਸਟ ਮੂਮੈਂਟ 'ਤੇ ਜਾ ਕੇ ਕੋਡ ਲੱਗਣ ਤੋਂ, ਇਲੈਕਸ਼ਨ ਕੋਡ ਲੱਗਣ ਤੋਂ ਇੱਕਦਮ ਪਹਿਲਾਂ ਰੱਖੇ ਗਏ ਸੀ। ਉਹਦੇ 'ਚ ਕੁਝ ਜਿਹੜੇ ਧੰਦਲੀ ਹੋਈ ਸੀ, ਇਸ ਕਰਕੇ ਜਿਹੜਾ ਹੈਗਾ ਕੋਰਟ 'ਚੋਂ ਕੇਸ ਹੈ। ਉਸ ਤੋਂ ਬਾਅਦ ਹੁਣ ਕੋਰਟ ਕੀ ਡਿਸਾਈਡ ਕਰਦਾ, ਉਸ ਤੋਂ ਬਾਅਦ ਜਿਹੜਾ ਹੈਗਾ ਅੱਗੇ ਦਾ ਪਤਾ ਲੱਗੇਗਾ ਵੀ ਕਿਵੇਂ ਹੈ। ਸੁਸਾਈਡ ਨੋਟਸ ਦੇ ਉੱਪਰ ਨਾਮ ਲਿਖਿਆ ਜਾਣਾ ਮੰਤਰੀ ਦਾ, ਕੈਬਨਿਟ ਦਾ, ਉਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਇਹ ਤਾਂ ਹੁਣ ਇਹਦੇ ਬਾਰੇ ਮੈਂ ਕੀ ਕਹਿ ਸਕਦਾ ਕਿ ਇਹ ਤਾਂ ਹੁਣ ਜੋ ਉਹਨਾਂ ਨੇ ਸੁਸਾਈਡ ਜਿਹਨਾਂ ਨੇ ਕੀਤਾ, ਕਿਸ ਹਾਲਾਤ 'ਚ ਕੀਤਾ ਹੈ, ਇਹ ਕਿਹਾ ਨਹੀਂ ਜਾ ਸਕਦਾ। ਇਹਦੇ ਬਾਰੇ ਮੈਂ ਬਹੁਤਾ ਕਮੈਂਟ ਨਹੀਂ ਕਰਨਾ ਚਾਹੁੰਦਾ। ਬਹੁਤ ਸ਼ੁਕਰੀਆ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ ਅੱਜ ਦੀਆਂ। ਸਿੰਗਲਾ ਸਾਹਿਬ, ਤਾਂ ਵਿਧਾਨ ਸਭਾ ਤੋਂ ਬਾਹਰ ਦੀਆਂ ਤਸਵੀਰਾਂ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਤਮਾਮ ਜਿਹੜੇ ਕਿ MLAs ਸੈਸ਼ਨ ਤੋਂ ਬਾਹਰ ਆ ਚੁੱਕੇ ਨੇ ਤੇ ਸੈਸ਼ਨ ਦੀਆਂ ਜਿਹੜੀਆਂ ਤਸਵੀਰਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਇੰਦਰਵੀਰ ਸਿੰਘ ਨਿੱਜਰ ਜੀ ਹੋਰੀ ਖੜੇ ਨੇ। ਤਾਂ ਉਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਵਿਜੇ ਸਿੰਗਲਾ ਜੀ ਹੋਰੀ ਖੜੇ ਨੇ। ਤਾਂ ਸੈਸ਼ਨ 2 ਰੋਜ਼ਾ ਸੱਦਿਆ ਗਿਆ। ਕੱਲ੍ਹ ਵੀ ਸੈਸ਼ਨ ਜਿਹੜਾ ਕਿ 2 ਵਜੇ ਸ਼ੁਰੂ ਹੁੰਦਾ ਤੇ ਸ਼ਾਮ ਨੂੰ 5 ਵਜੇ ਜਿਹੜਾ ਕਿ 5:30 ਵਜੇ ਉਹ ਖਤਮ ਕਰ ਦਿੱਤਾ ਜਾਂਦਾ। ਤੇ ਅੱਜ ਵੀ ਜਿਹੜਾ ਸੈਸ਼ਨ ਆ ਸਵੇਰੇ 10 ਵਜੇ ਸ਼ੁਰੂ ਹੁੰਦਾ ਤੇ ਹੁਣ ਸਮਾਂ 12:48 ਦਾ ਹੋਇਆ ਹੈ ਤੇ MLAs ਜਿਹੜੇ ਕਿ ਬਾਹਰ ਆਉਣੇ ਸ਼ੁਰੂ ਹੋ ਗਏ ਨੇ। ਤੇ ਪਰ ਅਸੀਂ ਜਿਹੜੀ ਕਿ ਗੱਲਬਾਤ ਆ ਉਹ ਰੱਖ ਰਹੇ ਹਾਂ, ਅਸੀਂ ਜਿਹੜੀ ਕਿ ਗੱਲਬਾਤ ਆ ਉਹ ਕਰ ਰਹੇ ਹਾਂ ਇਹਨਾਂ ਲੋਕਾਂ ਦੇ ਨਾਲ, ਇਹਨਾਂ MLAs, ਇਹਨਾਂ ਲੀਡਰਾਂ ਦੇ ਨਾਲ ਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਜਾਂ ਇਹਨਾਂ ਇਸ ਸੈਸ਼ਨ ਦੇ ਵਿੱਚੋਂ ਨਿਕਲਿਆ ਕੀ ਆ। ਤਾਂ ਨਿਜਰੀ ਪੂਰੇ ਸੈਸ਼ਨ ਦੀ ਤਸਵੀਰ ਜਿਹੜੀ ਕਿ ਵਿਧਾਨ ਸਭਾ ਦੇ ਗਲਾਰਿਆਂ ਦੇ ਵਿੱਚ ਕਈ ਵਾਰ ਸਮਾਂ ਘੱਟ ਮਿਲਦਾ, ਪਰ ਕੈਮਰੇ ਦੇ ਉੱਪਰ ਸਮਾਂ ਜ਼ਿਆਦਾ ਮਿਲ ਜਾਂਦਾ ਹੁੰਦਾ ਗਾ। ਕਿਵੇਂ ਦਾ ਦੇਖਦੇ ਹੋ ਪੂਰੇ ਸੈਸ਼ਨ ਨੂੰ? ਕਿਸਾਨਾਂ ਦੇ ਵੱਲੋਂ ਵੀ ਜਿਹੜਾ ਕਿ ਰੋਸ ਪ੍ਰਦਰਸ਼ਨ ਸੀ ਉਹ ਕੀਤਾ ਜਾ ਰਿਹਾ ਸੀ ਤੇ ਹਾਲਾਂਕਿ ਕਿਸਾਨ ਨੇ ਜਿਹੜੇ ਉਹ ਘਰਾਂ ਨੂੰ ਵਾਪਸ ਹੋ ਗਏ ਨੇ। ਜੀ, ਉਹਨਾਂ ਨੇ ਕਿਹਾ ਹੀ ਸੀਗਾ 3 ਦਿਨ ਵਾਸਤੇ ਅਸੀਂ ਧਰਨਾ ਦੇ ਰਹੇ ਹਾਂ, ਸੋ 3 ਦਿਨ ਵਾਸਤੇ ਉਹ ਆਏ
ਔਰ ਉਹ ਬੇਸਿਕਲੀ ਤੇ ਸੀਗਾ ਸੈਂਟਰ ਦੇ ਖਿਲਾਫ ਹੀ ਤੇ ਕਿਉਂਕਿ ਗਵਰਨਰ ਸਾਹਿਬ ਨੇ ਉਹਨਾਂ ਨਾਲ ਮਿਲ ਲਏ ਸੀਗੇ ਤਾਂ ਅੱਛਾ ਕੰਮ ਹੋ ਗਿਆ ਸਾਰਾ। ਕਿਸਾਨ ਆਗੂਆਂ ਦੇ ਨਾਲ ਗੱਲ ਕੀਤੀ, ਉਹ ਕਹਿੰਦੇ ਕਿ ਮੁੱਖ ਮੰਤਰੀ ਦੇ ਟਵੀਟ ਤੋਂ ਬਾਅਦ ਹੀ ਅਸੀਂ ਇਕੱਠੇ ਹੋਏ ਹਾਂ। ਜਿਹੜਾ ਮੁੱਖ ਮੰਤਰੀ ਸਾਹਿਬ ਨੇ ਟਵੀਟ ਕੀਤਾ ਸੀ ਕਿ ਤੁਹਾਡੇ ਨਾਲ ਲੋਕ ਨਹੀਂ ਖੜਨੇ ਕਿਸੇ ਟਾਈਮ। ਨਹੀਂ ਸੱਚ ਵਾਸਤੇ ਤਾਂ ਚਲੋ ਹਮੇਸ਼ਾ ਲੋਕ ਖੜੇ ਹੁੰਦੇ ਨੇ, ਉਹ ਜੀ ਗੱਲ ਕੋਈ ਨਹੀਂ ਹੈ। ਮੁੱਖ ਮੰਤਰੀ ਸਾਹਿਬ ਨੇ ਕਲੈਰੀਫਾਈ ਵੀ ਕਰਤਾ ਕਿ ਮੇਰਾ ਬਿਲਕੁਲ ਇਹ ਜਿਹਾ ਕੋਈ ਮਕਸਦ ਨਹੀਂ ਸੀ ਹੈਗਾ। ਉਹ ਤਾਂ ਸਿਰਫ ਇਹ ਕਹਿ ਰਿਹਾ ਕਿ ਮੇਰੇ ਕੋ ਅਸੀਂ ਜਦੋਂ ਅਵੇਲੇਬਲ ਹਾਂ, ਸਾਰੇ ਅਵੇਲੇਬਲ ਹਾਂ, ਟਾਈਮ ਤੁਹਾਨੂੰ ਦਿੰਦੇ ਹਾਂ ਅਤੇ ਸਾਡੇ ਨਾਲ ਗੱਲਬਾਤ ਕਰੋ ਆ ਕੇ। ਸੋ ਮੁੱਖ ਮੰਤਰੀ ਸਾਹਿਬ ਅਵੇਅਰ ਨੇ ਸਾਰੀ ਗੱਲ ਦੇ। ਅੱਜ ਜੋ ਵਿਧਾਨ ਸਭਾ ਦੇ ਗਲਾਰਿਆਂ ਦੇ ਵਿੱਚ ਮੁੱਦੇ ਚੁੱਕੇ ਗਏ, ਉਹਨਾਂ ਦੇ ਉੱਪਰ ਜਿਹੜੀ ਗੱਲਬਾਤ ਵਿਚਾਰ ਚਰਚਾ ਹੋਈ ਆ, ਕੀ ਲੱਗਦਾ ਵੀ ਇਸ ਦੇ ਉੱਪਰ ਜਿਹੜਾ ਕਿ ਦਾਅਵਾ ਪੇਸ਼ ਕੀਤਾ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ, ਜਿਹੜਾ ਕਿ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਕਿ ਵਿਧਾਨ ਸਭਾ ਦਾ ਇਸ ਵਾਰ 2 ਰੋਜ਼ਾ ਸੈਸ਼ਨ ਸੀ ਤੇ ਉਸ ਤੋਂ ਬਾਅਦ ਲੰਮਾ ਵੀ ਕੀਤਾ ਜਾ ਸਕਦਾ? ਹਾਂ ਬਿਲਕੁਲ ਕੀਤਾ ਜਾ ਸਕਦਾ ਜੀ, ਔਰ 2 ਰੋਜ਼ਾ ਸੈਸ਼ਨ ਬਹੁਤ ਅੱਛਾ ਚੱਲਿਆ। ਸਭ ਨੂੰ ਗੱਲ ਕਰਨ ਦਾ ਮੌਕਾ ਮਿਲਿਆ। ਕੱਲ ਤੁਸੀਂ ਉਹ ਟਾਈਮ ਸਾਈਡ 'ਤੇ ਟਾਈਮ ਆਉਂਦਾ ਕਿਹੜੀ ਪਾਰਟੀ ਨੂੰ ਕਿੰਨਾ ਟਾਈਮ ਮਿਲ ਰਿਹਾ। ਇੱਕ ਵੀ ਟਾਈਮ ਸੀ ਉਹ ਕਾਂਗਰਸ ਨੂੰ ਸਾਨੂੰ ਵੱਧ ਟਾਈਮ, ਆਪ ਨੂੰ ਵੱਧ ਟਾਈਮ ਮਿਲ ਗਿਆ ਸੀਗਾ, ਔਰ ਅਖੀਰ ਜਾ ਕੇ ਨੀਅਰਲੀ ਉਹਨਾਂ ਕੁ ਟਾਈਮ ਜਿੰਨਾ ਆਪ ਦੇ ਵਿਧਾਇਕਾਂ ਨੂੰ ਮਿਲਿਆ ਉਹਨਾਂ ਹੀ ਕਾਂਗਰਸ ਦੇ ਵਿਧਾਇਕਾਂ ਨੂੰ ਮਿਲਿਆ। ਸੋ ਬੜਾ ਅੱਛਾ ਰਜਾਮੰਦੀ ਨਾਲ ਬੜੇ ਬਿੱਲ ਵੀ ਜਿਹੜੇ ਪਾਸ ਹੋਏ ਨੇ ਸਾਰੇ ਉਹ ਰਜਾਮੰਦੀ ਨਾਲ ਪਾਸ ਹੋਏ ਨੇ, ਸਰਬਸੰਮਤੀ ਨਾਲ ਪਾਸ ਹੋਏ ਨੇ। ਬਹੁਤ ਚੰਗਾ ਸੈਸ਼ਨ ਚੱਲਿਆ। ਥੈਂਕ ਯੂ। ਤਾਂ ਇਹ ਤਸਵੀਰ ਰਾਣਾ ਜੀ, ਅੱਜ ਦਾ ਸੈਸ਼ਨ ਕਿਵੇਂ ਰਿਹਾ? ਕੱਲ ਦਾ ਕਹਿ ਰਹੇ ਸੀ ਕਿ ਬਹੁਤ ਵਧੀਆ ਸ਼ਾਂਤੀਪੂਰਵਕ ਰਿਹਾ। ਅੱਜ ਦੇ ਸੈਸ਼ਨ ਦੇ ਵਿੱਚੋਂ ਕੀ ਕੁਝ ਨਿਕਲਿਆ, ਕੀ ਕੁਝ ਜਿਹੜਾ ਕਿ ਬਿਆਨ ਹੋਇਆ? ਬਾਜਵਾ ਸਾਹਿਬ ਆਉਂਦੇ ਕਰਨਗੇ ਬਿਆਨ ਜੀ। ਮੈਂ ਦੇਖੋ ਇਹ ਹੱਕ ਉਹਨਾਂ ਦਾ ਹੈ, ਕਿਸੇ ਦਾ ਰਾਈਟ ਨਹੀਂ ਬੋਲਦਾ ਭਾਜੀ। ਤਾਂ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ, ਇਹ ਜੱਫੀਆਂ ਜਿਹੜੀਆਂ ਕਿ ਹਾਂਜੀ ਪੁਰਾਣੀ, ਹਾਂ ਇਹਨਾਂ ਨਾਲ ਪੁਰਾਣੀਆਂ, ਇਹ ਨਾ ਸਮਝੋ ਕਿ ਕੱਲ ਕਰਕੇ ਪਾ ਰਹੇ ਹਾਂ ਅੱਜ ਜੱਫੀ। ਹਾਂ ਇਸੇ ਕਰਕੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਨੇ ਵੀ ਤੁਹਾਡੇ ਨਾਲ ਥੋੜੀ ਬਹੁਤੀ ਗੱਲਬਾਤ। ਮਤਲਬ ਇਹ ਆ ਕਿ ਸਾਰਿਆਂ ਦੀਆਂ ਜੱਫੀਆਂ ਪੈਣੀਆਂ ਚਾਹੀਦੀਆਂ, ਪੰਜਾਬ ਦੇ ਹਿੱਤ 'ਚ ਆਵਾਜ਼ ਚੱਕਣੀ ਚਾਹੀਦੀ ਆ, ਉਹਨੂੰ ਕਿਸੇ ਨੂੰ ਬੁਰਾ ਨਹੀਂ ਮੰਨਣਾ ਚਾਹੀਦਾ, ਔਰ ਬਗੈਰ ਕਿਸੇ ਗੱਲ ਦੇ ਸਰਕਾਰ ਨੂੰ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੀਦਾ। ਓਪੋਜੀਸ਼ਨ ਅਗਰ ਕੋਈ ਆਪਣਾ ਸਵਾਲ ਰੱਖਦੀ ਆ ਤੇ ਉਹਨੂੰ ਹੈਲਦੀ ਓਪੋਜੀਸ਼ਨ ਸਮਝ ਕੇ, ਇਹ ਨਹੀਂ ਕਿ 90 ਤੇ 92 ਪੈ ਗਏ ਤੇ CM ਬੋਲ ਰਿਹਾ ਸਾਡੇ ਵਰਗੇ ਉੱਠ ਕੇ ਖੜੇ ਹੋ ਗਏ, CLP ਵਾਲਾ ਬੋਲ ਰਿਹਾ ਉਹ ਖੜੇ ਹੋ ਜਾਣ। ਯਾਰ ਮਾਨ ਮਰਿਆਦਾ ਹੁੰਦੀ ਕੋਈ ਚੀਜ਼। ਮੈਂ ਪਾਰਲੀਮੈਂਟ 'ਚ ਰਿਹਾ, ਮੈਂ ਅਟਲ ਬਿਹਾਰੀ ਵਾਜਪਾਈ ਸਾਹਿਬ, LK ਅਡਵਾਨੀ ਸਾਹਿਬ ਡਿਬੇਟ ਕਰਦੇ ਦੇਖੇ ਆ। ਉਹ ਜ਼ਮਾਨਾ ਹੋਰ ਸੀ। ਫਿਰ ਜਿਵੇਂ ਜਿਵੇਂ ਉਸੇ ਸੈਸ਼ਨ ਦੇ ਵਿੱਚ 2004 ਤੋਂ 9 ਤਾਈਂ 8-9 ਦੇ ਵਿੱਚ ਮੈਂ ਮਾਹੌਲ ਹੀ ਹੋਰ ਵੇਖਿਆ। ਉੱਥੇ ਵੈਲ 'ਚੋਂ ਹੀ ਨਹੀਂ ਨਿਕਲਦੇ ਹੁੰਦੇ ਸੀਗੇ, ਵਿਚ ਵਾਜ਼ ਰੋਂਗ। ਹਾਂਜੀ, ਮਾਨ ਮਰਿਆਦਾ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ, ਬਾਕੀ ਸਾਰਿਆਂ ਦੀ ਮਰਜ਼ੀ ਆ। ਇਸੇ ਕਰਕੇ ਤੁਹਾਡੇ ਨਾਲ ਜਿਹੜੀ ਕਿ ਗੱਲਬਾਤ ਕਰਨੀ ਚਾਹ ਰਹੇ ਸੀ ਕਿ ਜੱਫੀ ਤੋਂ ਯਾਦ ਆ ਗਿਆ ਮਜੀਠੀਆ ਸਾਹਿਬ ਦੀ ਤੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਜੱਫੀ ਪਈ ਸੀ, ਉਸ ਦੀ ਕਾਫੀ ਚਰਚਾ ਆ ਰਹੀ ਸੀ ਇੱਕ ਸਮੇਂ ਦੀ। ਉਹਨਾਂ ਦੀ ਦੁਸ਼ਮਣੀ ਸੀ ਆਪਸ 'ਚ। ਸਾਡੀ ਭਗਵੰਤ ਮਾਨ ਨਾਲ ਕੀ ਦੁਸ਼ਮਣੀ ਬਈ? ਮੇਰੀ ਤਾਂ ਹੈ ਨਹੀਂ ਕੋਈ। ਇਹ ਮੇਰਾ ਰਿਸ਼ਤੇਦਾਰ ਆ, ਇੱਥੇ ਸਭ ਆਪਾਂ ਇੱਕ ਦੂਜੇ ਦੇ ਹੀ ਆ। ਤੇ ਉਹਨਾਂ ਨੇ ਵੀ ਲੜਾਈ ਜੇ ਛੇੜੀ ਤੇ ਗਲਤ ਛੇੜੀ, ਚਲੋ ਹੋ ਜਾਂਦੀ ਕਈ ਦਫਾ। ਸਟੇਕਸ ਹਾਈ ਹੁੰਦੇ, ਟੈਂਪਰਸ ਅਪ ਹੁੰਦੇ ਆ, ਉਸੇ ਵੇਲੇ ਖਤਮ ਹੋਣੀ ਚਾਹੀਦੀ ਆ। ਅਸੀਂ ਪੋਲਿਟਿਕਸ 'ਚ ਆ, ਕੋਈ ਪੁਰਾਣਾ ਇੰਪੀਰੀਅਲਿਜ਼ਮ ਨਹੀਂ ਕਿ ਉਹਦੇ ਹਲਕੇ 'ਤੇ ਮੈਂ ਕਬਜ਼ਾ ਕਰ ਲੈਣਾ, ਉਹਨੇ ਮੇਰੇ 'ਤੇ ਕਰਨਾ। ਲੋਕਾਂ ਨੇ ਵੋਟਾਂ ਪਾਉਣੀਆਂ, ਜਿਹੜਾ ਚੰਗੇ ਕੰਮ ਕਰੂਗਾ ਉਹਨੂੰ ਉਹ ਲੋਕ ਵੋਟ ਪਾ ਦੇਣਗੇ, ਕਹਾਣੀ ਨਿਬੜ ਗਈ। ਕਾਫੀ ਲੰਮਾ ਸਮਾਂ ਹੋਇਆ ਰਾਜਨੀਤੀ ਨੂੰ ਬਦਲਦੀ ਦੇਖਿਆ ਤੁਸੀਂ, ਇਸ ਵਾਰ ਦੀ ਰਾਜਨੀਤੀ ਕਿਵੇਂ ਦੇਖ ਰਹੇ ਹੋ? ਦੇਖੋ ਰਾਜਨੀਤੀ ਕੀ ਆ? ਪੀਪਲਸ ਚੋਇਸ। ਲੋਕ ਜਿਹਨੂੰ ਚੁਣਦੇ ਆ ਉਹ ਰਾਜ ਪਾਕ ਚਾਹੁੰਦਾ, ਤੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ। ਇਹਨਾਂ ਦੇ ਕੀਤੇ ਕੰਮ ਦੇਖ ਕੇ ਫੈਸਲਾ ਕਰਨਗੇ। ਅੱਜ ਕਮੈਂਟ ਕਰੇ ਕੋਈ ਇਹ ਮਾੜੇ ਨੇ ਚੰਗੇ ਨੇ, ਇਹ ਤਾਂ ਦੇਖੋ ਪੋਲੀਟੀਕਲੀ ਕਰਨਾ ਪੈਂਦਾ, ਬਟ ਅਖੀਰ 'ਚ ਨਤਾਰੇ ਤਾਂ ਅਖੀਰ 'ਚ ਹੋਣੇ ਆ। ਕੱਲ ਵੀ ਜਿਹਨ ਦੇ ਵਿੱਚ ਆਇਆ ਖਹਿਰਾ ਸਾਹਿਬ ਦੀ ਜਿਹੜੀ ਕਿ ਖਬਰਸਾਰ ਸਾਹਮਣੇ ਕੋਈ ਆਈ ਹੈ, ਖਹਿਰਾ ਸਾਹਿਬ ਜੇਲ੍ਹ ਦੇ ਅੰਦਰ ਨੇ ਸੁਖਪਾਲ ਸਿੰਘ ਜੀ। ਦੇਖੋ ਮੇਰੇ ਤੋਂ ਤੁਸੀਂ ਉਹ ਗੱਲਾਂ ਪੁੱਛੋ ਜਿਹੜੀਆਂ ਅਸੈਂਬਲੀ ਨਾਲ ਰਿਲੇਟਡ ਹੋਣ, ਜਿਹੜੇ ਪੰਜਾਬ ਦੀ ਡਿਵੈਲਪਮੈਂਟ ਨਾਲ ਰਿਲੇਟਡ ਹੋਣ। ਜਿੱਥੇ ਰਾਣਾ ਕੋਈ ਫਾਇਦਾ ਕਰ ਸਕਦਾ ਉਹ ਗੱਲ ਮੈਨੂੰ ਪੁੱਛੋ। ਪੰਜਾਬ ਦੇ ਕਿਸਾਨ ਚੰਡੀਗੜ੍ਹ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਦੇ ਬਾਰੇ ਕੋਈ ਚਰਚਾ ਚੱਲੀ ਅਸੈਂਬਲੀ ਦੇ ਵਿੱਚ? ਇਸ ਵਿਧਾਨ ਸਭਾ ਪੂਰੀ ਚੱਲੀ, ਕਿਸਾਨਾਂ ਦੀ ਗੱਲ ਹੋਈ। ਸਾਡੇ CLP ਦੇ ਲੀਡਰ ਨੇ ਕੱਲ੍ਹ ਕਿਹਾ ਕਿ ਉਹ ਜੋ ਕੁਛ
ਸਮਝੌਤੇ ਹੋਏ ਸੀ ਉਹਨਾਂ ਨੂੰ ਇੰਪਲੀਮੈਂਟ ਕਰਾਇਆ ਜਾਵੇ, ਕਿਸਾਨਾਂ ਨੂੰ ਦੁਬਾਰਾ ਸੜਕਾਂ ਤੇ ਬੈਠਣ ਦੀ ਲੋੜ ਨਾ ਪਵੇ। ਔਰ ਮੇਰਾ ਤਾਂ ਜਦੋਂ ਵੀ ਬੋਲਦਾ ਮੈਂ ਤਾਂ ਕਿਸਾਨੀ ਤੇ ਬੋਲਦਾ ਜਿੰਨੀ ਕਿ ਮੈਨੂੰ ਆਉਂਦੀ ਆ। ਜੀ ਸ਼ੁਕਰੀਆ। ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜਾ ਕਿ ਕੁਝ ਦੇਖਣ ਨੂੰ ਮਿਲ ਰਿਹਾ। ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਕੋਸ਼ਿਸ਼ ਰਹੇਗੀ ਕਿ ਹਰ ਇੱਕ ਉਸ ਲੀਡਰ ਦੇ ਨਾਲ, ਹਰ ਇੱਕ ਉਸ ਪੋਲੀਟਿਕਸ ਦੇ ਨਾਲ ਗੱਲਬਾਤ ਹੈ ਜਿਹੜੀ ਕਿ ਉਹ ਸਾਂਝੀ ਕੀਤੀ ਜਾਵੇ। ਪਰ ਇਹਨਾਂ ਤਸਵੀਰਾਂ ਦੇ ਜ਼ਰੀਏ ਜਿਹੜਾ ਕਿ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ। ਤਾਂ ਕਾਂਗਰਸ ਦੇ ਜਿਹੜੇ ਕਿ ਪ੍ਰਧਾਨ ਰਾਜਾ ਵੜਿੰਗ ਜੀ ਵੀ ਪਹੁੰਚੇ ਨੇ, ਤ੍ਰਿਪਤਜਿੰਦਰ ਸਿੰਘ ਬਾਜਵਾ ਜਿਹੜੇ ਕਿ ਤਮਾਮ ਜਿਹੜੇ ਕਿ ਲੀਡਰ ਨੇ ਉਹ ਵੀ ਪਹੁੰਚੇ ਹੋਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਵੜਿੰਗ ਸਾਹਿਬ ਦੇਖੋ ਜੀ, ਸੈਸ਼ਨ ਤਾਂ ਕੋਈ ਹੈ ਨਹੀਂ ਸੀ, ਇਹ ਤਾਂ ਮਜ਼ਾਕ ਕੀਤਾ ਗਿਆ ਪੰਜਾਬ ਦੇ ਲੋਕਾਂ ਨੇ। ਇਹ ਕਾਹਦਾ ਸੈਸ਼ਨ ਹੈ? 24 ਘੰਟਿਆਂ ਤੋਂ ਘੱਟ ਦਾ ਸੈਸ਼ਨ, ਜਿਹਦੇ ਪਿੱਛੇ ਇੰਨਾ ਰੌਲਾ ਪਾਇਆ ਸੀ ਕਿ ਸੁਪਰੀਮ ਕੋਰਟ 'ਚ ਜਾਣਾ ਪਿਆ, ਦਿੱਲੀ ਦੇ ਵਕੀਲ ਹਾਇਰ ਕਰਨੇ ਪਏ, 25-25 ਲੱਖ ਰੁਪਈਆ ਲਾਉਣਾ ਪਿਆ। ਕਿ ਆਹ 24 ਘੰਟਿਆਂ ਤੋਂ ਘੱਟ ਜਿਹੜਾ ਸੈਸ਼ਨ ਬੁਲਾਇਆ ਗਿਆ, ਇਸ ਕਰਕੇ ਇਹਨਾਂ ਸਾਰਾ ਤਾਮਝਾਮ ਰਚਿਆ ਗਿਆ। ਔਰ ਮੇਰਾ ਖਿਆਲ ਕਰੋੜ ਰੁਪਇਆ ਇੱਕ ਦਿਨ ਦਾ ਖਰਚਾ ਆਉਂਦਾ ਹੈ। 2 ਦਿਨਾਂ ਤੇ 2 ਕਰੋੜ ਰੁਪਇਆ ਖਰਚਾ ਕਰਤਾ, 25-50 ਲੱਖ ਰੁਪਇਆ ਉੱਥੇ ਦੇ 2.5 ਕਰੋੜ ਦੇ ਵਿੱਚ ਲੋਕਾਂ ਦੇ ਪੱਲੇ ਕੁਝ ਨਹੀਂ ਪਾਇਆ। ਔਰ ਮੇਰਾ ਖਿਆਲ 3 ਸੈਸ਼ਨ ਬੁਲਾਉਣੇ ਜ਼ਰੂਰੀ ਹੁੰਦੇ ਆ। ਮੌਨਸੂਨ ਸੈਸ਼ਨ ਹੀ ਖਾ ਗਏ ਮਾਂ ਦੇ ਸ਼ੇਰ, ਤੇ ਆਹ ਸੈਸ਼ਨ 24 ਘੰਟਿਆਂ ਤੋਂ ਘੱਟ। ਤੇ ਬਜਟ ਸੈਸ਼ਨ ਸੀਗਾ ਕਿ 5 ਕੇ 6 ਸੀਟਿੰਗ ਸੀ, ਯਾਨੀ ਕਿ ਹੁਣ ਤੱਕ ਦੇ ਆਜ਼ਾਦੀ ਤੋਂ ਬਾਅਦ ਦੇ ਜੋ ਵਿਧਾਨ ਸਭਾ ਬਣੀ ਹੈ, ਪਹਿਲੀ ਵਾਰੀ ਇੰਨਾ ਘੱਟ ਸਮਾਂ ਜਿਹੜਾ ਹੈ ਵਿਧਾਨ ਸਭਾ ਬੁਲਾਏਗੀ। ਕਾਂਗਰਸ ਦੇ ਸਮੇਂ ਜਾਂ ਅਕਾਲੀ ਦਲ ਦੇ ਸਮੇਂ ਵੀ ਸਮਾਂ ਘੱਟ ਹੁੰਦਾ ਸੀ, ਉਦੋਂ ਵੀ ਦੂਜੇ ਸੂਬਿਆਂ ਦੇ ਮੁਤਾਬਕ ਸਾਡੀਆਂ ਜਿਹੜੀਆਂ ਸਿਟਿੰਗਸ ਬਹੁਤ ਘੱਟ ਹੁੰਦੀਆਂ ਸੀ। ਉਦੋਂ ਵੀ ਅਸੀਂ, ਚਾਹੇ ਸਰਕਾਰ ਸਾਡੀ ਸੀ, ਅਸੀਂ ਖੜੇ ਹੋ ਕੇ ਰੌਲਾ ਪਾ ਦਿੰਦੇ ਸੀ ਕਿ ਸੈਸ਼ਨ ਵਧਾਉਣਾ ਚਾਹੀਦਾ। ਲੇਕਿਨ ਇਸ ਦੇ ਬਾਵਜੂਦ ਵੀ ਇਹਨਾਂ ਨੇ ਤਾਂ ਜਮਾਂ ਹੀ ਬਦਲਾਵ ਲਿਆਂਦਾ। ਇਹ ਕਹਿੰਦੇ ਸੀ ਬਦਲਾਵ ਲੈ ਕੇ ਆਵਾਂਗੇ, ਇਹ 24 ਘੰਟਿਆਂ ਦਾ ਸੈਸ਼ਨ ਹੀ ਤੁਹਾਡੇ ਸਾਹਮਣੇ 5 ਬਿੱਲ ਪਾਸ ਲੈ ਕੇ ਸੋ ਯਾਰ ਗੱਲ ਬਿਲਸ ਦੇ ਦੇਖੋ, ਸਰਕਾਰ ਨੇ ਬਿੱਲ ਆਪਦੇ ਪਾਸ ਕਰਨੇ ਹੁੰਦੇ ਆ, ਉਹਨਾਂ ਨੇ ਆਪਦਾ ਅੱਗੇ ਕੰਮ ਚਲਾਉਣਾ ਹੁੰਦਾ ਹੈ। ਕੋਈ ਇਹਦੇ ਨਾਲ ਕੋਈ ਇਨਕਲਾਬ ਨਹੀਂ। ਲੇਕਿਨ ਜਿਹੜੇ ਬਹੁਤ ਸਾਰੇ ਭਖਦੇ ਮੁੱਦੇ ਸੀ ਉਹਨਾਂ ਤੇ ਚਰਚਾ ਕਰਨ ਦੀ ਲੋੜ ਸੀ। ਡਰੱਗਸ ਇੱਕ ਬਹੁਤ ਵੱਡਾ ਮੁੱਦਾ ਹੈ, ਮਾਈਨਿੰਗ ਇੱਕ ਬਹੁਤ ਵੱਡਾ ਮੁੱਦਾ ਹੈ, ਲਾਅ ਐਂਡ ਆਰਡਰ ਇੱਕ ਬਹੁਤ ਵੱਡਾ ਮੁੱਦਾ ਹੈ, ਸਟਬਲ ਬਰਨਿੰਗ ਇੱਕ ਬਹੁਤ ਵੱਡਾ ਮੁੱਦਾ ਹੈ। ਇਹ तमाम ਮੁੱਦਿਆਂ ਤੇ, ਕਿਸਾਨਾਂ ਦੇ ਮੁੱਦੇ ਤੇ, ਇਹਦੇ ਤੇ ਚਰਚਾ ਹੋਣੀ ਜ਼ਰੂਰੀ ਸੀ, ਜਿਹੜੀ ਇਹ ਨਹੀਂ ਕਰਦੇ। ਔਰ ਤੁਹਾਡੇ ਸਾਹਮਣੇ ਚੀਕਾਂ ਮਾਰ ਕੇ ਅਸੀਂ ਕਹਿੰਦੇ ਹਾਂ, ਫਿਰ ਅਸੀਂ ਲੋਕ ਸਾਨੂੰ ਇਹ ਕਹਿੰਦੇ ਕਿ ਤੁਸੀਂ ਬਹਿੰਦੇ ਨਹੀਂ ਹੋ। 24 ਘੰਟੇ ਦੇ ਸੈਸ਼ਨ ਦੇ ਵਿੱਚ ਜੇ ਇਕੱਲਾ ਕੇਵਲ ਮੂਕ ਪ੍ਰਦਰਸ਼ਕ ਬਣ ਕੇ ਹੀ ਬਹਿਣਾ ਹੈ ਤਾਂ ਫਿਰ ਮੈਨੂੰ ਲੱਗਦਾ ਬਹਿਣ ਦੀ ਲੋੜ ਨਹੀਂ ਹੈ। ਪੰਜਾਬ ਦੇ ਚੁਣੇ ਹੋਏ ਲੋਕ ਸਾਡੇ ਮੂੰਹ ਵੱਲ ਵੇਖ ਰਹੇ ਹੈ ਕਿ ਅੱਜ ਚੁਣਿਆ ਹੋਇਆ ਨੁਮਾਇੰਦਾ ਵਿਧਾਨ ਸਭਾ 'ਚ ਗਿਆ, ਤਿਆਰ ਤਿਉਰ ਹੋ ਕੇ ਅਸੀਂ ਆਉਣੇ ਕਿ ਅੱਜ ਪੰਜਾਬ ਦੀ, ਆਪਦੇ ਹਲਕੇ ਦੀ ਕਿਸੇ ਮੁੱਦੇ ਦੀ ਗੱਲ ਕਰਾਂ। ਲੇਕਿਨ ਜਦੋਂ ਗੱਲ ਨਾ ਕਰਨ ਦਿੱਤੀ ਜਾਵੇ ਤਾਂ ਫਿਰ ਕਿੱਧਰ ਨੂੰ ਕੰਮ ਜਾਏਗਾ। ਸੋ ਅੱਜ ਪੰਜਾਬ ਦੇ ਲੋਕ ਭਲੀ ਭਾਂਤੀ ਜਾਣਦੇ ਹੈ ਕਿ ਆ ਇਸ ਕੰਮ ਵਾਸਤੇ ਸੈਸ਼ਨ ਬੁਲਾਉਣਾ ਚਾਹੁੰਦੇ ਸੀ ਵਾਰ-ਵਾਰ। ਇਹ 2.5 ਕਰੋੜ ਰੁਪਈਆ ਲਾ ਕੇ ਤੇ ਆ 24 ਘੰਟੇ ਦਾ ਸੈਸ਼ਨ ਇਹਨਾਂ ਨੇ ਬੁਲਾਇਆ। ਤਸਵੀਰ ਅਸੀਂ ਤੁਹਾਡੇ ਨਾਲ ਜਿਹੜੀ ਕਿ ਸਾਂਝੀ ਕੀਤੀ ਆ। ਰਾਜਾ ਵੜਿੰਗ ਹੋਰਾਂ ਦੇ ਵੱਲੋਂ ਚਰਚਾ ਕੀਤੀ ਗਈ ਕਿ ਜਿਹੜਾ ਸੈਸ਼ਨ ਆ ਉਸ ਦੇ ਵਿੱਚ 2.5 ਕਰੋੜ ਰੁਪਇਆ ਲੱਗਿਆ। ਵੜਿੰਗ ਸਾਹਿਬ ਵੜਿੰਗ ਸਾਹਿਬ ਮੁਬਾਰਕਾਂ ਹੀ ਤੁਹਾਨੂੰ ਤੁਹਾਡੇ ਜਨਮ ਦਿਨ ਦੀਆਂ ਪਹਿਲਾਂ ਤਾਂ। ਥੈਂਕ ਯੂ ਬ੍ਰਦਰ, ਥੈਂਕ ਯੂ, ਬਹੁਤ ਮਿਹਰਬਾਨੀ। ਸਾਨੂੰ ਵੀ ਹੁਣੇ ਪਤਾ ਲੱਗਿਆ ਸੀ ਕਿ ਵੜਿੰਗ ਸਾਹਿਬ ਦਾ ਜਨਮ ਦਿਨ ਹੈਗਾ। ਧੰਨਵਾਦ ਭਾਜੀ, ਤੁਸੀਂ ਬਹੁਤ ਮਿਹਰਬਾਨੀ ਤੁਹਾਡਾ। ਬਹੁਤ ਵੜਿੰਗ ਸਾਹਿਬ, ਜਿਹੜਾ ਸੈਸ਼ਨ 24 ਘੰਟਿਆਂ ਤੋਂ ਵੀ ਘੱਟ ਦਾ ਜਿਹੜਾ ਕਿ ਸਮਾਂ ਲੱਗ ਰਿਹਾ ਹੈਗਾ, ਇਸ ਦੇ ਵਿੱਚ ਸੱਦਿਆ ਗਿਆ, ਕੀ ਲੱਗਦਾ ਵੀ ਪੰਜਾਬ ਦੇ ਪ੍ਰੋਪਰ ਮੁੱਦਿਆਂ ਦੇ ਉੱਪਰ ਗੱਲ ਹੋ ਗਈ ਹੈ? ਦੇਖੋ ਜੀ, 24 ਘੰਟਿਆਂ ਦੇ ਵਿੱਚ ਪੰਜਾਬ ਦੇ ਕਿੱਦਾਂ ਮੁੱਦਿਆਂ ਤੇ ਚਰਚਾ ਹੋ ਸਕਦੀ ਹੈ। ਔਰ ਮੇਰਾ ਖਿਆਲ 24 ਘੰਟਿਆਂ ਤੋਂ ਵੀ ਘੱਟ ਸਮਾਂ ਸੱਦਿਆ ਗਿਆ। 2.5 ਕਰੋੜ ਰੁਪਇਆ ਇਸ ਸੈਸ਼ਨ ਤੇ ਲੱਗ ਗਿਆ ਹੋਣਾ। ਇੱਕ ਦਿਨ ਦਾ ਕਰੋੜ ਰੁਪਏ ਦਾ ਖਰਚਾ, 50 ਲੱਖ ਰੁਪਏ ਦਿੱਲੀ ਵਕੀਲਾਂ ਨੂੰ ਜਿਹੜਾ ਮਨਜ਼ੂਰੀ ਲੈ ਕੇ ਆਏ। ਔਰ ਪੂਰੇ ਸਾਲ ਦੇ ਵਿੱਚ ਬਜਟ ਸੈਸ਼ਨ ਹੋਇਆ, ਉੱਥੇ 5-6 ਸੀਟਿੰਗ ਸੀਗੀਆਂ। ਇਹ ਮੌਨਸੂਨ ਸੈਸ਼ਨ ਖਾ ਗਏ। ਵਿੰਟਰ ਸੈਸ਼ਨ ਜਿਹੜਾ ਹੁੰਦਾ 1 ਸਾਲ ਦੇ ਵਿੱਚ, ਆ ਹੁਣ ਤੁਹਾਡੇ ਸਾਹਮਣੇ ਡੇਢ ਦਿਨ ਦਾ ਜਿਹੜਾ ਇਹਨਾਂ ਨੇ ਬੁਲਾਇਆ, ਜਾਣੀ ਕਿ 24 ਘੰਟਿਆਂ ਤੋਂ ਘੱਟ ਦਾ ਬੁਲਾਇਆ। ਇਹਦੇ ਨਾਲ ਕਿੱਦਾਂ ਪੰਜਾਬ ਦੇ ਅਸੀਂ ਮੁੱਦਿਆਂ ਤੇ ਗੱਲ ਕਰ ਲਾਂਗੇ? 117 ਤੋਂ ਚੁਣੇ ਹੋਏ ਅਸੀਂ MLA ਹਾਂ, 40 ਸਵਾਲ ਲੱਗੇ ਤੇ ਮੇਰਾ ਖਿਆਲ 70 ਬੰਦੇ ਤਾਂ ਸੁੱਚੇ ਮੂੰਹ ਹੀ ਮੁੜ ਗਏ, ਉਹ ਬੋਲੇ ਹੀ ਨਹੀਂ। ਉਹਨਾਂ ਨੇ ਵਾਸੀ ਲੈਂਦੇ ਦਾ ਮੂੰਹ ਖੁੱਲਦਾ ਨਹੀਂ ਦੇਖਿਆ ਹੋਣਾ ਮੈਂ ਕਿਸੇ ਦਾ। ਰੀਜ਼ਨ ਬੀਇੰਗ ਹੈ ਕਿ ਪੰਜਾਬ ਸਰਕਾਰ ਸੰਜੀਦਗੀ ਨਹੀਂ ਦਿਖਾ ਰਹੀ ਪੰਜਾਬ ਦੇ ਮੁੱਦਿਆਂ ਤੇ। ਤੁਸੀਂ ਮੈਨੂੰ ਦੱਸ ਦਿਓ, ਕੋਈ ਹੋਰ ਕਿਸੇ ਚਾਹ ਬਣਾਉਣ ਵਾਲੇ ਮੇਰੇ ਭਰਾ ਨੂੰ ਪੁੱਛ ਲਓ ਕਿ ਪੰਜਾਬ ਦੇ ਮੁੱਦਿਆਂ ਤੇ ਤੁਸੀਂ 24 ਘੰਟਿਆਂ ਤੋਂ ਘੱਟ ਸਮੇਂ 'ਚ ਚਰਚਾ ਕਰ ਸਕਦੇ ਹੋ? ਉਹ ਵੀ ਚਰਚਾ ਦਾ ਸਮਾਂ ਤਾਂ ਮਿਲੇ ਹੀ ਨਹੀਂ। ਸਵਾਲ ਜਵਾਬ, ਫਿਰ 0 ਆਰ,
ਫਿਰ ਧਿਆਨ ਦਿਵਾਓ ਮਤੇ ਤੇ ਤੁਸੀਂ ਕਿਹੜੇ ਸਮੇਂ ਚਰਚਾ ਕਰਨੀ ਹੈ। ਤੁਹਾਨੂੰ ਕਿਸੇ ਮੁੱਦੇ ਤੇ ਡਰੱਗਸ ਦੇ ਮੁੱਦੇ ਤੇ ਘੱਟੋ ਘੱਟ 3 ਦਿਨ ਦੀ ਬਹਿਸ ਹੋਣੀ ਚਾਹੀਦੀ ਹੈ। ਮਾਈਨਿੰਗ ਦੇ ਮੁੱਦੇ ਤੇ ਕੇਵਲ 2 ਦਿਨ ਦੀ ਘੱਟੋ ਘੱਟ ਬਹਿਸ ਹੋਣੀ ਚਾਹੀਦੀ ਹੈ, ਜਿਹਦੇ ਤੇ ਲੋਕ ਆਪਦਾ ਹੱਲ ਦੱਸਣ। ਲਾਅ ਐਂਡ ਆਰਡਰ ਤੇ ਕੋਈ 2 ਦਿਨ ਦੀ ਬਹਿਸ ਹੋਣੀ ਚਾਹੀਦੀ ਹੈ, ਜਿਹਦੇ ਤੇ ਲਾਅ ਐਂਡ ਆਰਡਰ ਦਾ ਅਸੀਂ ਕੋਈ ਪੁਖਤਾ ਇੰਤਜ਼ਾਮਾਤ ਕਰੀਏ। ਕਿਸਾਨਾਂ ਦੇ ਮੁੱਦੇ ਤੇ ਸਾਨੂੰ ਬਹਿਸ ਕਰਨੀ ਚਾਹੀਦੀ। ਹੁਣ ਸਟਬਲ ਬਰਨਿੰਗ 'ਚ ਕੋਈ ਸੁਝਾਅ ਦੇ ਰਿਹਾ ਤੇ ਉਹਨੂੰ ਕਹਿੰਦੇ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ। ਕਿੱਡਾ ਵੱਡਾ ਪਰਾਲੀ ਦਾ ਮੁੱਦਾ ਹੈ, ਸਾਡੇ ਲੋਕਾਂ ਦੇ ਬੱਚਿਆਂ ਦੇ ਸਾਹ ਨਾਲ ਜੁੜਿਆ ਹੋਇਆ ਮੁੱਦਾ ਹੈ। ਰੋਜ਼ ਮਾਨ ਸਾਹਿਬ ਇਹ ਗੱਲ ਕਹਿੰਦੇ ਹੈ ਕਿ ਸਾਹ ਨਹੀਂ ਆਉਣ ਵਾਲੇ ਬੱਚਿਆਂ ਦੇ ਅਸੀਂ ਦੁਸ਼ਮਣ ਬਣਦੇ ਜਾ ਰਹੇ ਹਾਂ। ਆਓ ਫਿਰ ਚਰਚਾ ਕਰੀਏ। ਅਸੀਂ ਇਹ ਨਹੀਂ ਕਹਿੰਦੇ ਇਹ ਕੋਈ ਮੁੱਦਾ ਕੋਈ ਵਿਅਕਤੀ ਲਿਆਇਆ ਨਹੀਂ, ਲੇਕਿਨ ਜਿੰਨਾ ਚਿਰ ਚਰਚਾ ਨਹੀਂ ਕਰਾਂਗੇ ਉਹਨਾਂ ਚਿਰ ਇਸ ਮੁੱਦੇ ਦਾ ਹੱਲ ਕਿਵੇਂ ਨਿਕਲੂਗਾ। ਤੁਸੀਂ ਸ਼ਹਿਰਾਂ 'ਚ ਗਏ, ਜ਼ਿਲ੍ਹਿਆਂ 'ਚ ਗਏ, ਇੱਕ ਧਰਨੇ ਮੁਜ਼ਾਹਰੇ ਰੋਸ ਕੀਤੇ ਕਿ ਡਰੱਗਸ ਆ ਜਿਹੜੀ ਕਿ ਉਹ ਸਾਡੇ ਜਵਾਕਾਂ ਨੂੰ ਖਾ ਰਹੀ ਆ। ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਮੈਂ ਆਪਦੇ ਬੱਚੇ ਦੇ ਨਾਲ ਇੱਕ ਬੰਦਾ ਛੱਡਿਆ ਹੋਇਆ ਹੈਗਾ, ਪਰ ਉਸ ਦੇ ਉੱਪਰ ਚਰਚਾ ਕਰਨੀ ਬਣਦੀ ਸੀ ਜਿੱਥੇ ਕਿ ਨਹੀਂ ਕਰੀ। ਮੈਂ ਤਾਂ ਤੁਹਾਨੂੰ ਕਿਹਾ ਹੈ ਕਿ ਹਰ ਮੁੱਦੇ ਤੇ ਘੱਟੋ ਘੱਟ 2 ਦਿਨ ਦੀ ਚਰਚਾ ਹੋਣੀ ਚਾਹੀਦੀ ਹੈ ਜੇ ਮੁੱਦੇ ਦਾ ਹੱਲ ਹੋਣਾ। 15 ਮਿੰਟਾਂ ਦੀ ਚਰਚਾ ਦੇ ਨਾਲ ਗੱਲ ਬਣਨੀ ਨਹੀਂ ਹੈ। ਉਹਦੇ ਵਿੱਚ ਤੁਸੀਂ ਬਿੱਲ ਵੀ ਪਾਸ ਕਰ ਲਏ, ਉਹਦੇ ਵਿੱਚ ਤੁਸੀਂ ਆਪਦੇ ਭਾਸ਼ਣ ਵੀ ਦੇਤੇ, ਉਹਦੇ ਵਿੱਚ ਸਰਕਾਰ ਦੇ ਸੋਲੇ ਵੀ ਗਾਤੇ। ਸੋ ਇਹ ਗੱਲ ਕੋਈ ਚੰਗੀ ਨਹੀਂ, ਇਹ ਬੈਡ ਪ੍ਰੈਕਟਿਸ ਹੈ ਔਰ ਸਾਨੂੰ ਜਿਹੜਾ ਆਉਣ ਵਾਲਾ ਸਮਾਂ ਉਹ ਮਾਫ ਨਹੀਂ ਕਰੇਗਾ। ਜੀ ਸ਼ੁਕਰੀਆ। ਤਾਂ ਅਸੀਂ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਹੋਰਾਂ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਆ। ਉਹਨਾਂ ਦਾ ਕਹਿਣਾ ਕਿ ਜਿਹੜੀ ਚਰਚਾ ਹੈਗੀ ਉਹ ਲੰਮੇ ਸੈਸ਼ਨਾਂ ਦੇ ਥਰੂ ਹੀ ਹੋ ਸਕਦੀ ਹੈ। ਜਿਵੇਂ ਸੱਤਾ ਧਿਰ ਕਹਿੰਦੀ ਰਹੀ ਆ, ਵਿਰੋਧੀ ਧਿਰ ਨੂੰ ਘੇਰਦੀ ਰਹੀ ਆ ਕਿ ਸੈਸ਼ਨ ਆ ਜਿਹੜੇ ਉਹ ਲੰਬੇ ਹੋਣੇ ਚਾਹੀਦੇ ਆ। ਤਾਂ ਇਹ ਤਸਵੀਰ ਅਸੀਂ ਵਿਧਾਨ ਸਭਾ ਦੇ ਬਾਹਰ ਦੀ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਤਾਂ ਇਹਨਾਂ ਤਸਵੀਰਾਂ ਦੇ ਵਿੱਚ ਕਾਫੀ ਕੁਛ ਹੈ ਜਿਹੜਾ ਕਿ ਉਹ ਬਿਆਨ ਹੋਣ ਵਾਲਾ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਵਿਧਾਨ ਸਭਾ ਦੇ ਬਾਹਰ ਤਸਵੀਰਾਂ ਅਸੀਂ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਹੇ ਹਾਂ। ਵਿਰੋਧੀ ਧਿਰ ਦੇ ਲੀਡਰ ਪਹੁੰਚ ਗਏ ਨੇ, ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਪ੍ਰਗਟ ਸਿੰਘ ਜੀ ਪਹੁੰਚੇ ਨੇ, ਪ੍ਰਤਾਪ ਸਿੰਘ ਬਾਜਵਾ ਪਹੁੰਚੇ ਨੇ, ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ ਨੇ। ਤਾਂ ਇਹਨਾਂ ਜਿਹੜੇ ਲੀਡਰ ਨੇ, ਇਹਨਾਂ ਤਮਾਮ ਲੀਡਰਾਂ ਦੇ ਨਾਲ ਥੋੜ੍ਹੀ ਬਹੁਤੀ ਜਿਹੜੀ ਕਿ ਗੱਲਬਾਤ ਆ, ਚਰਚਾ ਹੈਗੀ ਜਿਹੜੀ ਉਹ ਕਰਾਂਗੇ, ਕਿਉਂਕਿ 24 ਘੰਟਿਆਂ ਦਾ ਜਿਹੜਾ ਸੈਸ਼ਨ ਚੱਲਿਆ। ਵੈਸੇ ਕਹਿਣ ਨੂੰ 2 ਰੋਜ਼ਾ ਸੈਸ਼ਨ ਸੀ, ਪਰ 24 ਘੰਟਿਆਂ ਦਾ ਜਿਹੜਾ ਸਮਾਂ ਸੀ ਇਸ ਸੈਸ਼ਨ ਦੇ ਵਿੱਚ ਦੇਖਣ ਨੂੰ ਮਿਲਿਆ। ਕੱਲ੍ਹ 2 ਵਜੇ ਤੋਂ 5:30 ਵਜੇ ਤੱਕ ਤੇ ਅੱਜ 10 ਵਜੇ ਤੋਂ 2:48 ਤੇ ਜਿਹੜੇ ਕਿ ਲੀਡਰ ਸੀ, MLA ਸੀ, ਉਹ ਬਾਹਰ ਆਉਣੇ ਸ਼ੁਰੂ ਹੋ ਗਏ ਸੀ। ਪਰ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਵਿਧਾਨ ਸਭਾ ਦੇ ਬਾਹਰ ਦੀਆਂ ਹੀ ਸਾਂਝੀਆਂ ਕਰ ਰਹੇ ਹਾਂ ਕਿ ਇਹਨਾਂ ਦੇ ਵਿੱਚੋਂ ਕੀ ਕੁਝ ਨਿਕਲੇਗਾ, ਕੀ ਕੁਝ ਸਾਹਮਣੇ ਆਏਗਾ, ਕੀ ਕੁਝ ਜਿਹੜੇ ਮੁੱਦੇ ਸੀ ਅੱਜ ਉਠਾਏ ਗਏ ਨੇ, ਕਿ ਕਿੰਨਾ ਕੁ ਜਿਹੜਾ ਕਿ ਪੰਜਾਬ ਦਾ ਦਰਦ ਆ ਇਸ ਸੈਸ਼ਨ ਦੇ ਵਿੱਚ ਰੱਖਿਆ ਗਿਆ। ਪਰ ਇਹਨਾਂ ਤਸਵੀਰਾਂ ਦੇ ਵਿੱਚ ਬਹੁਤ ਕੁਝ ਅਜਿਹਾ ਜਿਹੜਾ ਕਿ ਸਾਂਝਾ ਕਰਨ ਵਾਲਾ ਹੈਗਾ। ਪ੍ਰਗਟ ਸਿੰਘ ਜੀ, 24 ਘੰਟਿਆਂ ਤੋਂ ਘੱਟ ਦਾ ਸਮਾਂ ਜਿਹੜਾ ਕਿ 22 ਘੰਟਿਆਂ 'ਚ ਮੁਕਾਤਾ ਇਹਨਾਂ ਨੇ ਸੈਸ਼ਨ। 22 ਘੰਟਿਆਂ 'ਚ ਮੁਕਾਤਾ ਇਹਨੇ ਸੈਸ਼ਨ। ਪੰਜਾਬ ਦੀ ਜਿਹੜੀ ਕਹਾਣੀ ਸੀ ਉਹ ਕੋਈ ਇੱਥੇ ਵਾਰਤਾਲਾਪ ਹੋਈ ਪੰਜਾਬ ਦੇ ਮੁੱਦਿਆਂ ਦੀ? ਮਤਲਬ ਹੀ ਨਹੀਂ ਹੈਗੀ। ਉਹ ਤਾਂ ਭਗਵੰਤ ਮਾਨ ਤਾਂ ਅੱਧੇ ਘੰਟੇ ਲਈ ਮੈਨੂੰ 15-20 ਮਿੰਟ ਲਈ ਆਇਆ, ਆਪਣਾ ਬੋਲ ਕੇ ਚਲੇ ਗਿਆ। ਕਿਸੇ ਕੁਐਸਚਨ ਆਵਰ ਤੇ ਕਿਸੇ ਧਿਆਨ ਦਿਵਾਊ ਮਤੇ ਤੇ ਕਿਸੇ ਕਿਉਂਕਿ ਇਹਨਾਂ ਨੇ ਪਹਿਲਾਂ ਕਿਹਾ ਸੀ ਵੀ ਅਸੀਂ ਮਾਈਨਿੰਗ ਤੇ ਕਮੇਟੀ ਬਣਾ ਦਿੰਦੇ, ਹਾਊਸ ਕਮੇਟੀ। ਉਹਦੇ ਤੋਂ ਵੀ ਮੁੱਕਰ ਗਿਆ ਸਪੀਕਰ। ਫਿਰ ਐਜੂਕੇਸ਼ਨ ਤੇ ਅਸੀਂ ਕਿਹਾ ਸੀਗਾ ਇੱਕ ਕਮੇਟੀ ਬਣਾ ਦਿਓ ਹਾਊਸ ਦੀ, ਉਹਦੇ ਤੋਂ ਵੀ ਮੁੱਕਰ ਗਿਆ, ਭੱਜ ਹੀ ਗਿਆ। ਮੇਰਾ ਖਿਆਲ ਇੰਨਾ ਮਾੜਾ ਸਪੀਕਰ ਤਾਂ ਮੈਂ ਅੱਜ ਤੱਕ ਕਦੀ ਦੇਖਿਆ ਨਹੀਂ। ਇਹ ਨਹੀਂ ਲੱਗਦਾ ਵੀ ਜਿਵੇਂ ਮੂਹਰੇ ਜਨਤਾ ਬੈਠੀ ਹੈ ਤੇ ਉਹਨੂੰ ਸੰਬੋਧਨ ਕੀਤਾ ਜਾ ਰਿਹਾ ਤੇ ਬੋਲਿਆ ਜਾ ਰਿਹਾ? ਉਹ ਸੁਣਦਾ ਅਸਲੀ ਗੱਲ ਹੈ, ਮਾਦਾ ਹੀ ਹੈ ਨਹੀਂਗਾ, ਸੁਣਨਾ ਇਹ ਚਾਹੁੰਦਾ ਹੀ ਨਹੀਂ ਹੈ। ਅਸਲੀ ਪ੍ਰੋਬਲਮ ਤਾਂ ਇੱਥੇ ਆ ਵੀ ਇਹ ਡੈਮੋਕ੍ਰੇਸੀ ਦੇ ਇਹਨਾਂ ਨੂੰ ਮਾਇਨੇ ਨਹੀਂ ਪਤਾ, ਇਹ ਤਾਂ ਡਿਕਟੇਟਰਸ਼ਿਪ ਹੈਗੀ ਆ। ਔਰ ਇੱਕ ਗੱਲ ਬੜੀ ਕਲੀਅਰ ਆ, ਭਗਵੰਤ ਮਾਨ ਜੀ, ਦਿੱਲੀ ਵਾਲਿਆਂ ਨੇ ਫੋਨ ਬਾਅਦ 'ਚ ਬੰਦ ਕਰ ਲੈਣਾ, ਕਬਰ ਤੁਹਾਡੀ ਪੱਟੀ ਜਾਣੀ ਆ। ਸੁਖਪਾਲ ਸਿੰਘ ਖਹਿਰਾ ਦੀ ਕੋਈ ਖਬਰਸਾਰ ਆਈ ਬਾਹਰ? ਪਤਾ ਨਹੀਂ, ਉਹ ਤਾਂ ਹੁਣ ਰਿਜ਼ਰਵ ਹੈ। ਆਪਾਂ ਕੋਈ ਕੋਰਟ ਤੇ ਤਾਂ ਕੋਈ ਕਮੈਂਟ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਜਿਹੜਾ ਉਹ ਰਿਜ਼ਰਵ ਕੀਤਾ ਆ ਆਰਡਰ ਜਿਹੜਾ ਹੈ। ਤਾਂ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਜਿਹੜੀਆਂ ਕਿ ਸਾਂਝੀਆਂ ਕਰ ਰਹੇ ਹਾਂ। ਇਹਨਾਂ ਦੇ ਵਿੱਚ ਕਾਫੀ ਕੁਝ ਹੈ ਜਿਹੜਾ ਕਿ ਸਾਹਮਣੇ ਆ ਰਿਹਾ। ਪਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਵਿਰੋਧੀ ਧਿਰ ਦੇ ਲੀਡਰ ਨੇ, ਤਾਂ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ MLAs ਬਾਹਰ ਆ ਰਹੇ ਨੇ, ਉਵੇਂ ਅਸੀਂ ਤੁਹਾਡੇ ਰੂਬਰੂ ਜਿਹੜੀ ਕਿ ਉਹਨਾਂ ਦੀ ਗੱਲਬਾਤ ਆ, ਵਾਰਤਾਲਾਪ ਆ, ਉਹ ਕਰ ਰਹੇ ਹਾਂ। ਤਾਂ ਇਹ ਤਸਵੀਰ ਜਿਹੜੀ ਕਿ ਹੋਰ ਸਾਂਝੀ ਕਰਾਂਗੇ ਵਿਧਾਨ ਸਭਾ ਦੇ ਬਾਹਰ ਦੀਆਂ ਤਸਵੀਰਾਂ। ਜਿਵੇਂ ਕੱਲ੍ਹ ਦੀ ਗੱਲ ਕਰ ਲਈਏ, ਕੱਲ੍ਹ ਜਿਹੜਾ ਸੈਸ਼ਨ ਸੀ ਉਹ 2 ਵਜੇ ਤੋਂ ਲੈ ਕੇ 5:30 ਵਜੇ ਤੱਕ ਚੱਲਿਆ ਤੇ ਅੱਜ ਜਿਹੜਾ ਸੈਸ਼ਨ ਆ 10 ਵਜੇ ਤੋਂ ਲੈ ਕੇ 12:48 ਤੱਕ ਜਿਹੜਾ ਕਿ ਉਹ ਸੈਸ਼ਨ ਚੱਲਿਆ। ਤਾਂ 22 ਘੰਟਿਆਂ ਦਾ ਜਿਹੜਾ ਸਮਾਂ ਸੀ ਉਹ ਦਿੱਤਾ ਗਿਆ ਸੈਸ਼ਨ ਦੇ ਵਿੱਚ। ਪਰ ਅਸੀਂ ਗੱਲ ਕਰਨੀ ਚਾਹਾਂਗੇ
ਜਿਹੜੇ ਨੇ ਸਰਕਾਰ ਪਿੱਠ ਤਪਾਉਂਦੀ ਨਜ਼ਰ ਆਈ। ਯਾਰ ਤੁਸੀਂ ਇਹ ਪਹਿਲਾਂ ਮੈਨੂੰ ਸਾਡੇ ਕੋਲ ਸਵਾਲ, ਤੁਸੀਂ ਮੈਨੂੰ ਪੁੱਛੋ, ਮੈਂ ਤੁਹਾਨੂੰ ਪੁੱਛਦਾ ਤੁਹਾਨੂੰ ਕਿਵੇਂ ਦਾ ਅੱਜ ਸੈਸ਼ਨ ਲੱਗਾ? ਕਦੀ ਇੰਨਾ ਸ਼ਾਰਟ ਸੈਸ਼ਨ ਅੱਜ ਤੱਕ ਤੁਸੀਂ ਆਪਣੀ ਜ਼ਿੰਦਗੀ 'ਚ ਵੇਖਿਆ? ਇਹਦਾ ਚੱਲ ਤੂੰ ਤਾਂ ਮੇਰੇ ਕੋਲ ਇੱਕ ਅੱਧਾ ਹੀ ਵੇਖਿਆ ਹੋਣਾ, ਠੀਕ ਹੈ ਨਾ, ਬਾਕੀਆਂ ਵੇਖੇ ਨੇ। ਤੁਸੀਂ ਮੈਨੂੰ ਦੱਸ ਦਿਓ ਕਿ ਇੰਨਾ ਸ਼ਾਰਟ ਸੈਸ਼ਨ ਕਿਸੇ ਨੇ ਨਹੀਂ ਵੇਖਿਆ। ਔਰ ਬੜੀ ਬਦਕਿਸਮਤੀ ਆ, ਪੰਜਾਬ ਦੇ ਮਸਲੇ ਉਹਨਾਂ ਨੂੰ ਅਸੀਂ ਉਠਾ ਨਹੀਂ ਸਕੇ। ਮੈਨੂੰ ਅੱਜ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਯਾਦ ਹੈ। ਮੈਂ 2013 'ਚ ਬੈਠਾ ਸੀ ਤੇ ਉਦੋਂ ਅਸੀਂ ਤੁਹਾਨੂੰ ਪਤਾ ਬਹੁਤ ਅਗੇਂਸਟ ਬੋਲਦੇ ਸੀ ਜੀ। ਤੇ ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਬੁਲਾ ਕੇ, ਮੈਨੂੰ ਕਹਿੰਦੇ ਆਫਿਸ 'ਚ ਆਈ। ਮੈਂ ਉਹਨਾਂ ਦੇ ਮੈਂ ਕਿਹਾ ਪਤਾ ਨਹੀਂ ਕੀ ਕੰਮ ਹੈ, ਗਿਆ ਔਰ ਬੜੇ ਦੂਰ ਅੰਦੇਸ਼ੀ ਵਾਲਾ ਚੀਫ ਮਿਨਿਸਟਰ ਸੀਗੇ। ਮੈਨੂੰ ਕਹਿੰਦੇ ਕਾਕਾ ਜਿੰਨਾ ਆਪਾਂ ਬੋਲ ਜਾਂਦੇ ਆ ਕੀ ਇਹ ਪੰਜਾਬ ਲਈ ਠੀਕ ਹੈ? ਮੈਂ ਜੀ ਨਹੀਂ ਠੀਕ। ਮੈਂ ਜੀ ਪਹਿਲਾਂ ਆਪਣੇ ਬੰਦਿਆਂ ਨੂੰ ਨੱਥ ਪਾਓ। ਕਹਿੰਦੇ ਕਿ ਚਲੋ ਉਹਨਾਂ ਨੂੰ ਤਾਂ ਨਹੀਂ ਮੈਂ ਕਹਿਣਾ, ਕਹਿੰਦੇ ਤੇਰੇ ਪਿਤਾ ਜੀ ਮੇਰੇ ਨਾਲ ਐਮਐਲਏ ਹੁੰਦੇ ਸੀ, ਅਸੀਂ ਡਿਸਕਸ਼ਨ ਕਰਦੇ ਸੀ ਔਰ ਇੰਨੀ ਹੈਲਦੀ ਡਿਸਕਸ਼ਨ ਹੁੰਦੀ ਸੀ ਕਿ ਕਈ ਵਾਰੀ ਕਹਿੰਦੇ ਕਿ ਸਾਨੂੰ ਰਾਤ 12-12 ਵੱਜ ਜਾਂਦੇ ਸੀ, ਇੱਕ ਐਮਐਲਏ 1.5-2 ਘੰਟੇ ਲੈਕਚਰ ਦਿੰਦਾ ਸੀ। ਚਾਹੇ ਕਹਿੰਦੇ ਉਸ ਵੇਲੇ ਗਿਆਨੀ ਜੈਲ ਸਿੰਘ ਸੀ, ਚਾਹੇ ਕਹਿੰਦੇ ਉਸ ਵੇਲੇ ਕੋਈ ਹੋਰ ਚੀਫ ਮਿਨਿਸਟਰ ਸੀ ਜਾਂ ਕੋਈ ਹੋਰ ਚੀਫ ਮਿਨਿਸਟਰ ਸੀ। ਕਹਿੰਦੇ 2-2 ਘੰਟੇ ਇੱਕ ਐਮਐਲਏ ਆਪਣੇ ਇਲਾਕੇ ਦੀ ਨਹੀਂ ਪੂਰੇ ਪੰਜਾਬ ਦੀ ਡਿਸਕਸ਼ਨ ਕਰਦਾ ਸੀ। ਤੇ ਕਹਿੰਦੇ ਜਾ ਕੇ ਜਿਹੜੀ ਲਾਇਬ੍ਰੇਰੀ 'ਚ ਆ ਉਹਦੇ 'ਚੋਂ ਉਹਨਾਂ ਦੇ ਨੋਟਸ ਪੜ੍ਹੋ, ਕੋਈ ਤੁਹਾਨੂੰ ਅਕਲ ਆਵੇ। ਮੈਂ ਕਿਹਾ ਬਾਲ ਸਾਹਿਬ ਇੱਕ ਚੀਜ਼ ਤੇ ਤੁਸੀਂ ਕਰੋ, ਪੁਰਾਣਾ ਚੀਫ ਮਿਨਿਸਟਰ ਕੋਈ ਵੀ ਉੱਥੇ ਕਦੀ ਉਹਨੇ ਬੈਠੇ ਰਨਿੰਗ ਕਮੈਂਟਰੀ ਨਹੀਂ ਸੀ ਕੀਤੀ। ਇਹ ਤਾਂ ਤੁਸੀਂ ਵੇਖਦੇ ਰਹੇ ਹੋ ਨਾ, ਕਦੀ ਇੱਦਾਂ ਦੀ ਹੋਸ਼ੀ ਜਵਾਬ ਮਜ਼ਾਕ, ਹਾਂ ਹਲਕੇ ਫੁਲਕੇ ਮਜ਼ਾਕ ਹੁੰਦੇ ਸੀ, ਬੋਲਦੇ ਹਾਂ ਅਸੀਂ ਵੀ ਬੈਠਿਆਂ ਕਰਦੇ ਰਹਿਣਾ ਉਹਨਾਂ ਨੂੰ। ਪਰ ਜਿੱਦਾਂ ਦੀ ਇਹ ਚੀਜ਼ ਆ ਗਈ ਆ ਇਹ ਪੰਜਾਬ ਲਈ ਕੋਈ ਬਹੁਤ ਠੀਕ ਨਹੀਂ ਗੀ, ਨੁਕਸਾਨਦੇਹ ਆ। ਸਾਨੂੰ ਇੱਕ ਦੂਜੇ ਦਾ ਸਤਿਕਾਰ ਕਰਨਾ ਪਏਗਾ, ਕਹਿਣਾ ਕਿ ਮੈਂ ਹੀ ਇਮਾਨਦਾਰ ਹਾਂ। ਤੇ ਯਾਰ ਜੇ ਤੂੰ ਇਕੱਲਾ ਹੀ ਇਮਾਨਦਾਰ ਆ ਤੇ ਅੱਗੇ ਬੈਠੇ ਆ, ਫੜ ਕੇ ਤੈਨੂੰ ਰੋਕਿਆ ਕਿੰਨੇ ਆ? ਫੜ ਕੇ ਅੰਦਰ ਦੇ ਤੇ ਸਾਡੀਆਂ ਪ੍ਰਾਪਰਟੀਆਂ ਨਸ਼ਰ ਕਰ। ਜਿਹੜਾ ਆਫੀਸਰ ਬਣਾਏਗਾ ਕੇਸ ਉਹਨੂੰ ਕਹਿ ਕੇ ਪਹਿਲਾਂ ਅਸੀਂ ਅਰੈਸਟ ਵੀ ਦੇਵਾਂਗੇ, ਪਬਲਿਕ ਦੇ ਵਿੱਚ ਪ੍ਰਾਪਰਟੀ ਜਾਣੀ ਚਾਹੀਦੀ ਆ। ਤੇ ਬਾਅਦ 'ਚ ਇੱਕ ਚੀਜ਼ ਵੀ ਕਹਿਣੀ ਚਾਹੁੰਦਾ ਮੈਂ ਕਿ ਡੰਡਾ ਦੇ ਕੇ ਉਹ ਪ੍ਰਾਪਰਟੀ ਲਵਾਂਗੇ ਵੀ, ਭਾਵੇਂ ਬੇਨਾਮੀ ਆ ਮੰਨਾਂਗੇ ਸਾਡੀ ਆ, ਕੋਰਟ 'ਚ ਕਹਾਂਗੇ ਸਾਡੀ ਆ, ਪਰ ਨਾਲ ਕਹਾਂਗੇ ਵਿਜੀਲੈਂਸ ਜਿਹੜੀ ਪ੍ਰਾਪਰਟੀ ਆ ਇਹਨੂੰ ਨਸ਼ਰ ਕਰੇ ਤੇ ਮੈਨੂੰ ਜਿਹੜੀ ਸਜ਼ਾ ਦੇਣੀ ਆ, ਸਾਨੂੰ ਸਜ਼ਾ ਦੇਣੀ ਉਹ ਸਜ਼ਾ ਦਿੱਤੀ ਜਾਵੇ ਤੇ ਇਹ ਪ੍ਰਾਪਰਟੀਆਂ ਸਾਨੂੰ ਵਾਪਸ ਕੀਤੇ ਜਾਣ, ਸਾਨੂੰ ਪੈਨਲਟੀ ਲਾਈ ਜਾਏ। ਇਹ ਤਾਂ ਗੱਲ ਬਣਦੀ ਆ ਕਿ ਨਹੀਂ? ਤੇ ਜੇ ਉੱਥੇ ਬੈਠੇ ਕਿ ਜੇ ਤੁਸੀਂ ਕਰਪਟ, ਯਾਰ ਸਾਰੀ ਜ਼ਿੰਦਗੀ ਸਾਡੇ ਪਰਿਵਾਰਾਂ ਦੀ ਪੋਲਿਟਿਕਸ 'ਚ ਨਿਕਲ ਗਈ ਆ। ਤੇ ਚੀਫ ਮਿਨਿਸਟਰ ਕਹਿੰਦਾ ਮੈਂ ਬੈਠਾ ਆਪਣੇ ਘਰ ਪਿੱਛੇ ਕੰਧ ਸੀਗੀ ਤੇ ਮੈਂ ਕਹਿਣਾ ਚਾਹੁੰਦਾ ਸਰਦਾਰਾ ਇਹ ਮੇਰੀ ਕੰਧ ਵੀ ਉਹੀ ਆ ਜਿਹੜੇ ਮੇਰੇ ਦਾਦੇ ਨੇ ਬਣਾਈ ਸੀ, ਉਹ ਮੈਂ ਨਹੀਂ ਬਣਾਈ, ਮੇਰੀ ਵੀ ਉਹੀ ਕੰਧ ਆ। ਤੇ ਇਸ ਕਰਕੇ ਜਦੋਂ ਵੀ ਬੋਲਣਾ ਚਾਹੀਦਾ ਚੀਫ ਮਿਨਿਸਟਰ ਨੂੰ ਕੋਈ ਤਮੀਜ਼ ਨਾਲ ਗੱਲ ਕਰਨੀ ਚਾਹੀਦੀ। ਜਿਹੜੇ 5 ਬਿੱਲ ਪੇਸ਼ ਕੀਤੇ ਗਏ ਰੰਧਾਵਾ ਕਿਹੜੇ ਬਿੱਲ ਨੇ? ਕੋਈ ਬਹਿਸ ਹੀ ਨਹੀਂ, ਕੋਈ ਪਤਾ ਹੀ ਨਹੀਂ। ਤਾਂ ਇਹ ਤਸਵੀਰ ਤਾਂ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ। ਤਾਂ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਕਿਹਾ ਕਿ ਜੇਕਰ ਅਸੀਂ ਗਲਤ ਆ, ਜੇਕਰ ਸਾਡੇ ਉੱਪਰ ਕੋਈ ਜਾਂਚ ਦੀ ਗੱਲ ਕਰਦੇ ਹੋ ਤਾਂ ਉਸ ਦੀ ਜਾਂਚ ਕਰੋ। ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਵਿਧਾਨ ਸਭਾ ਦੀ ਤਸਵੀਰ ਹੈ। ਤਾਂ ਉਸ ਤੋਂ ਬਾਅਦ ਜਿਹੜਾ ਕਿ ਐਮਐਲਏਜ਼ ਜਾਂ ਮੰਤਰੀ ਨੇ ਜਿਹੜੇ ਮਿਲ ਰਹੇ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹਨਾਂ ਤਸਵੀਰਾਂ ਦੇ ਜ਼ਰੀਏ ਕਾਫੀ ਕੁਝ ਆ ਜਿਹੜਾ ਕਿ ਸਾਂਝਾ ਕਰਨ ਦੀ ਜਿਹੜੀ ਕਿ ਗੱਲ ਹੈ ਉਹ ਕੀਤੀ ਜਾ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਕੁਝ ਕੁ ਲੀਡਰ ਜਿਹੜੇ ਕਿ ਇੱਥੇ ਰਹਿ ਗਏ ਨੇ ਤੇ ਕੁਝ ਕੁ ਜਿਹੜੇ ਕਿ ਚਲੇ ਗਏ ਨੇ। ਤਾਂ ਅਸੀਂ ਤੁਹਾਡੇ ਨਾਲ ਇਸੇ ਪੱਖ ਤੋਂ ਜਿਹੜੀਆਂ ਕਿ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ। ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਕਿਹਾ ਗਿਆ ਕਿ ਜੇਕਰ ਸਾਡੀਆਂ ਪ੍ਰਾਪਰਟੀਆਂ ਕੋਈ ਇੱਦਾਂ ਬਣਾਈਆਂ ਗਈਆਂ ਨੇ ਤਾਂ ਉਹਨਾਂ ਦੀ ਜਾਂਚ ਜਿਹੜੀ ਉਹ ਕਰਵਾਈ ਜਾਵੇ। ਪਰ ਦੂਸਰੇ ਪਾਸੇ
ਇਹ ਤਸਵੀਰ ਅਸੀਂ ਤੁਹਾਡੇ ਨਾਲ ਵੀ ਜਿਹੜੀ ਕਿ ਸਾਂਝੀ ਕਰ ਰਹੇ ਹਾਂ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਲਗਾਤਾਰ ਇਹਨਾਂ ਮੰਤਰੀਆਂ ਇਹਨਾਂ MLAs ਦੇ ਨਾਲ ਜਿਹੜੀ ਕਿ ਗੱਲਬਾਤ ਆ ਉਹ ਕਰਾਂਗੇ। ਵੀਰਾਂ ਨੇ ਇਹ ਸਾਂਝੀਆਂ ਕਰ ਰਹੇ ਹਾਂ। ਚੇਤਨ ਸਿੰਘ ਜੋੜਾ ਮਾਜਰਾ ਜਿਹੜੇ ਕਿ ਸਾਡੇ ਨਾਲ ਮੌਜੂਦ ਨੇ ਜੀ, ਬਹੁਤ ਸਵਾਗਤ ਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿਵੇਂ ਦਾ ਰਿਹਾ ਸੈਸ਼ਨ? ਵਿਰੋਧੀ ਤੇ ਰਹੇ ਕਹਿੰਦੇ ਨਜ਼ਰ ਆਉਂਦੇ ਨੇ ਕਿ 22 ਘੰਟਿਆਂ ਦਾ ਸੈਸ਼ਨ ਸੀ ਜਿਹੜਾ ਕਿ ਨਿਬੇੜਤਾ, ਕੋਈ ਮੁੱਦਾ ਨਹੀਂ ਖੜਾ ਹੋਇਆ, ਕੋਈ ਚੁੱਕਿਆ ਨਹੀਂ ਗਿਆ, ਕੋਈ ਸਾਨੂੰ ਨਹੀਂ ਬੋਲਣ ਦਾ ਸਮਾਂ ਮਿਲਿਆ। ਦੇਖੋ ਕੁਐਸਚਨ ਹਾਲ 'ਚ ਵੀ ਜਿਹਦੇ ਕੁਐਸਚਨ ਲੱਗੇ ਹੋਏ ਸੀ ਸਾਰਿਆਂ ਨੇ ਬੋਲੇ ਨੇ, ਔਰ ਉਹਦੇ ਨਾਲ ਹੀ ਜਿਹੜਾ ਜ਼ੀਰੋ ਹਾਲ 'ਚ ਉਹ 'ਚ ਵੀ ਬੋਲੇ ਨੇ। ਬੋਲਣ ਦਾ ਸਮਾਂ ਤਾਂ ਮਿਲਿਆ, ਪਰ ਜਦੋਂ ਬਿੱਲ ਪਾਸ ਹੋਣ ਦੀ, ਜਦੋਂ ਪੰਜਾਬ ਦੇ ਲੋਕਾਂ ਦੀ ਗੱਲ ਆਈ, ਉਦੋਂ ਉੱਠ ਕੇ ਚਲੇ ਗਏ, ਜਿਹਦੇ ਨਾਲ ਕਿਤੇ ਨਾ ਕਿਤੇ ਇਹ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਸੋਚ ਫਿਕਰ ਹੈ ਨਹੀਂ ਹੈ। ਸੋ ਅਸੀਂ, ਸਾਡੇ ਮੁੱਖ ਮੰਤਰੀ ਸਾਹਿਬ, ਉਹ ਪੰਜਾਬ ਦੇ ਭਲੇ ਲਈ, ਪੰਜਾਬ ਦੇ ਹਿੱਤ ਲਈ ਹਮੇਸ਼ਾ ਗੱਲ ਕਰਦੇ ਵੀ ਰਹੇ ਨੇ, ਉਹ ਕਰਦੇ ਵੀ ਰਹੇ ਨੇ। ਵਿਰੋਧੀ ਧਿਰ ਕਹਿੰਦੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਆਉਂਦੇ ਨੇ 15-20 ਮਿੰਟ ਬੋਲ ਕੇ ਚਲੇ ਜਾਂਦੇ ਨੇ, ਸਾਡੀ ਤਾਂ ਕੋਈ ਸੁਣਦਾ ਹੀ ਨਹੀਂ ਹੈਗਾ। ਕੌਣ ਨਹੀਂ ਸੁਣਦਾ ਜੀ? ਸਾਰੇ ਸੁਣਦੇ ਨੇ। ਅੱਜ ਵੀ ਪੂਰਾ ਟਾਈਮ ਦਿੱਤਾ ਗਿਆ, ਕੱਲ੍ਹ ਵੀ ਪੂਰਾ ਟਾਈਮ ਦਿੱਤਾ ਗਿਆ, ਸਭ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ, ਪਰ ਉਹਨਾਂ 'ਚ ਆਪਸ ਵਿੱਚ ਸੋਥਾ ਨਹੀਂ ਹੈ। ਕਦੇ ਪ੍ਰਧਾਨ ਜੀ ਉੱਠ ਖੜ੍ਹਦੇ ਨੇ, ਕਦੇ ਆਪੋਜੀਸ਼ਨ ਲੀਡਰ ਉੱਠ ਖੜ੍ਹਦਾ, ਇੱਕੋ ਸਮੇਂ 'ਚ ਉੱਠ ਖੜ੍ਹਦੇ ਨੇ। ਸਾਡੇ ਵੱਲੋਂ ਕੋਈ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ। ਜਿਹਨੂੰ ਸਮਾਂ ਮਿਲਿਆ ਉਹਨੂੰ ਸਮਾਂ ਦਿੱਤਾ ਵੀ ਗਿਆ ਔਰ ਬੋਲੇ ਵੀ ਨੇ। ਆਮ ਆਦਮੀ ਪਾਰਟੀ ਆਪ ਕਹਿੰਦੀ ਰਹੀ ਕਿ ਸੈਸ਼ਨ ਲੰਬੇ ਹੋਣੇ ਚਾਹੀਦੇ, ਪਰ ਅੱਜ 22 ਘੰਟਿਆਂ ਦੇ ਵਿੱਚ ਹੀ ਨਿਬੜ ਗਿਆ ਸੈਸ਼ਨ। ਦੇਖੋ ਸਰ, ਵੱਡੀ ਓਪੋਜੀਸ਼ਨ ਨੂੰ ਪ੍ਰੋਬਲਮ ਕਿੱਥੇ ਆ ਰਹੀ ਹੈ ਨਾ, ਆਮ ਆਦਮੀ ਪਾਰਟੀ ਦੇ 92 MLA ਨੇ, ਉਹਦੇ ਹਿਸਾਬ ਨਾਲ ਹੀ ਟਾਈਮ ਦੀ ਜਿਹੜੀ ਡਿਵਾਈਡੇਸ਼ਨ ਹੋਣੀ ਹੈ, ਉਹਦੇ ਹਿਸਾਬ ਨਾਲ ਹੀ। ਕਿਉਂ ਜ਼ਿਆਦਾ MLA ਨੇ ਤਾਂ ਉਹਨਾਂ ਨੂੰ ਸਮਾਂ ਜ਼ਿਆਦਾ ਮਿਲੂਗਾ, ਸੋ ਉਹਦੇ ਅਕੋਰਡਿੰਗ ਸਮਾਂ ਓਪੋਜੀਸ਼ਨ ਨੂੰ ਵੀ ਦਿੱਤਾ ਜਾਂਦਾ। ਕੀ ਲੱਗਦਾ ਵੀ 2.5 ਕਰੋੜ ਦਾ ਮੁੱਲ ਪੈ ਗਿਆ ਜੋ ਪੰਜਾਬ ਦਾ 2.5 ਕਰੋੜ ਰੁਪਇਆ ਲੱਗਿਆ ਇਸ ਸੈਸ਼ਨ ਤੇ? ਜੋੜਾ ਮਾਜਰਾ ਜੀ, ਤਾਂ ਇਹ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ। ਇਹ ਤਸਵੀਰ ਵੀ ਵਿਧਾਨ ਸਭਾ ਦੇ ਬਾਹਰ ਦੀ ਆ। ਅਜਿਹੀਆਂ ਤਸਵੀਰਾਂ ਬਹੁਤ ਨੇ ਜਿਹੜੀਆਂ ਕਿ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਤਾਂ ਤੁਸੀਂ ਦੇਖ ਸਕਦੇ ਹੋ ਕਿ ਲੰਬੇ ਕਾਫਲੇ ਗੱਡੀਆਂ ਦੇ ਖੜ੍ਹੇ ਨੇ। ਇਹ ਉਹੀ ਗੱਡੀਆਂ ਨੇ ਜਿਹੜੀਆਂ ਲੋਕਾਂ ਨੇ ਇਹਨਾਂ ਨੂੰ ਦਵਾਈਆਂ ਨੇ, ਲੀਡਰਾਂ ਨੂੰ, MLAs ਨੂੰ, ਤੇ ਇਹਨਾਂ ਦੇ ਵਿੱਚ ਬੈਠ ਕੇ ਸਵਾਰ ਹੁੰਦੇ ਨੇ, ਜਾਂਦੇ ਨੇ ਘਰਾਂ ਨੂੰ, ਤੇ ਫਿਰ ਜਿਹੜੇ ਕਿ ਸੈਸ਼ਨਾਂ ਦੇ ਵਿੱਚ ਜੋ ਵਿਰੋਧੀ ਧਿਰਾਂ ਇੱਕ ਦੂਸਰੇ ਦੇ ਉੱਪਰ ਇਲਜ਼ਾਮ ਲਾਉਂਦੀਆਂ ਨੇ ਉਹ ਵੀ ਸਾਹਮਣੇ ਆਉਂਦੇ ਨੇ। ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਅਜਿਹੀਆਂ ਗੱਲਾਂ ਹੋਰ ਵੀ ਅਸੀਂ ਕਰਾਂਗੇ। ਪੰਜਾਬ ਵਿਧਾਨ ਸਭਾ ਦਾ ਇਜਲਾਸ ਆ ਜਿਹੜਾ 2 ਰੋਜ਼ਾ ਖਤਮ ਹੋਇਆ, ਤਾਂ ਸਾਡੇ ਨਾਲ ਗੁਰਪ੍ਰੀਤ ਸਿੰਘ ਬਣਾ ਵਾਲੀ ਮੌਜੂਦ ਨੇ। ਬਣਾ ਵਾਲੀ ਸਾਹਿਬ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਾਫੀ ਕੰਮ ਕਰਿਆ ਹੜ੍ਹਾਂ ਦੇ ਵਿੱਚ, ਕਾਫੀ ਨਜ਼ਰ ਆਏ ਕਿ ਜਿੱਥੇ ਵੀ ਪਿੰਡ ਦੇ ਵਿੱਚ ਭੀੜ ਪੈਂਦੀ ਸੀ ਉੱਥੇ ਗੁਰਪ੍ਰੀਤ ਸਿੰਘ ਬਣਾ ਵਾਲੀ ਪਹੁੰਚ ਜਾਂਦੇ ਸੀ। ਹੁਣ ਕੀ ਹਾਲਾਤ ਨੇ ਉੱਧਰਲੇ? ਦੇਖੋ, ਜਿਹੜਾ ਕੁਦਰਤੀ ਦੀ ਕਰੋਪੀ ਸੀ ਬਹੁਤ ਵੱਡੀ ਸੀਗੀ, ਪਰ ਲੋਕਾਂ ਦੇ ਸਹਿਯੋਗ ਨਾਲ, ਸਰਕਾਰ ਦੇ ਸਹਿਯੋਗ ਨਾਲ ਅਸੀਂ ਹਾਲਾਤਾਂ 'ਤੇ ਕਾਬੂ ਪਾ ਕੇ ਵੀ ਰੱਖਿਆ। ਭਾਵੇਂ ਨੁਕਸਾਨ ਹੋਇਆ, ਪਰ ਜਿਸ ਹਿਸਾਬ ਨਾਲ ਪਾਣੀ ਆਇਆ ਸੀ ਜਾਂ ਪਿਛਲਾ ਰਿਕਾਰਡ ਸੀਗਾ 16-17 ਫੁੱਟ ਦਾ, 26 ਫੁੱਟ 'ਤੇ ਜਾ ਕੇ ਵੀ ਉਹ ਨੁਕਸਾਨ ਘੱਟ ਹੋਇਆ। ਅਸੀਂ ਜਿਹੜੀ ਰੇਤ ਭਰੀ ਸੀਗੀ ਉਹ ਵੀ ਬਿਲਕੁਲ ਰੇਤ ਨਿਕਲ ਗਈ। ਜਿੱਥੇ ਸਰਕਾਰ ਨੇ ਸਹਿਯੋਗ ਦਿੱਤਾ ਉੱਥੇ ਸਮਾਜ ਸੇਵੀ ਸੰਸਥਾਵਾਂ ਨੇ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਗਾ। ਸੰਤ ਮਹਾਂਪੁਰਸ਼ਾਂ ਨੇ ਦਿੱਤਾ, NRI ਭਰਾਵਾਂ ਨੇ ਦਿੱਤਾ। ਤਾਂ ਲਗਭਗ ਜਿਹੜੀ ਫਸਲ ਸੀਗੀ, ਫਸਲ ਤਾਂ ਉਹਨਾਂ ਦੀ ਜਾ ਕੇ ਦੇਖੋਗੇ ਕਿ ਅੱਗੇ ਨਾਲੋਂ ਵੀ ਜ਼ਿਆਦਾ ਨਿਕਲੀ ਆ ਪਾਣੀ ਦੇ ਕਰਕੇ, ਪਾਣੀ ਥੱਲੇ ਸੁਧਾਰ ਹੋ ਜਾਂਦਾ। ਪਰ ਜਿਹੜਾ ਘਰਾਂ ਦਾ ਨੁਕਸਾਨ ਹੋਇਆ ਗਾ ਵਿੱਚ, ਘਰਾਂ ਦੀ ਜਿਹੜੀ ਭਰਪਾਈ ਆ ਗਈ, ਉਹ ਅਸੀਂ ਕਹਿ ਸਕਦੇ ਹਾਂ, ਮੈਂ ਆਪਾਂ ਮੰਨਣ ਨੂੰ ਤਿਆਰ ਹਾਂ ਕਿ ਭਾਵੇਂ ਸਰਕਾਰ ਨੇ ਵੀ ਸਹਾਇਤਾ ਦਿੱਤੀ ਆ ਅਸੀਂ, ਪਰ ਇੱਕ ਵਾਰੀ ਜ਼ਿੰਦਗੀ 'ਚ ਘਰ ਇੱਕ ਵਾਰੀ ਬਣਦਾ। ਕਈ ਘਰਾਂ ਦਾ ਨੁਕਸਾਨ ਹੋਇਆ, ਉਹਦੀ ਅਸੀਂ ਉਨੀ, ਮੈਂ ਆਪ ਮੰਨਦਾ ਵੀ ਭਰਪਾਈ ਨਹੀਂ ਕਰ ਸਕੇ ਜਿੰਨੀ ਕੁ ਉਹਨਾਂ ਦਾ ਨੁਕਸਾਨ ਹੋਇਆਗਾ। ਕੋਸ਼ਿਸ਼ ਬਹੁਤ ਕੀਤੀ ਆ। ਜਿਹੜਾ ਉਹ ਦੌਰ ਸੀ ਜਾਂ ਉਹ ਦਿਨ ਸੀਗੇ ਜਿਹੜੇ ਅੱਜ ਵੀ ਚੇਤੇ ਆਉਂਦੇ ਨੇ, ਰਾਤ ਨੂੰ ਕਈ ਵਾਰ ਪਿਆਂ ਨੂੰ ਸੁਪਨੇ ਆਉਂਦੇ ਹੋਣੇ ਨੇ ਵੀ ਆਹ ਦਿਨ ਸੀ ਜਿਹੜੇ, ਇਹ ਤਾਂ ਅਰਦਾਸ ਕਰਦੇ ਆ ਕਿ ਦੁਬਾਰਾ ਆਉਣ ਨਾ। ਬਿਲਕੁਲ ਜੀ, ਦੇਖੋ ਐਡਾ ਵੱਡਾ ਜਿਹੜਾ ਸੀਗਾ ਨਾ ਕੁਦਰਤ ਦੀ ਕਰੋਪੀ ਜਾਂ ਇੰਨਾ ਪਾਣੀ ਜ਼ਿੰਦਗੀ 'ਚ ਕਦੇ ਨਹੀਂ ਆਇਆ ਸੀ। ਸਾਡੇ ਉੱਥੇ ਪੁਰਾਣਾ ਭਗਵਾਨਪੁਰ ਹੀਂਗ ਨੇ ਪੁਲ ਆ, ਤੁਸੀਂ ਵੀ ਹੜ੍ਹਾਂ ਦੌਰਾਨ ਕਵਰ ਕੀਤਾ, ਤਾਂ ਪੁਰਾਣੇ ਬਜ਼ੁਰਗ ਦੱਸਦੇ ਆ ਕਿ ਉਹ ਪੁਲ ਦੇ ਪਾਣੀ ਬਿਲਕੁਲ ਨਾਲ ਤਾਂ ਕੀ ਲੱਗਣਾ, 5 ਫੁੱਟ 6 ਫੁੱਟ ਥੱਲੇ ਚੱਲਿਆ ਸੀ, ਤੇ ਐਤਕੀ ਉਸ ਪੁਲ ਤੋਂ ਵੀ 2 ਫੁੱਟ ਪਾਣੀ ਉੱਪਰ ਚੱਲਿਆ। ਪਰ ਉਹਦੇ ਨਾਲ ਇੱਕ ਹੋਰ ਗੱਲ ਹੋ ਗਈ ਹੈ ਜਿਹੜੀ ਮੈਂ ਤੁਹਾਨੂੰ ਦੱਸਣ ਵਾਲਾ, ਕਿ ਕੁਝ ਨਾਲ ਲੱਗਦੇ ਕਿਸਾਨਾਂ ਨੇ ਉਹ ਬੰਨ੍ਹਣ ਵੀ ਖੋਰ ਲਿਆ ਸੀਗਾ ਵੀ ਕਿਹੜਾ ਪਾਣੀ ਆਉਂਦਾ ਗਾ, ਉਹਨੂੰ ਦਰਿਆ ਨੂੰ ਨਾਲੀ ਕਹਿਣ ਲੱਗ ਗਏ। ਸਾਡੇ ਵਾਲੇ ਪਾਸੇ ਤਾਂ ਤੁਸੀਂ ਵੇਖੋਗੇ ਨਾਲੀ ਕਹਿੰਦੇ ਆ, ਪਰ ਕੁਦਰਤ ਨੇ ਦੱਸਤਾ ਵੀ ਇਹ ਦਰਿਆ ਹੀ ਆ। ਤਾਂ ਅਸੀਂ ਹੁਣ ਜਿਹੜੀ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਲੈਵਲ 'ਤੇ, ਇੱਕ ਤਾਂ ਉਹ ਦਰਿਆ ਜਿਹੜਾ ਗਾ ਨਾਲ ਲੋਕਾਂ ਦੀ ਜ਼ਮੀਨ ਵੀ ਖੁਰ ਕੇ ਲੈ ਗਿਆ। ਕਿਸੇ ਦਾ ਕਿੱਲਾ, ਕਿਸੇ ਦਾ 1.5 ਕਿੱਲਾ ਦਰਿਆ ਦੇ ਵਿੱਚ ਆ, ਤੇ ਕਿਸੇ ਥਾਂ 'ਤੇ ਦਰਿਆ ਨੇ ਆਪਦੀ ਜ਼ਮੀਨ ਛੱਡਤੀ, ਜਾਣੀ ਕਿ ਹੋਰ ਜਗ੍ਹਾ ਚਲਾ ਗਿਆ। ਤਾਂ ਇੱਕ ਤਾਂ ਅਸੀਂ ਜਿਹੜੀ ਮੈਂ ਨਿਸ਼ਾਨਦੇਹੀ ਕਰਵਾ ਰਹੇ ਹਾਂ ਅਸੀਂ, ਕਿ ਜਿਹੜੀ ਦੀ ਜ਼ਮੀਨ ਵਿੱਚ ਆਈ ਆ ਉਹਨੂੰ ਜਾਂ ਤਾਂ ਉਹਦੀ ਜਿਹੜੀ ਹੈਗੀ ਜ਼ਮੀਨ ਨੂੰ ਅਕਵਾਇਰ ਕਰਕੇ ਪੰਜਾਬ ਸਰਕਾਰ ਉਹਨਾਂ ਨੂੰ ਪੈਸੇ ਦੇਵੇ,
ਜਾਂ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਵੇ। ਜਿਹੜੀ ਦਰਿਆ ਦੀ ਸਾਈਡ ਤੇ ਰਹਿ ਗਈ ਉਹ ਜਿਹੜੇ ਲੋਕ ਬਾਹਰ ਆ ਤੇ ਉਹਨਾਂ ਤੋਂ ਅਸੀਂ ਮੁਆਵਜ਼ਾ ਲਈਏ। ਤੇ ਇੱਕ ਜਿਹੜੀ ਇਹ ਹੈਗੀ ਆ ਮਕਰੋੜ ਸਾਹਿਬ ਤੱਕ ਤੁਸੀਂ ਵੇਖੋਗੇ ਚੈਨਲਾਈਜ਼ ਹੋ ਕੇ ਆ ਗਿਆ, ਤਾਂ ਉੱਥੇ ਘੱਟੋ ਘੱਟ 600 ਫੁੱਟ ਕਰੀਬ ਆ। ਤੇ ਅੱਗੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਹਰਿਆਣੇ ਨੇ ਸਟੇ ਲੈ ਲਈ ਸੀਗੀ, ਕੇਸ ਚੱਲਦਾ ਗਾ। ਜੇ ਚੈਨਲਾਈਜ਼ ਹੋ ਜਾਏ ਐਤਕੀ ਤਾਂ ਨੁਕਸਾਨ ਇਹਨਾਂ ਦਾ ਹਰਿਆਣੇ ਦਾ ਵੀ ਬਹੁਤ ਕਰਿਆ ਨਾ। ਜੇ ਉਸੇ ਤਰ੍ਹਾਂ ਜਿਵੇਂ ਪਿੱਛੋਂ ਚੱਲ ਕੇ ਮਕਰੋੜ ਸਾਹਿਬ ਤੱਕ ਆ ਗਿਆ, ਹੁਣ ਮਕਰੋੜ ਸਾਹਿਬ ਕੋਲੋਂ 600 ਫੁੱਟ ਦੇ ਵਿੱਚੋਂ ਅੱਗੇ ਜਾ ਕੇ 198 ਫੁੱਟ ਰਹਿ ਗਿਆ, ਤੇ 198 ਫੁੱਟ 600 ਫੁੱਟ ਦਾ ਪਾਣੀ ਕਿਵੇਂ ਚੱਲੂਗਾ? ਤੇ ਜੇ 600 ਫੁੱਟ ਹੀ ਹੋ ਜਾਏ ਦੋਨੇ ਪਾਸੇ, ਜਿਵੇਂ ਪਹਿਲਾਂ ਜ਼ਮੀਨ ਅਕਵਾਇਰ ਕਰੀਏ, ਜਿਹੜੇ ਪਾਸੇ ਹਰਿਆਣਾ ਲੱਗਦਾ ਹਰਿਆਣਾ ਆਪਣੀ ਸਾਈਡ ਜ਼ਮੀਨ ਅਕਵਾਇਰ ਕਰ ਲੇ, ਪੰਜਾਬ ਆਪਣੀ ਸਾਈਡ, ਜਿੱਥੇ ਇੱਕੋ ਸਟੇਟ ਲੱਗਦਾ ਉਹ ਦੋਨੋਂ ਸਾਈਡ ਕਰ ਲੇ। ਤਾਂ ਜੇ ਚੈਨਲਾਈਜ਼ ਹੋ ਜੇ ਤਾਂ ਜਿਹੜਾ ਇਹ ਨੁਕਸਾਨ ਘਟ ਸਕਦਾ। ਦੂਸਰਾ ਮੈਂ ਜਿਹੜੀ ਕਹਿਣਾ ਚਾਹਣਾਗਾ ਇਹਦੇ ਵਿੱਚ ਕਿ ਇਸ ਪਾਣੀ ਨੂੰ ਹੁਣ ਸਟੋਰ ਵੀ ਕਰਨ ਦੀ ਵਿਵਸਥਾ ਬਣਾਈ ਜਾਵੇ। ਕੋਈ ਨਿੱਕੇ ਨਿੱਕੇ ਚੈਨਲ, ਫਲੱਡ ਚੈਨਲ ਬਣਾ ਕੇ, ਗੇਟ ਬਣਾ ਕੇ ਰੋਕਿਆ ਜਾਵੇ। ਜਦੋਂ ਹੜ੍ਹ ਆਉਂਦਾ ਉਦੋਂ ਖੋਲ੍ਹ ਦਿੱਤੇ ਜਾਣ, ਤੇ ਨਹੀਂ ਇਸ ਪਾਣੀ ਨੂੰ ਅਸੀਂ ਸਿੰਚਾਈ ਲਈ ਵੀ ਵਰਤ ਸਕੀਏ। ਨਹੀਂ ਤਾਂ ਇਹ ਹੁੰਦਾਗਾ ਕਿ ਵੈਸੇ ਪਾਣੀ ਵੇਸਟੇਜ ਜਾਂਦਾ ਤੇ ਸਾਨੂੰ ਡੋਬ ਜਾਂਦਾ। ਇਸ ਅਜਲਾਸ ਦੇ ਵਿੱਚ ਕੋਈ ਇਹਦੇ ਤੇ ਉੱਪਰ ਚਰਚਾ ਕਰਨੀ ਬਣਦੀ ਸੀ, ਜਿਹੜੀ ਕਿ ਪੰਜਾਬ ਨੇ ਮਾਰ ਚੱਲੀ ਇਸ ਹੜ੍ਹਾਂ ਦੇ ਵਿੱਚੋਂ ਦੀ ਗੁਜ਼ਰਿਆ ਪੰਜਾਬ? ਅਸੀਂ ਜਿਹੜੀ ਸਾਡੀ ਘੱਗਰ, ਮੈਂ ਹੀ ਕੁਐਸਚਨ ਕੀਤਾ ਸੀਗਾ, ਸਾਡੀ ਘੱਗਰ ਤੇ ਬੁੱਢਾ ਦਰਿਆ ਕਮੇਟੀ ਬਣੀ ਹੋਈ ਆ, ਉਸ ਦੇ ਵਿੱਚ ਇਹ ਬੜੇ ਵੱਡੇ ਪੱਧਰ ਤੇ ਡਿਸਕਸ਼ਨ ਹੋ ਰਹੀ ਆ। ਜਿਹੜੀ ਸਾਡੀ ਕਮੇਟੀ ਸੁਝਾਅ ਦੇ ਰਹੀ ਆ ਕਿ ਇਸ ਨੂੰ ਕਰੋ। ਹੁਣ ਤਾਂ ਤੁਸੀਂ ਕਹੋਗੇ ਕਿ ਪਹਿਲੀ ਵਾਰੀ ਹੋਇਆ ਕਿ ਹਰਿਆਣਾ ਵੀ ਮੰਨਦਾ ਕਿ ਅਸੀਂ ਜਿਹੜਾ ਸੁਪਰੀਮ ਕੋਰਟ ਕੇਸ ਚੱਲਦਾ ਗਾ ਜਿਹੜਾ ਉਹ ਅਸੀਂ ਵਾਪਸ ਲੈਣ ਨੂੰ ਤਿਆਰ ਆ, ਕਿਉਂਕਿ ਐਤਕੀ ਹਰਿਆਣੇ ਦੇ ਪਿੰਡਾਂ ਦਾ ਵੀ ਬਹੁਤ ਨੁਕਸਾਨ ਹੋਇਆ। ਦੂਜਾ ਮੈਂ ਤੁਹਾਡੇ ਜ਼ਰੀਏ ਹੋਰ ਵੀ ਕਹਿਣਾ ਚਾਹਣਾ ਕਿ ਇਸੇ ਤਰ੍ਹਾਂ ਚਾਂਦਪੁਰੇ ਵਾਲਾ ਬੰਨ੍ਹ ਆ, ਤੁਸੀਂ ਵੇਖਿਆ ਹੋਣਾ ਬੁਢਲਾਡੇ ਕੋਲੇ, ਉਹ ਚਾਂਦਪੁਰੇ ਵਾਲਾ ਬੰਨ੍ਹ ਜਦੋਂ ਟੁੱਟਦਾ, ਉਹ ਹੈ ਵੈਸੇ ਜ਼ਮੀਨ ਹਰਿਆਣੇ ਦੀ ਆ, ਪਰ ਟੁੱਟ ਕੇ ਨੁਕਸਾਨ ਪੰਜਾਬ ਦਾ ਕਰਦਾ। ਤੇ ਸਾਨੂੰ ਉਸ ਬੰਨ੍ਹ ਨੂੰ ਚੌੜਾ ਕਰਨ ਦੀ ਜਾਂ ਉਹਨੂੰ ਬੰਨ੍ਹਣ ਦੀ ਪਰਮਿਸ਼ਨ ਨਹੀਂ, ਤੇ ਜਦੋਂ ਟੁੱਟ ਜਾਂਦਾ ਅਸੀਂ ਉੱਥੇ ਜਾ ਨਹੀਂ ਸਕਦੇ, ਜਿਸ ਵਾਰ ਇਸ ਵਾਰੀ ਵੀ ਹੋਇਆ। ਅਸੀਂ ਨਹੀਂ ਕਹਿੰਦੇ ਕਿ ਹਰਿਆਣਾ ਜਾਣ ਕੇ ਕਰਦਾ, ਪਰ ਅਸੀਂ ਕਹਿੰਦੇ ਕਿ ਉਹ ਜਗ੍ਹਾ ਜਿਹੜੀ ਜਿੱਥੋਂ ਦੀ ਦਰਿਆ ਲੰਘਦਾ ਗਾ ਉਨੀ ਕਿ ਜੇ ਪੰਜਾਬ ਨੂੰ ਦੇ ਦਿੱਤੀ ਜਾਵੇ। ਅਸੀਂ ਮੀਟਿੰਗ 'ਚ ਵੀ ਮੁੱਦਾ ਉਠਾਇਆ ਗਾ, ਅਕਵਾਇਰ ਕਰਕੇ ਅਸੀਂ ਆਪਦਾ ਬੰਨ੍ਹ ਮਜ਼ਬੂਤ ਕਰ ਲਈਏ, ਕਿਉਂਕਿ ਨੁਕਸਾਨ ਉਹ ਪੰਜਾਬ ਦੇ ਘੱਟੋ ਘੱਟ ਇੱਧਰਲੇ 25-30 ਪਿੰਡਾਂ ਦਾ ਕਰਦਾ, ਜੋ ਇਸ ਵਾਰੀ ਵੀ